ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ ਆਦਾਬ ਬਰਡਸ। ਮੈਂ ਹਾਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਸਾਡੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਨਜੀਤ ਸਿੰਘ ਦੀ ਸਟੂਡੀਓ 'ਚ ਮੇਰੇ ਸ਼ਾਮਿਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਆਏ ਦੇ ਇਸ਼ੂਜ਼ ਉਹਨਾਂ ਤੋਂ ਉਹਨਾਂ ਦਾ ਤਜਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਸੁਨੱਖੇ ਟੀਵੀ 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਵਾਲੇਕਮ। ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਧਵੀਆਂ ਨੂੰ ਨਮੋ ਨਮੇ ਤੇ ਬਾਕੀ ਸਭ ਵੀਰਾਂ ਭੈਣਾਂ ਨੂੰ ਆਦਾਬ ਅਰਜ਼। ਜੀ ਡਾਕਟਰ ਸਾਹਿਬ ਜੀ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਅੱਜ 27 ਅਕਤੂਬਰ 2025 13 ਕੱਤਕ ਨਾਨਕਸ਼ਾਹੀ ਸੰਮਤ 557 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਕਰ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤੁਹਾਨੂੰ ਦੱਸਦੀ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿਨ ਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ ਆਰਟਸ ਕੇਬਲ ਵਰਕਿੰਗ ਕੈਨੇਡਾ roku ਜਾਦੂ ਬਾਕਸ ਸ਼ਾਵਾ ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ ਟੀਵੀ 84 ਵਾਲੇ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਤਾਂ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਇਸ ਵੀਕ ਦਾ ਪਹਿਲਾ ਪ੍ਰੋਗਰਾਮ ਕਰਨ ਜਾ ਰਹੇ ਹਾਂ ਔਰ ਆਸ ਕਰਦੇ ਹਾਂ ਜਿਹੜਾ ਤੁਹਾਡਾ ਵੀਕਐਂਡ ਹੈ ਬਹੁਤ ਹੀ ਵਧੀਆ ਗੁਜ਼ਰਿਆ ਹੋਏਗਾ। ਸੋ ਵਿਊਅਰਸ ਹਮੇਸ਼ਾ ਤਰ੍ਹਾਂ ਪ੍ਰੋਗਰਾਮ ਸ਼ੁਰੂ ਕਰਾਂਗੇ ਅੱਜ ਦੀ ਸਪਾਂਸਰਸ਼ਿਪ ਦੇ ਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਡਿਟਰੋਇਟ ਮਿਸ਼ੀਗਨ ਤੋਂ ਸਰਦਾਰ ਜਸਵਿੰਦਰ ਸਿੰਘ ਬੈਨੀਪਾਲ ਜੀ ਵੱਲੋਂ। ਸੋ ਇਹਨਾਂ ਨੇ ਟੀਵੀ 84 ਦੀ ਵੱਧ ਤੋਂ ਵੱਧ ਸਪੋਰਟ ਕਰਨ ਲਈ ਕਿਹਾ ਹੈ ਔਰ ਖਾਲਿਸਤਾਨ ਦੀ ਪ੍ਰਾਪਤੀ ਤੇ ਸਿੱਖ ਕੌਮ ਦੀ ਚੜ੍ਹਦੀ ਕਲਾ ਦੀ ਅਰਦਾਸ ਕੀਤੀ ਹੈ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਜਸਵਿੰਦਰ ਸਿੰਘ ਬੈਨੀਪਾਲ ਜੀ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ। ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੋਂ ਸਾਨੂੰ ਕਾਲ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166619184 ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵੀਅਰਸ ਪਹਿਲੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਜਿਸ ਤਰ੍ਹਾਂ ਕਿ ਅਮਰੀਕਨ ਪ੍ਰੈਜ਼ੀਡੈਂਟ ਟਰੰਪ ਤੋਂ ਭਾਰਤ ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬੁਰੀ ਤਰ੍ਹਾਂ ਡਰਿਆ ਹੋਇਆ ਹੈ ਔਰ ਟਰੰਪ ਦੇ ਖਿਲਾਫ ਜਿਹੜੀ ਹੈ ਜ਼ੁਬਾਨ ਤੱਕ ਵੀ ਨਹੀਂ ਖੋਲ ਰਿਹਾ। ਸੋ ਉਹ ਮੋਦੀ ਉਹਨਾਂ ਮੀਟਿੰਗਸ ਤੋਂ ਵੀ ਭਗੌੜਾ ਹੋ ਗਿਆ ਹੈ ਜਿੱਥੇ ਪ੍ਰੈਜ਼ੀਡੈਂਟ ਟਰੰਪ ਦੀ ਮੌਜੂਦਗੀ ਹੁੰਦੀ ਹੈ। ਸੋ ਹੁਣ RSS ਨੇ ਆਪਣੀ ਪਬਲੀਕੇਸ਼ਨ ਪੰਜਨੇ ਰਾਹੀਂ ਇੱਕ ਜਿਹੜਾ ਹੈ ਨਵਾਂ ਸ਼ਗੂਫਾ ਜਿਹੜਾ ਉਹ ਛੱਡਿਆ ਔਰ ਜਿਸ ਅਨੁਸਾਰ ਅਮਰੀਕਾ ਦੀ ਖੁਫੀਆ ਏਜੰਸੀ CIA ਵੱਲੋਂ ਪ੍ਰਧਾਨ ਮੰਤਰੀ ਮੋਦੀ ਨੂੰ ਮਾਰਨ ਦੀ ਯੋਜਨਾ ਰੂਸੀ ਖੁਫੀਆ KGB ਅਤੇ ਰਾਹ ਨੇ ਜਿਹੜੇ ਨਾਕਾਮ ਬਣਾ ਦਿੱਤੀ ਹੈ। ਸੋ ਇਸ ਛੱਡੇ ਗਏ ਸ਼ੋਸ਼ੇ ਨੂੰ ਸਮਝਣ ਦੀ ਆਪਾਂ ਕੋਸ਼ਿਸ਼ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ ਵੀਕਐਂਡ ਤੋਂ ਬਾਅਦ ਸਾਡਾ ਪਹਿਲਾ ਪ੍ਰੋਗਰਾਮ ਹੈ ਔਰ ਇਸ ਪ੍ਰੋਗਰਾਮ ਨੂੰ ਅੱਜ ਦੇ ਪ੍ਰੋਗਰਾਮ ਨੂੰ ਵੀਰ ਜਸਵਿੰਦਰ ਸਿੰਘ ਬੈਣੀਪਾਲ ਉਹਨਾਂ ਵੱਲੋਂ ਸਪਾਂਸਰ ਕੀਤਾ ਗਿਆ ਹੈ। ਇਹ ਸਾਰਾ ਨੌਜਵਾਨਾਂ ਦਾ ਉਹੀ ਜਮਾਵੜਾ ਹੈ ਜਿਹੜਾ ਡਿਟਰੋਇਟ ਦੇ ਵਿੱਚ ਪੰਥਕ ਵਿਚਾਰਾਂ ਲਈ ਇਕੱਠਾ ਹੋਇਆ ਔਰ ਉਹਨਾਂ ਨੇ ਲਿਬਰਲੀ ਜਿਹੜਾ ਇਸ ਟੀਵੀ 84 ਦੀਆਂ ਪੰਥਕ ਸੇਵਾਵਾਂ ਨੂੰ ਰੈਕਗਨਾਈਜ਼ ਕਰਦੇ ਆ ਉਸ ਦੇ ਲਈ ਡੋਨੇਟ ਕੀਤਾ ਔਰ ਅਸੀਂ ਸਮੁੱਚੀ ਟੀਮ ਜਿਨ੍ਹਾਂ ਨੇ ਇਹ ਪ੍ਰੋਗਰਾਮ ਆਰਗੇਨਾਈਜ਼ ਕੀਤਾ ਔਰ ਖ਼ਾਸ ਤੌਰ ਤੇ ਜਸਵਿੰਦਰ ਸਿੰਘ ਬੈਣੀਪਾਲ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਵੀਕਐਂਡ ਬੜਾ ਦਿਲਚਸਪ ਸੀ ਕਿਉਂਕਿ ਸਾਰੀਆਂ ਨਜ਼ਰਾਂ ਇੱਕ ਪਾਸੇ ਮਲੇਸ਼ੀਆ ਵੱਲ ਲੱਗੀਆਂ ਹੋਈਆਂ ਸੀ ਜਿੱਥੇ ਕਿ ਏਸ਼ੀਆਨ ਜਿਹੜੇ ਆਲਮੋਸਟ 10 ਮੁਲਕ ਉਹਦੇ 'ਚ ਹੁਣ ਈਸਟ ਤੈਮੂਰ ਨੂੰ ਵੀ ਸ਼ਾਮਲ ਕਰ ਲਿਆ ਗਿਆ। ਉਹਨਾਂ ਦੀ ਜਿਹੜੀ ਹੈ ਉਹਨੂੰ ਸਮਿਟ ਕਹੀਏ ਸਿਖਰ ਸੰਮੇਲਨ ਕਹੀਏ ਮੀਟਿੰਗ ਕਹੀਏ ਜਾਂ ਇੱਕ ਐਗਜ਼ੀਬਿਸ਼ਨ ਕਹੀਏ ਇਸ ਸਾਰੇ ਨੂੰ ਲੈ ਕੇ ਸਭ ਦੀਆਂ ਨਜ਼ਰਾਂ ਉੱਧਰ ਲੱਗੀਆਂ ਹੋਈਆਂ ਸੀ ਕਿਉਂਕਿ ਇਸ ਸ਼ਾਇਦ ਕਿਸੇ ਦੀ ਦਿਲਚਸਪੀ ਨਾ ਹੁੰਦੀ ਜਿਵੇਂ ਬ੍ਰਿਕਸ ਦੇ ਵਿੱਚ ਹੈ ਜਾਂ ਦੂਸਰੀਆਂ ਨੈਟੋ ਦੀਆਂ ਮੀਟਿੰਗਸ ਨੂੰ ਲੈ ਕੇ ਹੁੰਦੀ ਹੈ ਪਰ ਕਿਉਂਕਿ ਪ੍ਰੈਜ਼ੀਡੈਂਟ ਟਰੰਪ ਜਿਹੜੇ ਬਹੁਤ ਜ਼ਿਆਦਾ ਕੋਈ ਟਰੈਵਲ ਕਰਨਾ ਪਸੰਦ ਨਹੀਂ ਕਰਦੇ ਕਈ ਵਾਰ ਉਹ ਆਪਣੀ ਵਿਜ਼ਿਟ ਜਿਵੇਂ G7 ਲਈ ਜੇ ਉਹ ਕੈਨੇਡਾ ਗਏ ਤੇ ਉਹਨਾਂ ਨੇ ਜਿਹੜੀ 2 ਦਿਨ ਦਾ ਉਹਨਾਂ ਦਾ ਉੱਥੇ ਸੀ ਮੌਜੂਦਗੀ ਉਹਨੂੰ ਵੀ ਕੱਟ ਕਰਕੇ ਇੱਕ ਦਿਨ ਬਾਅਦ ਹੀ ਵਾਪਸ ਆ ਗਏ ਕਿ ਭਾਈ ਐਮਰਜੈਂਸੀ ਆ ਗਈ ਕਿਉਂਕਿ ਪ੍ਰੈਜ਼ੀਡੈਂਟ ਟਰੰਪ ਪ੍ਰਾਈਵੇਟ ਵੀ ਨੇ ਆਪਣੇ ਵਾਈਟ ਹਾਊਸ ਨੂੰ
ਪਸੰਦ ਵੀ ਕਰਦੇ ਨੇ। ਹੁਣ ਤਾਂ ਉਹਦਾ ਇੱਕ ਹਿੱਸਾ ਦੇਖ ਕੇ ਆਪਣਾ ਸਪੈਸ਼ਲ ਬਾਲਰੂਮ ਬਣਾਇਆ ਜਾ ਰਿਹਾ ਜਿਸ ਨੂੰ ਲੈ ਕੇ ਅਮਰੀਕਾ ਦੇ ਵਿੱਚ ਅੱਡ ਡਰਾਵਾਂ ਨੇ। ਪਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜਿੱਥੇ ਫਿਰ ਪ੍ਰੈਜ਼ੀਡੈਂਟ ਟਰੰਪ ਜਾਂਦੇ ਨੇ ਉਹਨਾਂ ਦੇ ਜਾਣ ਤੋਂ ਪਹਿਲਾਂ ਵੀ ਇੱਕ ਪੂਰੀ ਮੀਡੀਆ ਬਜ਼ ਹੁੰਦੀ ਹੈ ਵੀ ਕੀ ਹੋਏਗਾ, ਕੀ ਕਹਿਣਗੇ, ਔਰ ਫਿਰ ਜਦੋਂ ਹੁੰਦੇ ਨੇ ਉਦੋਂ ਵੀ ਬਾਕੀ ਸਾਰਾ ਏਜੰਡਾ ਬੈਕ ਬਰਨਰ ਤੇ ਚਲਾ ਜਾਂਦਾ ਹੈ। ਸੈਂਟਰ ਆਫ ਫੋਕਸ ਟਰੰਪ ਹੁੰਦੇ ਨੇ। ਤੇ ਫਿਰ ਟਰੰਪ ਕਿਉਂਕਿ ਜਿਨ੍ਹਾਂ ਦਾ ਤਕੀਆ ਕਲਾਮ ਗ੍ਰੇਟ ਮੈਨ, ਗੁੱਡ ਮੈਨ, ਮਾਈ ਫਰੈਂਡ ਇਹ ਸਾਰਾ ਹੁੰਦਾ ਹੈ, ਤੇ ਫਿਰ ਜਿਹੜੇ ਐਕਸਪਰਟ ਨੇ ਉਹ ਇਹ ਲਫ਼ਜ਼ ਤਾਂ ਉਹ ਹਰ ਇੱਕ ਦੇ ਲਈ ਵਰਤ ਕੇ ਭਾਵੇਂ ਫਿਰ ਠੁੱਡੀ ਮਾਰਦੇ ਨੇ, ਲੇਕਿਨ ਜਿਹੜੇ ਐਨਾਲਿਸਟ ਨੇ ਉਹ ਵੀ ਇਹ ਸਮਝਣ ਦੀ ਕੋਸ਼ਿਸ਼ ਕਰਦੇ ਨੇ ਉਹਨਾਂ ਦੀ ਬਾਡੀ ਲੈਂਗੁਏਜ ਤੋਂ, ਉਹਨਾਂ ਦੇ ਮੁਖਾਰਬਿਨ ਚੋਂ ਨਿਕਲੇ ਲਫ਼ਜ਼ਾਂ ਤੋਂ ਕਿ ਉਸ ਦੇ ਮਾਨੇ ਕੀ ਨੇ। ਔਰ ਮੇਰਾ ਖਿਆਲ ਹੈ ਵੀ ਜਿਹੜੀਆਂ ਹੋਸਟ ਕੰਟਰੀਜ਼ ਹੁੰਦੀਆਂ ਉਹ ਵੀ ਸੂਲੀ ਤੇ ਟੰਗੀਆਂ ਹੁੰਦੀਆਂ, ਉਹ ਵੀ ਉਦੋਂ ਤੱਕ ਜਿਹੜਾ ਉਹਨਾਂ ਦਾ ਸਾਹ ਰੁਕਿਆ ਹੁੰਦਾ ਹੈ ਕਿ ਜਦੋਂ ਤੱਕ ਸਭ ਕੁਝ ਸਫਲ ਹੋ ਕੇ ਪ੍ਰੈਜ਼ੀਡੈਂਟ ਟਰੰਪ ਉੱਥੋਂ ਜਿਹੜੇ ਨੇ ਆਪਣੇ ਅੱਗੇ ਜਿਹੜਾ ਮੂਵ ਨਹੀਂ ਕਰ ਜਾਂਦੇ, ਔਰ ਉਸ 'ਚ ਕਿਹਨੂੰ ਉਹਨਾਂ ਨੇ ਵਡਿਆਇਆ, ਕਿਹਨੂੰ ਛੁੱਟਿਆਇਆ, ਇਸ ਦੀ ਚਰਚਾ ਫਿਰ ਉਹਨਾਂ ਦੇ ਬਾਅਦ 'ਚ ਹੁੰਦੀ ਰਹਿੰਦੀ ਹੈ। ਔਰ ਜ਼ਾਹਰ ਹੈ ਕਿ ਪ੍ਰੈਜ਼ੀਡੈਂਟ ਟਰੰਪ ਦਾ ਕੋਈ ਉਹ ਆਪਣੇ ਆਪ 'ਚ ਕੋਈ ਏਸ਼ੀਆਨ ਉਹਨਾਂ ਦੇ ਲਈ ਕੋਈ ਅਹਿਮੀਅਤ ਵਾਲਾ ਨਹੀਂ ਸੀ ਉਹਦੇ 'ਚ, ਲੇਕਿਨ ਉਹਨਾਂ ਨੇ ਕਿਉਂਕਿ ਈਸਟ ਦੀਆਂ ਕੰਟਰੀਜ਼ ਜਿਨ੍ਹਾਂ ਦੇ ਵਿੱਚ ਹੁਣ ਉਹ ਆਲਰੇਡੀ ਉੱਥੋਂ ਮਲੇਸ਼ੀਆ ਤੋਂ ਨਿਕਲ ਕੇ ਜਾਪਾਨ ਦੇ ਕਿੰਗ ਨੂੰ ਵੀ ਮਿਲੇ, ਔਰ ख़ास ਤੌਰ 'ਤੇ ਜਾਪਾਨ ਦੀ ਹਿਸਟਰੀ 'ਚ ਪਹਿਲੀ ਵਾਰ ਇੱਕ ਲੇਡੀ ਪ੍ਰਾਈਮ ਮਿਨਿਸਟਰ ਬਣੀ। ਔਰ ਜਾਪਾਨ ਦੇ ਨਾਲ ਇਕੱਲਾ ਇਹੀ ਨਹੀਂ ਵੀ ਅਮਰੀਕਾ ਨੇ ਹੀਰੋਸ਼ੀਮਾ ਨਾਗਾਸਾਕੀ 'ਚ ਬੰਬ ਸੁੱਟ ਕੇ ਜਿਹੜਾ ਪਹਿਲਾ ਹੁਣ ਤੱਕ ਇੱਕੋ ਇੱਕ ਐਟਮ ਦਾ ਇਸਤੇਮਾਲ ਹੋਇਆ ਉੱਥੇ ਹੀ ਹੋਇਆ, ਪਰ ਜਾਪਾਨ ਬੜਾ ਕਰੂਸ਼ਲ ਹੈ ਅਮਰੀਕਾ ਦੇ ਲਈ। ਜਾਪਾਨ ਨੂੰ ਉਹ ਚਾਈਨਾ ਦੇ ਖਿਲਾਫ ਐਜ਼ ਏ ਬੁਲਵਾਕ ਵੀ ਅਮਰੀਕਨ ਨੀਤੀ ਕਾਰਡ ਇਸਤੇਮਾਲ ਕਰਦੇ ਨੇ। ਔਰ ਜਾਪਾਨ ਜਿਹਦੇ 'ਚ ਆਈਲੈਂਡ ਨੇ ਉਹਨਾਂ 'ਚ ਲਗਭਗ 50,000 ਅਮਰੀਕਨ ਫੌਜ ਅੱਡ ਉਹਨਾਂ ਦੇ ਜਾਪਾਨ ਦੇ ਆਈਲੈਂਡਸ ਦੇ ਉੱਤੇ ਤਾਇਨਾਤ ਹੈ। ਔਰ ਜਾਪਾਨ ਦਾ ਜਿਹੜਾ ਉਹਨਾਂ ਦੀ ਇੱਕ ਸਟੇਜ 'ਤੇ ਤਾਂ ਇਕੋਨਮੀ ਬੜੀ ਤੇਜ਼ੀ ਨਾਲ ਅੱਗੇ ਗਈ ਸੀ ਜਦੋਂ ਅਸੀਂ 90ਵਿਆਂ ਦੇ ਵਿੱਚ ਗੱਲ ਸੋਚਦੇ ਸੀ, ਦੇਖਦੇ ਸੀ, ਪਰ ਫਿਰ ਝਟਕੇ ਝੁਟਕੇ ਵੀ ਉਹਨਾਂ ਨੇ ਖਾਧੇ। ਔਰ ਕਿਉਂਕਿ ਜਿਹੜੀ ਟੈਰਿਫ ਪਾਲਿਸੀ ਹੈ ਉਹਦੇ ਥੱਲੇ ਜਾਪਾਨ ਹੋਏ ਜਾਂ ਸਾਊਥ ਕੋਰੀਆ ਹੋਏ ਜਿਹੜੇ ਫਰੈਂਡਲੀ ਮੁਲਕ ਵੀ ਸੀ, ਟਰੰਪ ਦੀ ਜਿਹੜੀ ਤੇਗ ਹੈ ਉਹ ਬਿਨਾਂ ਕਿਸੇ ਵਿਤਕਰੇ ਦੇ ਟੈਰਿਫ ਤੇਗ ਚਾਰੇ ਪਾਸੇ ਘੁੰਮ ਰਹੀ ਆ। ਔਰ ਇੱਕ ਵੀਕਐਂਡ ਜਿਹੜੀ ਡਿਵੈਲਪਮੈਂਟ ਕਿਉਂਕਿ ਇਸ ਏਸ਼ੀਆਨ ਦੇ ਵਿੱਚ ਮਾਰਕ ਕਾਰਨੀ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਵੀ ਗਿਆ ਹੋਏ ਸੀ, ਪਰ ਕੈਨੇਡਾ ਨਾਲ ਫਿਰ ਜਿਹੜਾ ਹੈ ਉਹ ਬਿਟਰਨੈਸ ਪੈਦਾ ਹੋਈ ਹੈ ਕਿਉਂਕਿ ਉਹਨਾਂ ਦੇ ਜਿਹੜਾ ਇੱਕ ਐਡ ਰਨ ਹੋ ਰਹੀ ਸੀ ਪ੍ਰੈਜ਼ੀਡੈਂਟ ਰੀਗਨ ਦੇ ਹਵਾਲੇ ਨਾਲ, ਜਿਹਦੇ 'ਚ ਕਿ ਉਹਨਾਂ ਨੇ ਖੁੱਲ੍ਹੇ ਵਪਾਰ ਦੀ ਗੱਲ ਕੀਤੀ ਸੀ ਤੇ ਟੈਰਿਫ ਪਾਲਿਸੀ ਨੂੰ ਨਕਾਰਿਆ ਸੀ। ਸੋ ਪ੍ਰੈਜ਼ੀਡੈਂਟ ਟਰੰਪ ਨੇ ਉਸ ਦਾ ਜਿਹੜਾ ਹੈ ਉਹ ਉਸ ਤੋਂ ਅਫੈਂਡ ਹੋਏ। ਉਹਨਾਂ ਨੇ ਕਿਹਾ ਵੀ ਡਰਟੀ ਕੈਨੇਡਾ ਇਹ ਐਡ ਦੇ ਰਿਹਾ, ਮੈਂ 10% ਟੈਰਿਫ ਹੋਰ ਲਾ ਰਿਹਾ। ਸੋ ਹੁਣ ਕੈਨੇਡਾ 'ਚ ਆਪਣੀ ਕਿਸਮ ਦੇ ਚੈਲੰਜ ਨੇ। ਇੱਕ ਪਾਸੇ ਮਾਰਕ ਕਾਰਨੀ ਦੀ ਜਿਹੜੀ ਭਾਰਤ ਪੱਖੀ ਨੀਤੀ ਦਾ ਨਤੀਜਾ ਹੈ ਕਿ ਵਾਇਲੈਂਸ ਉੱਥੇ ਬਹੁਤ ਜ਼ਿਆਦਾ ਵਧੀ ਹੈ। ਅੱਜ ਵੀ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਦੇ ਐਬਸਫੋਰਡ ਦੇ ਵਿੱਚ ਇੱਕ ਸਿੱਖ ਕਾਰੋਬਾਰੀ ਨੂੰ ਗੋਲੀਆਂ ਦੇ ਨਾਲ ਮਾਰਿਆ ਗਿਆ। ਕਈ ਥਾਂ ਤੇ ਗੋਲੀਆਂ ਚੱਲਣ ਦੀਆਂ ਜਿਹੜੀਆਂ ਨੇ ਉਹ ਖਬਰਾਂ ਨੇ ਕੋਸਟ ਟੂ ਕੋਸਟ, ਕਿਉਂਕਿ ਜਿਹੜਾ ਮਾਰਕ ਕਾਰਨੀ ਨੇ ਬਿਨਾਂ ਇੰਡੀਆ ਨੂੰ ਅਕਾਊਂਟੇਬਲ ਬਣਾਇਆ, ਜਿਸ ਅੰਦਾਜ਼ ਦੇ ਵਿੱਚ ਭਾਰਤ ਦੇ ਨਾਲ ਡਿਪਲੋਮੈਟਿਕ ਸੰਬੰਧ ਕਾਇਮ ਕੀਤੇ। ਉਹਨਾਂ ਦਾ ਐਂਬੈਸਡਰ ਹਾਈ ਕਮਿਸ਼ਨਰ ਪਟਨਾਇਕ ਉਹ ਆ ਕੇ ਇੱਥੇ ਖੁੱਲ੍ਹੇਆਮ ਕਹਿੰਦਾ ਕਿ ਜੀ ਹਰਦੀਪ ਨਿੱਜਰ ਦੇ ਮਾਮਲੇ 'ਚ ਕੋਈ ਸਬੂਤ ਸਾਨੂੰ ਨਹੀਂ ਦਿੱਤਾ ਗਿਆ, ਜਿਹੜਾ ਕਿ ਕੈਨੇਡੀਅਨ ਸੋਇਲ ਦੇ ਉੱਤੇ ਇਹ ਗੱਲ ਕਹਿਣੀ। ਕੈਨੇਡੀਅਨ ਕੋਰਟ ਸਿਸਟਮ, ਉਹਨਾਂ ਦੀ ਇਨਵੈਸਟੀਗੇਟਿਵ ਟੀਮਸ, ਉਹਨਾਂ ਦੇ ਪ੍ਰਾਈਮ ਮਿਨਿਸਟਰ ਜਿਹਨੇ ਪਾਰਲੀਮੈਂਟ 'ਚ ਇਨਕਸ਼ਾਫ ਕੀਤਾ, RCMP ਸੀਸਸ, ਉਹਨਾਂ ਵੱਲੋਂ ਦਿੱਤੇ ਸਬੂਤ ਸਭ ਨੂੰ ਛੁੱਟਿਆ ਆਂਦਾ। ਔਰ ਸ਼ਾਇਦ ਇਸ ਦਾ ਐਡਵਾਂਟੇਜ ਲੈ ਕੇ ਜਿਹੜਾ ਭਾਰਤ ਦਾ ਅਮਿਤ ਸ਼ਾਹ ਹੋਮ ਮਿਨਿਸਟਰ, ਜਿਸ ਦੀਆਂ ਇਹ ਸਾਰੀਆਂ ਕ੍ਰੀਏਟ ਕੀਤੀਆਂ ਹੋਈਆਂ ਗੈਂਗਸ ਨੇ, ਉਹ ਇਸ ਦਾ ਪੂਰਾ ਫਾਇਦਾ ਚੁੱਕ ਰਹੇ ਨੇ। ਸੋ ਇਹ ਕੈਨੇਡਾ ਦੇ ਨਾਲ ਜਿਹੜਾ ਉਹ ਉੱਥੇ ਵੀ ਕੋਈ ਮਾਰਕ ਕਾਰਨੀ ਦੇ ਨਾਲ ਕੋਈ ਟਰੰਪ ਦਾ ਕੋਈ ਪਲੇਜ਼ੈਂਟ ਜਿਹੜਾ ਬਾਡੀ ਲੈਂਗੁਏਜ ਜਾਂ ਦੂਜੀ ਕੋਈ ਗੱਲ ਦੇਖਣ 'ਚ ਨਹੀਂ ਆਈ। ਹਾਂ, ਇਹ ਸਾਰੇ ਦੇ ਦੌਰਾਨ ਜਿਹੜਾ
ਟਰੰਪ ਬਹੁਤ ਖੁਸ਼ ਨਜ਼ਰ ਆਏ ਜਦੋਂ ਉਹਨਾਂ ਦਾ ਮਲੇਸ਼ੀਆ ਕੁਆਲਾਲੰਪੁਰ ਉਹਨਾਂ ਦਾ ਸਵਾਗਤ ਹੋਇਆ। ਤੇ ਜ਼ਾਹਰ ਹੈ ਜਿਹੜੇ ਦੋਨੋਂ ਪਾਸੇ ਲੇਡੀਜ਼ ਜਾਂ ਜੈਂਟਲਮੈਨ ਡਾਂਸ ਦੇ ਮੋਡ 'ਚ ਸੀ, ਅਮਰੀਕਨ ਝੰਡੇ ਵੀ ਸੀ, ਇੰਡੋਨੇਸ਼ੀਅਨ ਝੰਡੇ ਵੀ ਸੀ। ਸੋ ਪ੍ਰੈਜ਼ੀਡੈਂਟ ਟਰੰਪ ਨੇ ਬਰਾਬਰ ਉਹਨਾਂ ਦੇ ਜਾ ਕੇ ਡਾਂਸ ਕੀਤਾ, ਜਿਹੜਾ ਚਾਰੇ ਪਾਸੇ ਵਾਇਰਲ ਹੋਇਆ ਕਿ ਭਾਈ, ਔਰ ਬਿਲਕੁਲ ਫਿਟ ਫੈਟ ਅੰਦਾਜ਼ ਦੇ ਵਿੱਚ। ਸੋ ਔਰ ਉਹਨਾਂ ਨੇ ਮਲੇਸ਼ੀਆ ਦੇ ਪ੍ਰਾਈਮ ਮਿਨਿਸਟਰ ਦੀ ਵੀ ਤਾਰੀਫ ਕੀਤੀ, ਔਰ ਜਿਹੜਾ ਖਾਸ ਤੌਰ 'ਤੇ ਥਾਈਲੈਂਡ ਔਰ ਕੰਬੋਡੀਆ ਉਹਨਾਂ ਦੇ ਵਿਚਾਲੇ ਜਿਹੜਾ ਬਾਰਡਰਸ ਦੇ ਉੱਤੇ, ਹਾਲਾਂਕਿ ਉੱਥੇ 2-3 ਹਿੰਦੂ ਟੈਂਪਲ ਨੇ ਬਾਰਡਰ 'ਤੇ, ਇੱਕ ਵੱਖਰੀ ਕਹਾਣੀ ਹੈ, ਇਹ ਵੀ ਕਲੋਨੀਅਲ ਮੈਪ ਮੇਕਿੰਗ ਹੀ ਹੈ। ਔਰ ਉਹਨਾਂ ਦੇ ਵਿੱਚ ਇੱਕ ਜੰਗ ਵਰਗਾ ਮਾਹੌਲ ਬਣਿਆ ਸੀ, ਔਰ ਜਿਹੜੀਆਂ 7-8 ਜੰਗਾਂ ਰੁਕਵਾਉਣ ਦੀ ਗੱਲ ਪ੍ਰੈਜ਼ੀਡੈਂਟ ਟਰੰਪ ਕਰਦੇ ਨੇ, ਉਹਦੇ 'ਚ ਜ਼ਾਹਰ ਹੈ ਕਿ ਥਾਈਲੈਂਡ ਔਰ ਕੰਬੋਡੀਆ ਵਿਚਾਲੇ ਕਰਵਾਇਆ ਗਿਆ ਸੀਜ਼ ਫਾਇਰ ਵੀ, ਔਰ ਦੋਨਾਂ ਮੁਲਕਾਂ ਦੇ ਜਿਹੜੇ ਨੇ ਹੈਡ ਉਹਨਾਂ ਨੇ ਉਸ ਪੀਸ ਅਕੋਰਡ ਤੇ ਸਾਈਨ ਵੀ। ਉਹ ਐਗਜ਼ੀਬਿਸ਼ਨਿਸਟ ਸੀ ਸਾਰਾ, ਲੇਕਿਨ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਪ੍ਰੈਜ਼ੀਡੈਂਟ ਟਰੰਪ ਦਾ ਜਿਹੜਾ ਖਾਸ ਤੌਰ 'ਤੇ ਗਜ਼ਾ ਪੀਸ ਪਲਾਨ ਹੈ, ਜਿਹਦੇ 'ਚ 20 ਨੁਕਤਿਆਂ 'ਚੋਂ ਅੱਗੇ ਕਿੰਨੀ ਕੁ ਗੱਲ ਅੱਗੇ ਜਾਏਗੀ, ਲੇਕਿਨ ਇਸ ਤੋਂ ਬਾਅਦ ਦੂਸਰਿਆਂ ਨੂੰ ਵੀ, ਔਰ ਬੜੇ ਫਖਰ ਨਾਲ ਉੱਥੇ ਵੀ ਉਹਨਾਂ ਨੇ ਕਿਹਾ, ਇਹਦੇ 'ਚ ਅਗੇਨ ਉਹਨਾਂ ਨੇ ਭਾਰਤ ਪਾਕਿਸਤਾਨ ਦਾ ਵੀ ਜ਼ਿਕਰ ਕੀਤਾ ਸੀਜ਼ ਫਾਇਰ ਕਰਾਉਣ ਦਾ। ਔਰ ਐਜ਼ ਯੂਜੂਅਲ ਉਹਨਾਂ ਨੇ ਪਾਕਿਸਤਾਨ ਦੇ ਪ੍ਰਾਈਮ ਮਿਨਿਸਟਰ ਔਰ ਫੌਜੀ ਮੁਖੀ ਆਸਮ ਮੁਨੀਰ ਫੀਲਡ ਮਾਰਸ਼ਲ, ਉਹਨਾਂ ਨੂੰ ਅਗੇਨ ਗ੍ਰੇਟ ਮੈਨ ਕਿਹਾ। ਔਰ ਜਿਵੇਂ ਅਸੀਂ ਫਰਾਈਡੇ ਦੇ ਪ੍ਰੋਗਰਾਮ 'ਚ ਦੱਸਿਆ ਸੀ ਕਿ ਵੀ ਮੋਦੀ ਤਾਂ ਭਗੌੜਾ ਰਿਹਾ, ਉਹਨੇ ਵਰਚੁਅਲੀ ਜੁਆਇਨ ਕੀਤਾ, ਜਿਹਦਾ ਕੋਈ ਮਤਲਬ ਨਹੀਂ ਹੈ, ਕਿਉਂਕਿ ਉਹਦੇ 'ਚ ਕੋਈ ਕੱਢਣ ਪਾਉਣ ਨੂੰ ਤਾਂ ਇੱਦਾਂ ਦੀਆਂ ਕਾਨਫਰੰਸਿਸ ਕੋਈ ਨਹੀਂ ਸੀਗਾ ਏਸ਼ੀਆ ਦੇ। ਆਪਣਾ ਜਿਹੜਾ ਕਰੋਨਿਕ ਕੌਨਸਟੀਪੇਸ਼ਨ ਦਾ ਮਾਰਿਆ ਫਾਰਨ ਮਿਨਿਸਟਰ ਐਸ ਜੈ ਸ਼ੰਕਰ, ਉਹਨੂੰ ਜਿਹੜਾ ਜ਼ਰੂਰ ਭੇਜਿਆ। ਉਹਦੀਆਂ ਜਿੰਨੀਆਂ ਵੀ ਮੈਂ ਬਾਡੀ ਲੈਂਗੁਏਜ, ਫੋਟੋ ਆਪ ਜਾਂ ਦੂਜੀਆਂ ਦੇਖੀਆਂ, ਉਹ ਇਵੇਂ ਹੀ ਹੱਸ ਰਿਹਾ ਜਿਵੇਂ ਪੜ੍ਹਿਆਂ ਲਿਖਿਆਂ ਦੀ ਮਹਿਫਲ 'ਚ ਇੱਕ ਅਨਪੜ੍ਹ ਜਿਹਨੂੰ ਕੋਈ ਪਤਾ ਨਾ ਲੱਗੇ ਵੀ ਆਲੇ ਦੁਆਲੇ ਕੀ ਹੋ ਰਿਹਾ, ਪਰ ਉਹ ਦੰਦ ਕੱਢ ਰਿਹਾ ਹੁੰਦਾ। ਔਰ ਇਹ ਮੋਦੀ ਬਾਰੇ ਵੀ ਹੈ ਕਿ ਵੀ ਉਹ ਕਈ ਵਾਰੀ ਸੀਰੀਅਸ ਗੁਫ਼ਤਗੂ ਦੇ ਵਿੱਚ ਵੀ ਦੰਦ ਕੱਢ ਰਿਹਾ ਹੁੰਦਾ ਜਦੋਂ ਖਾਸ ਤੌਰ 'ਤੇ ਫੋਰਨ ਡਿਗਨਿਟਰੀਜ਼ ਨੂੰ ਮਿਲਦਾ। ਉਹਨਾਂ ਦੇ ਆਪਣੇ ਐਕਸਪਰਟਸ ਨੇ ਕਿਹਾ ਵੀ ਇਹਨੂੰ ਸਮਝ ਨਹੀਂ ਆ ਰਹੀ ਹੁੰਦੀ ਕਿ ਬਈ ਇਹ ਕੀ ਹੈ, ਪਰ ਇਹ ਸਮਝਦਾ ਵੀ ਕੋਈ ਜੋਕ ਹੀ ਕੀਤਾ। ਸੋ ਉਹ ਰਵੱਈਆ ਜਿਹੜਾ ਐਸ ਜੈ ਸ਼ੰਕਰ ਅਦਰਵਾਈਜ਼ 3 ਜਨਰੇਸ਼ਨਾਂ ਤੋਂ ਡਿਪਲੋਮੈਟ, ਔਰ ਹੁਣ ਤੱਕ ਕਿਉਂਕਿ ਮੋਦੀ ਦੇ ਨਾਲ ਉਸ ਦੀਆਂ ਸਾਂਝਾਂ ਕੀ ਨੇ, ਜਦੋਂ ਐਂਬੈਸਡਰ ਸੀ ਚਾਈਨਾ ਦੇ ਵਿੱਚ ਔਰ ਮੋਦੀ ਚੀਫ ਮਿਨਿਸਟਰ ਸੀ ਗੁਜਰਾਤ ਦਾ, ਉਦੋਂ 10 ਵਾਰ ਮੋਦੀ ਉੱਥੇ ਗਿਆ। ਔਰ ਇਹਨਾਂ ਦੇ RSS ਦੇ ਆਈਡੀਆਲੋਗ ਸੁਬਰਾਮਨੀਅਮ ਸਵਾਮੀ ਦਾ ਹੀ ਕਹਿਣਾ ਹੈ ਕਿ ਉੱਥੇ ਇਆਸ਼ੀ ਦਾ ਅੱਡਾ ਸੀ। ਔਰ ਹੁਣ ਤਾਂ ਇਹ ਸਾਹਮਣੇ ਆਇਆ ਵੀ ਈਵਨ ਇਹਨਾਂ ਸਾਰਿਆਂ ਦੇ ਬੱਚੇ ਜਿਹੜੇ ਨੇ ਉਹ ਕਿਵੇਂ ਮਫਾਦ ਲੈ ਰਹੇ ਨੇ ਸਿਸਟਮ ਤੋਂ। ਐਸ ਜੈ ਸ਼ੰਕਰ ਦਾ ਮੁੰਡਾ, ਜਿਹਨੂੰ ਉਸ ਥਿੰਕ ਟੈਂਕ ਦਾ ਜਿਹੜਾ ਹੈ ਉਹ ਹੈਡ ਬਣਾਇਆ ਹੋਇਆ, ਜਿਹੜੇ ਥਿੰਕ ਟੈਂਕ ਨੂੰ ਅਡਾਨੀ ਫਾਈਨੈਂਸ ਕਰਦਾ। ਸੋ ਇਹ ਜਦੋਂ ਤੁਸੀਂ ਸਾਰਾ ਕੁਝ ਦੇਖਦੇ ਹੋ ਤਾਂ ਫਿਰ ਤੁਹਾਨੂੰ ਨਜ਼ਰ ਆ ਜਾਂਦਾ ਕਿ ਭਾਈ ਇੱਕ ਦੂਜੇ ਦੇ ਜਿਹੜੇ ਨੇ ਮੂੰਹ ਖਾਂਦਾ, ਅੱਖਾਂ ਸ਼ਰਮਾਉਂਦੀਆਂ। ਇਹੀ ਕਾਰਨ ਹੈ ਕਿ ਨਾ ਮੋਦੀ ਐਸ ਜੈ ਸ਼ੰਕਰ ਨੂੰ ਕੱਢੇ, ਨਾ ਮੋਦੀ ਨੂੰ ਦੂਜੀ ਜਿਹੜੀ RSS ਜਾਂ ਦੂਜਾ ਚੱਲਦਾ ਕਰੇ। ਇਹਦੇ ਬਾਵਜੂਦ ਕਿ ਉਹਦੀ ਬਿਲਕੁਲ ਫੇਲਿਅਰ ਫੋਰਨ ਪਾਲਿਸੀ ਦੀ ਵੀ, ਇਕੋਨਮੀ ਦੀ ਵੀ, ਉਸ ਦੇ ਅਖਲਾਕ ਨੂੰ ਲੈ ਕੇ, ਜਦੋਂ ਅੰਦਰੂਨੀ ਤੌਰ 'ਤੇ ਸੁਬਰਾਮਨੀਅਮ ਸਵਾਮੀ ਵਰਗਾ ਬੰਦਾ ਉਹਨੂੰ ਜਿਹੜਾ ਉਹ ਐਕਿਊਜ਼ ਕਰਦਾ ਫੇਲਡ ਪਾਲਿਸੀ, ਲੈਂਡ ਚਾਈਨਾ ਦੇ ਕੋਲ ਗਵਾਈ, ਪਰ ਇਸ ਸਾਰੇ ਦਾ ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਜਦੋਂ ਤੱਕ ਕਿ ਇਹਨਾਂ ਦਾ ਉਹ ਅਡੰਬਰ ਜਿਹੜਾ ਹੈ ਉਹ ਤੁਰਿਆ ਜਾਂਦਾ। ਕਿਉਂਕਿ ਇਹ ਸਾਰੇ ਹੀ ਇੱਕ ਦੂਜੇ ਦੇ ਨਾਲ ਜਿਹੜੇ ਨੇ ਉਹ ਜੁੜੇ ਹੋਏ ਨੇ ਆਪਣੇ ਆਰਥਿਕ ਹਿੱਤਾਂ ਕਰਕੇ, ਕਾਣੇ ਹੋਣ ਕਰਕੇ। ਔਰ ਜਿਵੇਂ ਪਿਛਲੇ ਦਿਨਾਂ 'ਚ ਇੱਕ ਸਿੱਖ ਇੰਟੈਲੈਕਚੁਅਲ ਇਹ ਕਹਿ ਰਿਹਾ ਸੀ ਕਿ ਸੰਤ ਇਕੱਠੇ ਨਹੀਂ ਹੁੰਦੇ, ਚੋਰ ਤਾਂ ਹਮੇਸ਼ਾ ਹੀ ਇਕੱਠੇ ਹੋ ਜਾਂਦੇ ਨੇ, ਕਿਉਂਕਿ ਉਹਨਾਂ ਦੇ ਹਿੱਤ ਇੱਕ ਦੂਜੇ ਨਾਲ ਜੁੜੇ ਹੁੰਦੇ ਨੇ। ਤਾਂ ਸੰਤ ਨੇ ਜਿਹੜਾ ਉਹ ਸੱਚ ਕਹਿਣਾ ਹੁੰਦਾ, ਉਹਨੂੰ ਕੋਈ ਜ਼ਰੂਰੀ ਨਹੀਂ ਹੁੰਦਾ ਵੀ ਉਹਨੇ ਉਸ ਦਾ ਕੋਈ ਵਿਖਾੜਾ ਕਰਨਾ। ਉਹ ਆਪਣੀ ਇੱਕ ਜਿਹੜਾ ਆਪਣੀ ਇੱਕ ਤੌਰ ਦੇ ਉੱਤੇ ਤੁਰਦੇ ਨੇ। ਹੁਣ ਜਦੋਂ ਅਸੀਂ ਦੇਖ ਰਹੇ ਹਾਂ ਕਿ ਇਸ ਵੇਲੇ ਮੋਦੀ ਮੋਸਟ ਅਨਪੋਪੂਲਰ ਪ੍ਰਾਈਮ ਮਿਨਿਸਟਰ ਹੈ ਹਰ ਲਿਹਾਜ਼ ਨਾਲ, ਇੰਟਰਨੈਸ਼ਨਲੀ ਇੰਡੀਆ ਦਾ ਇਮੇਜ ਟਰਾਂਸਨੈਸ਼ਨਲ ਰਿਪਰੈਸ਼ਨ ਦੇ ਹਵਾਲੇ ਨਾਲ ਕਿੱਥੇ ਪਹੁੰਚਿਆ ਹੋਇਆ, ਔਰ ਇੰਟਰਨੈਸ਼ਨਲ ਮੀਡੀਆ ਬਰਾਬਰ ਇਹ ਕਿਵੇਂ ਅੰਬਾਨੀ, ਅਡਾਨੀ ਔਰ ਇਹ ਸਾਰਾ ਜਿਹੜੀ ਮਾਫੀਆ ਹੈ, ਬਿਜ਼ਨਸ ਮਾਫੀਆ, ਉਹ ਮੁਲਕ ਨੂੰ ਲੁੱਟ ਰਿਹਾ। ਇਹਦੇ ਉੱਤੇ ਈਵਨ ਵਾਸ਼ਿੰਗਟਨ ਪੋਸਟ ਨੇ ਇੱਕ ਬੜੀ ਡੀਟੇਲਡ 12-13 ਪੇਜਸ ਦੀ
ਸਟੋਰੀ ਵੀ ਜਿਹੜੀ ਹੈ ਉਹ ਪਿਛਲੇ ਦਿਨਾਂ 'ਚ ਕੀਤੀ 25 ਅਕਤੂਬਰ ਨੂੰ, ਜਿਸ ਦਾ ਟਾਈਟਲ ਹੀ ਐਕਸਕਲੂਸਿਵ ਹੈ ਵਾਸ਼ਿੰਗਟਨ ਪੋਸਟ ਦੀ ਕਿ ਇੰਡੀਆਜ਼ $3.9 ਬਿਲੀਅਨ ਪਲਾਨ ਟੂ ਹੈਲਪ ਮੋਦੀਜ਼ ਮੁਗਲ ਐਲਾਈ ਆਫਟਰ US ਚਾਰजेस ਕਿ ਵੀ ਹੁਣ ਅਡਾਨੀ ਦੇ ਖਿਲਾਫ ਮੁਕੱਦਮਾ ਚੱਲ ਰਿਹਾ ਨਿਊਯਾਰਕ ਕੋਰਟ 'ਚ ਵੀ ਕਿਵੇਂ ਕਰਪਟ ਕੀਤਾ, ਕਿਵੇਂ ਸੋਲਰ ਪਲਾਂਟ ਲਾਉਣ ਦੇ ਨਾਂ ਥੱਲੇ ਉੱਥੇ ਕਿਹਨਾਂ ਚੀਫ ਮਿਨਿਸਟਰਸ ਨੂੰ ਜਾਂ ਸੈਂਟਰ ਲੈਵਲ ਤੇ ਕਰਪਟ ਕੀਤਾ। ਔਰ ਵਾਸ਼ਿੰਗਟਨ ਪੋਸਟ ਨੇ ਸਾਫ਼ ਕੀਤਾ ਕਿ ਵੀ ਉਹਨਾਂ ਦੇ ਕੋਲ ਇੰਟਰਨਲ ਡਾਕੂਮੈਂਟ ਨੇ, ਉਹ ਸ਼ੋਅ ਕਰਦੇ ਨੇ ਕਿ ਗੌਤਮ ਅਡਾਨੀ ਜਿਸ ਨੇ ਬਿਲੀਅਨਸ ਆਫ ਇਨਵੈਸਟਮੈਂਟ ਦੀ ਜਿਹੜੀ ਹੈ ਉਹ ਉਸ ਨੂੰ ਲਿਆਉਣ ਦਾ ਉਹ ਡਰਾਮਾ ਕੀਤਾ, ਉਸ ਨੂੰ ਭਾਰਤ ਦੀਆਂ ਜਿਹੜੀਆਂ ਖਾਸ ਤੌਰ 'ਤੇ LIC ਔਰ ਇਹ ਹੈ ਕਿ ਵਾਸ਼ਿੰਗਟਨ ਪੋਸਟ ਨੇ ਕਿਹਾ ਅਦਾਨੀ ਬੀਇੰਗ ਹੈਲਪਡ ਬਾਈ ਇੰਡੀਆਜ਼ ਨੀਤੀ ਆਯੋਗ ਐਂਡ ਫਾਈਨੈਂਸ ਮਿਨਿਸਟਰੀ ਆਫੀਸ਼ੀਅਲਸ India's $3.9 billion plan to help Modi's Mughal ally after US charges. Almost $4 billion ਉਹਨੂੰ internal documents detail how Indian officials oversaw a plan to steer billions in investment to Gautam Adani's businesses from the state life insurance agency. ਇਹ ਬਹੁਤ ਪੁਰਾਣਾ ਜਿਹੜਾ ਅਦਾਰਾ ਹੈ ਜਿਹਨੂੰ LIC ਕਹਿੰਦੇ ਨੇ ਔਰ ਬਿਲੀਅਨਸ ਆਫ ਡਾਲਰ $4 ਬਿਲੀਅਨ ਜਿਹੜਾ ਹੈ ਲਾਈਫ ਇੰਸ਼ੋਰੈਂਸ ਵਾਲੀ ਉਸ ਬਾਡੀ ਨੇ ਕੱਢ ਕੇ ਅਡਾਨੀ ਦੇ ਖਾਤੇ 'ਚ ਪਾਏ। ਹੁਣ ਇੱਕ ਪਾਸੇ ਕਰਪਸ਼ਨ ਦੇ ਚਾਰजेस, ਟ੍ਰਾਂਸਨੈਸ਼ਨਲ ਰਿਪਰੈਸ਼ਨ ਦੇ ਉੱਤੇ, ਨਿਖਲ ਗੁਪਤੇ ਦੇ ਉੱਤੇ ਜਿਹੜਾ 3 ਨਵੰਬਰ ਨੂੰ ਟ੍ਰਾਇਲ ਚੱਲਣ ਜਾ ਰਿਹਾ ਸੀ ਉਹਨੂੰ ਵੀ ਇੰਡੀਅਨ ਜਿਹੜਾ ਐਮਬੈਸੀ ਨੇ ਜਿਹੜਾ ਚੌਥੀ ਵਾਰ ਵਕੀਲ ਬਦਲਣ ਦੇ ਨਾਂ ਥੱਲੇ 14 ਨਵੰਬਰ ਤੇ ਪੁਸ਼ ਕੀਤਾ ਜਦੋਂ ਕਿ ਡਿਸਾਈਡ ਹੋਣਾ ਹੈ ਵੀ ਕਿਸ ਤਰੀਕ ਤੋਂ ਟ੍ਰਾਇਲ ਚੱਲੇਗਾ। ਔਰ ਇਹ ਸਾਰੇ ਦੇ ਚੱਲਦਿਆਂ ਜਿੱਥੇ ਕੋਈ ਹੋਰ ਹੁਣ ਡਿਫੈਂਸ ਬਾਕੀ ਨਹੀਂ ਬਚਿਆ, ਹਿੰਦੂ ਮੁਸਲਮਾਨ ਤਾਂ ਕਰ ਹੀ ਰਹੇ ਨੇ। ਬਿਹਾਰ ਦੀਆਂ ਚੋਣਾਂ 'ਚ ਵੀ ਜਿਹੜਾ ਇਹਨਾਂ ਦਾ ਜਲੂਸ ਨਿਕਲਦਾ ਨਜ਼ਰ ਆ ਰਿਹਾ। ਹਾਲਾਂ ਮੈਨੂੰ ਲੱਗਦਾ ਹੈ ਵੀ ਫਾਈਨਲੀ ਇਹ ਮੈਨੇਜ ਕਰ ਲੈਣਗੇ ਇਹਨਾਂ ਨੂੰ, ਜਾਂ ਚਾਹੇ EVM ਹੋਏ ਜਾਂ ਕੋਈ ਹੋਰ ਤਰੀਕਾ ਹੋਏ। ਈਵਨ ਰਾਜ ਸਭਾ ਦੀਆਂ ਚੋਣਾਂ ਜੰਮੂ ਕਸ਼ਮੀਰ 'ਚ ਹੋਈਆਂ ਨੇ, ਯੂਨੀਅਨ ਟੈਰੀਟਰੀ 'ਚ। ਨੈਸ਼ਨਲ ਕਾਨਫਰੰਸ, ਕਾਂਗਰਸ, ਮਹਿਬੂਬਾ ਮੁਫਤੀ ਦੀ PDP, ਇਹਨਾਂ ਦੇ ਸਪੋਰਟ ਦੇ ਨਾਲ 4 ਕੈਂਡੀਡੇਟ ਜਿਹੜੇ ਨੇ ਰਾਜ ਸਭਾ 'ਚ ਜਾਣ ਵਾਲੇ ਸੀ ਔਰ BJP ਦਾ ਕੋਈ ਚਾਂਸ ਨਹੀਂ ਸੀ। ਇਹਨਾਂ ਦੇ ਕੋਲ 22 ਕੇ 24 ਸੀਟਾਂ ਸੀ, ਲੇਕਿਨ ਉਹਨਾਂ ਦਾ ਕੈਂਡੀਡੇਟ 30 ਕੇ 32 ਉਹਨੇ ਵੋਟਾਂ ਲਈਆਂ ਔਰ ਉਹਨਾਂ ਦਾ ਇੱਕ ਜਿਹੜਾ ਬਣ ਗਿਆ ਰਾਜ ਸਭਾ ਮੈਂਬਰ। 3 ਜਿਹੜੇ ਨੇ ਉਹ ਨੈਸ਼ਨਲ ਕਾਨਫਰੰਸ ਦੇ ਨੇ। ਹੁਣ ਇੱਕ ਦੂਜੇ ਨੂੰ ਉਹ ਚਾਰਜ ਲਾ ਰਹੇ ਨੇ ਨੈਸ਼ਨਲ ਕਾਨਫਰੰਸ ਵਾਲੇ ਕਿ ਜੀ ਫਲਾਣਿਆਂ ਨੇ ਧੋਖਾ ਕੀਤਾ ਤੇ ਟਿਮਕੇ ਨੇ ਕੀਤਾ। ਪਰ ਫੈਕਟ ਇਹ ਹੈ ਕਿ ਵੀ ਇਹਨਾਂ ਨੂੰ ਜੇ ਉੱਥੇ ਈਵਨ ਹਾਲਾਂ ਬਹੁਤ ਸਾਰੇ ਰੌਲਾ ਪਾ ਰਹੇ ਨੇ ਜੀ ਮੋਦੀ ਇਹ ਸਾਰਾ ਬਿਹਾਰ ਚੋਣਾਂ ਲਈ ਇਹ ਕਰ ਰਿਹਾ, ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ। ਉਹ ਇਲੈਕਸ਼ਨ ਵੀ ਮੈਨੇਜ ਕਰ ਲੈਣਗੇ ਤੇ ਜੇ ਇਨ ਫੈਕਟ ਉਹ ਲੂਜ਼ਰ ਵੀ ਹੁੰਦੇ ਨੇ ਤੇ ਜਿਸ ਕਿਸਮ ਦਾ ਉੱਥੇ ਕਲਚਰ ਹੈ, ਜਿੰਨੇ ਕੁ ਵਿਖੇ ਲੋਕ ਨੇ ਜਿਹਨੂੰ ਮਰਜ਼ੀ ਖਰੀਦ ਕੇ ਇਧਰਲੀ ਧਿਰ ਦੇ ਨਾਲ ਕਰਕੇ ਸਰਕਾਰ ਬਣਾ ਲੈਣਗੇ। ਔਰ ਨਾ ਵੀ ਹੋਏਗਾ ਤੇ ਭਗਵੰਤ ਮਾਨ ਵਰਗਾ ਜਿਹੜਾ ਚੀਫ ਮਿਨਿਸਟਰ ਜਿਹੜਾ ਹੈ ਕਿਸੇ ਪਾਰਟੀ ਦਾ ਹੱਥ ਕਿਤੇ ਲੱਗੇ ਹੋਏ ਨੇ, ਉਹਨਾਂ ਦੀਆਂ AB ਟੀਮਾਂ ਜਿਹੜੀਆਂ ਨੇ ਉਹ ਖੇਡਦੀਆਂ ਨੇ। ਸੋ ਇਹ ਕੋਈ ਬਹੁਤ ਵੱਡੀ ਗੱਲ ਨਹੀਂ ਹੈ। ਪਰ ਜਿਸ ਲੈਵਲ ਤੇ ਭਾਰਤ ਦੀ ਫਰਸਟ੍ਰੇਸ਼ਨ ਜਾ ਚੁੱਕੀ ਹੈ ਔਰ ਇਸ ਤੋਂ ਇਹ ਲੱਗਦਾ ਹੈ ਕਿ ਵੀ ਇਹਨਾਂ ਨੇ ਹਾਲਾਂ ਉਹਨਾਂ ਦਾ ਪੀਯੂਸ਼ ਗੋਇਲ ਫਿਰ ਵਾਸ਼ਿੰਗਟਨ DC ਸੀ ਪਿਛਲੇ ਦਿਨਾਂ ਜਿਹੜਾ ਟ੍ਰੇਡ ਨੈਗੋਸ਼ੀਏਸ਼ਨ ਦੇ ਵਿੱਚ ਉਲਝਿਆ ਹੋਇਆ। ਟਰੰਪ ਨੇ ਵੀ ਔਰ ਮਾਰਕੋ ਰੂਬੀਓ ਨੇ ਵੀ 2-3 ਵਾਰ ਕਿਹਾ ਕਿ ਜੀ ਇੰਡੀਆ ਨੇ, ਟਰੰਪ ਨੇ ਤਾਂ ਅਗੇਨ ਇਹ ਕਿਹਾ ਵੀ ਮੋਦੀ ਨੇ ਮੇਰੇ ਨਾਲ ਇਕਰਾਰ ਕੀਤਾ ਵੀ ਅਸੀਂ ਜਿਹੜਾ ਰਸ਼ੀਅਨ ਆਇਲ ਬੰਦ ਕਰ ਰਹੇ ਹਾਂ ਬਾਈ ਦਾ ਐਂਡ ਆਫ ਦਾ ਈਅਰ ਓਵਰ ਹੋਏਗਾ। ਔਰ ਮਾਰਕੋ ਰੂਬੀਓ ਨੇ ਵੀ ਇਹੀ ਗੱਲ ਕਹੀ। ਸੋ ਇੱਕ ਪਾਸੇ ਇਹ ਤਰਲੇ ਕਰਨ ਦੇ ਬਾਵਜੂਦ ਵੀ ਕਿ ਭਾਈ ਅਸੀਂ ਨਹੀਂ ਲੈਂਦੇ, ਇਹ ਲੱਗਦਾ ਵੀ ਅਮਰੀਕਾ ਨੇ ਇਹਨਾਂ ਨੂੰ ਕੋਈ ਰਾਹਤ ਨਾ ਦੇਣ ਦਾ ਫੈਸਲਾ ਕੀਤਾ ਹੈ। ਕੱਲਾ ਗੱਲ ਟੈਰਿਫ ਦੀ ਨਹੀਂ, ਟੈਰਿਫ ਤਾਂ ਮੁਲਕ ਦੇ ਉੱਤੇ ਆ, ਉਹ 25 ਲੱਗਾ 30 ਲੱਗ ਫਰਕ ਨਹੀਂ ਪੈਂਦਾ। ਪਰ ਦੇयर इज ਮੋਰ ਟੂ ਇਟ ਦੈਨ ਮੀਟਸ ਦਾ ਆਈ, ਜਿਹਨੂੰ ਅੰਗਰੇਜ਼ੀ 'ਚ ਕਹਿੰਦੇ ਨੇ। ਕੁਛ ਐਸਾ ਕੁਛ ਹੈ ਜਿਹੜਾ ਕਿ ਇਹਨਾਂ ਨੂੰ ਇਹ ਇੰਨੇ ਕੁ ਖੌਫਜ਼ਦਾ ਨੇ। ਮੋਦੀ ਤਾਂ ਲੁੱਕ ਗਿਆ ਜਾ ਕੇ ਔਰ ਕਿੰਨੀਆਂ ਮੀਟਿੰਗ UN ਜਨਰਲ ਅਸੈਂਬਲੀ ਔਰ SCO ਔਰ ਹੁਣ ਏਸ਼ੀਆਡ ਔਰ ਅਦਰਵਾਈਜ਼ ਇਹ ਸਾਰਿਆਂ ਤੋਂ ਭਗੌੜਾ ਹੈ। ਲੇਕਿਨ ਜਿਹੜਾ ਅੱਜ ਇਹਨਾਂ ਨੇ ਜਿਹੜਾ ਸ਼ਗੂਫਾ ਜਾਂ ਜਿਹੜੀ ਕਹਾਣੀ, ਕਿਉਂਕਿ ਅਲਟੀਮੇਟਲੀ
ਹੁਣ ਮੀਡੀਆ 'ਚ ਹੋਣ ਕਰਕੇ 35 ਸਾਲ ਤੋਂ ਇਹ ਸਮਝ ਲੱਗ ਜਾਂਦੀ ਹੈ ਵੀ ਜਿਹੜੀ ਵੀ ਕੋਈ ਸਟੋਰੀ ਪਬਲਿਸ਼ ਹੁੰਦੀ ਹੈ ਜਾਂ ਡਿਸਕਸ ਹੁੰਦੀ ਹੈ ਉਹ ਪਲਾਂਟਡ ਹੈ, ਉਹਦਾ ਸੋਰਸ ਕੀ ਹੈ। ਔਰ ਉਸ ਤੋਂ ਤੁਸੀਂ ਹੁਣ ਜੇ ਵਾਸ਼ਿੰਗਟਨ ਪੋਸਟ ਦੀ ਸਟੋਰੀ ਹੈ, ਜ਼ਾਹਰ ਹੈ ਵਾਸ਼ਿੰਗਟਨ ਪੋਸਟ ਇਨਸਾਈਡਰ ਹੈ, ਇਹਨਾਂ ਦੇ ਕੋਲ ਉਹ ਜਾਣਕਾਰੀ ਵੀ ਹੈ। ਇਹਨਾਂ ਦੇ ਜਰਨਲਿਸਟ ਜਿਹੜੇ ਨੇ ਉਹ ਇਨਵੈਸਟੀਗੇਟਿਵ ਜਰਨਲਿਸਟ ਨੇ, ਉਹ ਲੱਭ ਕੇ ਲਿਆਉਂਦੇ ਨੇ, ਰਿਕਾਰਡਸ ਤੱਕ ਜਾਂਦੇ ਨੇ ਔਰ ਕੋਈ ਓਵਰਨਾਈਟ ਸਟੋਰੀ ਨਹੀਂ ਕਰਦੇ। ਜੇ ਅਡਾਨੀ ਨੂੰ $4 ਬਿਲੀਅਨ LIC ਵੱਲੋਂ ਦੇਣ ਦਾ ਤੇ ਇਹ ਸਟੋਰੀ ਦੇ ਉੱਤੇ ਘੱਟੋ ਘੱਟ 6 ਹਫ਼ਤੇ ਦਾ ਉਹਨਾਂ ਦਾ ਕੰਮ ਹੋਏਗਾ। ਔਰ ਉਹਦੇ 'ਚ ਉਹਨਾਂ ਦੇ ਆਪਣੇ ਸਾਧਨ ਹੁੰਦੇ ਨੇ, ਉਹ ਈਵਨ ਅਮਰੀਕਨ ਸਰਕਾਰ ਦੇ ਖਿਲਾਫ ਵੀ ਲੱਭ ਕੇ ਲਿਆਉਂਦੇ ਨੇ। ਇਵੇਂ ਹੀ ਨਿਊਯਾਰਕ ਟਾਈਮਜ਼ ਵਰਗੀਆਂ ਪਬਲੀਕੇਸ਼ਨਸ ਨੇ। ਭਾਰਤ ਦੇ ਵਿੱਚ ਤਾਂ ਮਾੜਾ ਮੋਟਾ ਇਨਵੈਸਟੀਗੇਟਿਵ ਜਰਨਲਿਜ਼ਮ ਜਿਹੜੇ ਕਰਨ ਵਾਲੇ ਸੀ, ਉਹਨਾਂ ਨੂੰ ਤਾਂ ਉਹਨਾਂ ਨੇ ਪੈਗਾਸਸ ਜਿਹੜਾ ਸਪਾਈ ਮਾਲਵੇਅਰ ਇਜ਼ਰਾਈਲ ਤੋਂ ਖਰੀਦਿਆ, ਉਹਦੇ ਰਾਹੀਂ ਉਹਨਾਂ ਨੇ ਚੁੱਪ ਕਰਾ ਦਿੱਤਾ। ਉਹਨਾਂ ਦੇ ਕੰਪਿਊਟਰਾਂ 'ਚ ਵਾੜ ਦਿੰਦੇ ਨੇ ਔਰ ਥੋੜ੍ਹਾ ਬਹੁਤ ਉਹ ਪ੍ਰਿੰਟ ਹੈ ਜਾਂ ਦੂਜਾ ਹੈ, ਪਰ ਉਹਨਾਂ ਦਾ ਇੱਕ ਆਪਣਾ ਏਜੰਡਾ ਹੁੰਦਾ ਉਹ ਉੱਥੇ ਕਾ ਕੇ ਉਹ ਵੀ ਸਟਾਪ ਹੋ ਜਾਂਦੇ ਨੇ। ਜੇ ਉਹਦੇ ਬੀਬੀ ਰਾਣਾ ਅਯੂਬ ਵਰਗੀ ਨੇ ਗੁਜਰਾਤ ਫਾਈਲਸ ਦੇ ਥੱਲੇ ਇਨਵੈਸਟੀਗੇਟਿਵ ਜਰਨਲਿਜ਼ਮ ਕਰਨ ਦੀ ਕੋਸ਼ਿਸ਼ ਕੀਤੀ, ਟਰੂਥ ਲੱਭਣ ਦੀ ਕਿ 2002 'ਚ ਮੋਦੀ ਔਰ ਅਮਿਤ ਸ਼ਾਹ ਦਾ ਕੀ ਰੋਲ ਸੀ, ਤੇ ਅਸੀਂ ਦੇਖਦੇ ਹਾਂ ਕਿ ਭਾਈ ਉਹਦਾ ਅਲਟੀਮੇਟਲੀ ਉਹ ਔਨ ਦਾ ਰਨ ਹੀ ਹੁੰਦੀ ਆ ਵਿਚਾਰੀ, ਉਹ ਛਾਪਣ ਤੋਂ ਵੀ ਕਿਸੇ ਨੇ ਨਾ ਕਰ ਦਿੱਤੀ। ਸੋ ਇਹ ਜਿਹੜੀਆਂ ਫਿਰ ਇਹਨਾਂ ਦੇ ਪਲਾਂਟ ਹੁੰਦੀਆਂ ਨੇ ਖਬਰਾਂ, ਉਹ ਭਾਵੇਂ ਹੁਣ ਇਹਨਾਂ ਦੇ ਹਿੰਦੁਸਤਾਨ ਟਾਈਮਜ਼ ਹੋਏ, ਇੰਡੀਅਨ ਐਕਸਪ੍ਰੈਸ ਹੋਏ, ਬਾਕੀ ਪਬਲੀਕੇਸ਼ਨ ਹੋਣ, ਉਹ ਵੀ ਮੋਸਟਲੀ ਪਲਾਂਟਡ ਹੁੰਦੀਆਂ ਨੇ। ਤੇ ਜਿਹੜੀ ਪੰਚ ਜਣੇ ਹੈ ਜਾਂ ਜਿਹੜੀ ਕਿ ਇਹਨਾਂ ਦਾ ਮਾਊਥ ਪੀਸ ਹੈ RSS ਦਾ, ਜਿਨ੍ਹਾਂ ਜ਼ਮਾਨਿਆਂ 'ਚ ਅਜੇ RSS ਬਾਰੇ ਬਹੁਤੇ ਜਾਣਦੇ ਵੀ ਨਹੀਂ ਸੀ। ਮੈਂ ਆਪਣੇ ਯੰਗਰ ਡੇਜ਼ 'ਚ ਪੰਚ ਜਣੇ ਉਦੋਂ ਹਿੰਦੀ 'ਚ ਹੀ ਹੁੰਦਾ ਸੀ, ਉਹ ਮੈਂ ਜ਼ਰੂਰ ਪੜ੍ਹਦਾ ਹੁੰਦਾ ਸੀ, ਕਿਉਂਕਿ ਉਹਦੇ ਤੋਂ ਤੁਹਾਨੂੰ ਅੰਦਾਜ਼ਾ ਹੁੰਦਾ ਹੈ ਵੀ ਦੁਸ਼ਮਣ ਕੀ ਸੋਚਦਾ ਹੈ। ਇਹਨਾਂ ਦੀਆਂ ਪਬਲੀਕੇਸ਼ਨਸ ਜਿਹੜੀਆਂ ਨੇ ਉਹਦੇ 'ਚ ਉਦੋਂ ਭਾਰਤੀ ਜਨਸੰਘ ਸੀ, ਜਦੋਂ ਭਾਰਤੀ ਜਨਸੰਘ ਸੀ ਉਹਨਾਂ ਦੀ ਪਬਲੀਕੇਸ਼ਨ ਵੀ ਪੰਜ ਜਣੇ ਸੀ। ਹੁਣ ਪੰਜ ਜਣੇ ਨੇ ਇੱਕ ਸਟੋਰੀ ਪਲਾਂਟ ਕੀਤੀ, ਜਿਸ ਨੂੰ ਬਾਅਦ ਦੇ ਵਿੱਚ ਜਿਹੜਾ ਵੈਬ ਡੈਸਕ ਹੈ ਉਸ ਦੇ ਵਿੱਚ USA, ਸਾਊਥ ਏਸ਼ੀਆ, ਵਰਲਡ ਏਸ਼ੀਆ, ਇੰਡੀਆ, ਇਹਨਾਂ ਸਾਰਿਆਂ ਨੇ ਅੱਗੋਂ ਪਿਕ ਕੀਤਾ। ਔਰ ਦੋ ਉਹਨਾਂ ਦੇ YouTube ਚੈਨਲਸ ਨੇ, ਹਾਲਾਂ ਮੈਂ ਆਫੀਸ਼ੀਅਲੀ ਨਹੀਂ ਦੇਖਿਆ, ਹੋ ਸਕਦਾ ਅੱਜ ਉਹਨਾਂ ਦਾ ਗੋਬਰ ਆਰੀਆ ਜਾਂ ਅਰਨਾਬ ਗੋਸਵਾਮੀ ਜਾਂ ਉਹ ਜਿਹੜਾ ਫਰੋਡੀਆ ਜਿਹਾ ਰਜਤ ਸ਼ਰਮਾ ਕੇ ਕੀ ਹੈਗਾ ਉਹ ਵੀ ਡਿਸਕਸ ਕਰ ਰਹੇ ਹੋਣ। ਲੇਕਿਨ ਮੈਂ ਦੇਖਿਆ ਵੀ ਪਾਕਿਸਤਾਨ ਦੇ ਵੀ ਇੱਕ ਦੋ ਡਿਸਗਰੰਟਡ ਜਰਨਲਿਸਟ ਜਿਨ੍ਹਾਂ ਦਾ ਰੂਸਾ ਆਪਣੇ ਤੌਰ ਤੇ ਭਾਵੇਂ ਪਾਕਿਸਤਾਨ ਦੀ ਹਕੂਮਤ ਨਾਲ ਹੈ, ਉਹ ਪਤਾ ਨਹੀਂ ਕਿਉਂ ਜਿਹੜਾ ਉਹ ਤੁਸੀਂ ਆਪਣਿਆਂ ਦੇ ਨਾਲ ਲੜਦੇ ਹੋ, ਸਮਝ ਆ ਸਕਦੀ ਹੈ, ਤੁਸੀਂ ਬਿਟਰ ਵੀ ਹੁੰਦੇ ਹੋ, ਪਰ ਤੁਸੀਂ ਇੰਡੀਆ ਨੂੰ ਲਾਰਜਰ ਦੈਨ ਲਾਈਫ ਸ਼ੋਅ ਕਰਨ ਦੀ ਕੋਸ਼ਿਸ਼ ਕਰੋ ਜੀ ਉੱਥੇ ਬੜੀ ਡੈਮੋਕ੍ਰੇਸੀ ਹੈ, ਉੱਥੇ ਬੜਾ ਫਲਾਣੇ ਢਿਮਕਾ। ਮੈਂ ਦੇਖ ਰਿਹਾ ਸੀ ਵੀ ਇੱਕ ਦੋ ਉਹਨਾਂ ਨੇ ਵੀ ਡਿਸਕਸ ਕੀਤਾ, ਪਰ ਮੈਨੂੰ ਇਹ ਲੱਗਦਾ ਵੀ ਇਹ ਵਰਥ ਹੈ ਡਿਸਕਸ ਕਰਨਾ, ਕਿਉਂਕਿ ਇਹ ਸਟੋਰੀ ਜਿਹੜੀ ਕਿ ਉਹਨਾਂ ਦੀ ਹੈਡਲਾਈਨ ਹੀ ਇਹ ਹੈ, ਇੰਡੀਆ ਰਸ਼ੀਆ ਫੋਇਲ CIA plot to assassinate Prime Minister Modi, sign of interrogation, ਸਵਾਲੀਆ ਨਿਸ਼ਾਨ। Mysterious death of Terence Jackson in Dhaka fuels speculations। ਹੁਣ ਜਦੋਂ ਤੋਂ ਬੰਗਲਾਦੇਸ਼ ਦੇ ਵਿੱਚ ਔਰ ਨੇਪਾਲ ਦੇ ਵਿੱਚ, ਉਸ ਤੋਂ ਪਹਿਲਾਂ ਸ੍ਰੀਲੰਕਾ ਦੇ ਵਿੱਚ ਤਬਦੀਲੀ ਹੋਈ, ਜਿਹਨੂੰ ਜਿਹੜਾ ਉਹ ਜੈਨ ਜ਼ੀ ਦੇ ਨਾਲ ਜੋੜਿਆ ਗਿਆ ਕਿ ਯੰਗਰ ਮੁੰਡੇ ਕੁੜੀਆਂ ਜਿਹੜੇ 90s ਤੋਂ ਬਾਅਦ ਦੇ ਪੈਦਾ ਹੋਏ ਨੇ, ਉਹਨਾਂ ਨੇ ਇਹਨੂੰ ਲਿਆਂਦਾ। ਲੇਕਿਨ ਇੰਡੀਆ ਦੇ ਵਿੱਚ ਇਹ ਗੱਲ ਰਹੀ ਕਿ ਜੀ ਇਹ ਅਮਰੀਕਾ ਦੀ CIA ਜਿਹੜੀ ਹੈ ਉਹ ਐਕਟਿਵ ਹੈ ਇਸ ਰੀਜਨ 'ਚ, ਉਹਨੇ ਹੀ ਬੰਗਲਾਦੇਸ਼ ਦਾ ਰਾਜ ਪਲਟਾ ਕੀਤਾ। ਔਰ ਕਿਉਂਕਿ ਮੁਹੰਮਦ ਯੂਨਸ ਜਿਹੜੇ ਬੰਗਲਾਦੇਸ਼ ਦੇ ਇਸ ਵੇਲੇ ਚੀਫ ਐਡਵਾਈਜ਼ਰ ਨੇ ਔਰ ਆਉਣ ਵਾਲੇ ਦਿਨਾਂ 'ਚ ਬੰਗਲਾਦੇਸ਼ 'ਚ ਇਲੈਕਸ਼ਨਾਂ ਹੋਣ ਜਾ ਰਹੀਆਂ ਨੇ, ਉਹ ਨੋਬਲ ਲਾਰੀਏਟ ਅਮਰੀਕਾ ਦੇ ਪਸੰਦੀਦਾ, ਉਹਨੇ ਸ਼ੇਖ ਹਸੀਨਾ ਜਿਹੜੀ ਕਿ ਇਹਨਾਂ ਦੀ ਪ੍ਰੋਟੇਜੇ ਸੀ, ਉਹਨੇ ਤਾਂ ਕਿੰਨੇ ਕੇਸ ਬਣਾ ਕੇ ਅੰਦਰ ਦਿੱਤਾ ਹੋਣ ਵਾਲਾ ਕੰਮ ਸੀ, ਉਹ ਤਾਂ ਉਹਦਾ ਰਨ ਸੀ ਵਿਚਾਰਾ। ਇਸੇ ਤਰ੍ਹਾਂ ਨੇਪਾਲ ਦੇ ਵਿੱਚ ਜਿਸ ਤੇਜ਼ੀ ਦੇ ਨਾਲ ਤਬਦੀਲੀ ਹੋਈ, ਜ਼ਾਹਰ ਹੈ ਕਿ ਇੰਡੀਆ ਜਾਂ ਉਹਨਾਂ ਦੀ ਸਪੈਕੂਲੇਸ਼ਨ ਇਹੀ ਰਹੀ। ਔਰ ਫਿਰ ਬੰਗਲਾਦੇਸ਼ ਔਰ ਪਾਕਿਸਤਾਨ ਦੀ ਰਿਲੇਸ਼ਨਸ਼ਿਪ ਦਾ ਇੱਕਦਮ ਜਿਹੜਾ ਲਵੀ ਡਵੀ ਹੋਣਾ ਇਹ, ਔਰ ਫਿਰ ਅਮਰੀਕਾ ਦਾ ਪਾਕਿਸਤਾਨ ਪ੍ਰਤੀ ਪਿਛਲੇ 7-8 ਮਹੀਨੇ 'ਚ ਲਵੀ ਡਵੀ ਹੋਣਾ, ਉਹਨਾਂ ਦੇ ਫੀਲਡ ਮਾਰਸ਼ਲ ਆਸਮ ਮਨੀਰ ਨੂੰ ਲੰਚ ਤੇ ਸੱਦਣਾ, ਔਰ ਸਾਊਦੀ ਅਰੇਬੀਆ ਦੇ ਨਾਲ ਜਿਹੜੀ ਹੈ ਡਿਫੈਂਸ ਪੈਕਟ, ਜਿਸ ਦੇ ਉੱਤੇ ਅਮਰੀਕਾ ਨੇ ਕੋਈ ਨਾ ਪੱਖੀ ਜਾਂ ਹਾਂ ਪੱਖੀ ਕੋਈ ਕਾਮੈਂਟ ਨਹੀਂ ਕੀਤਾ। ਸੋ ਇਸ ਸਾਰੀ ਵੱਡੀ ਗੇਮ 'ਚ
ਮੋਦੀ ਐਂਡ ਕੰਪਨੀ ਨੂੰ ਇਹ ਲੱਗਣ ਲੱਗ ਗਿਆ ਜਾਂ ਉਹਨਾਂ ਨੂੰ ਇਹ ਲਗਾਇਆ ਜਾ ਰਿਹਾ। ਕਿਉਂਕਿ ਦੇਖੋ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਏਜੰਸੀਆਂ ਇੱਕ ਦੂਜੇ ਦੇ ਨਾਲ ਇਨਫੋਰਮੇਸ਼ਨ ਸ਼ੇਅਰ ਕਰਦੀਆਂ ਨੇ। ਫਰੈਂਡਲੀ ਵੀ ਜਿਹੜੇ ਮੁਲਕ ਹੁੰਦੇ ਨੇ ਉਹ ਤਾਂ ਇੰਟੈਲੀਜੈਂਸ ਸ਼ੇਅਰ ਕਰਦੇ ਹੀ ਨੇ। ਈਵਨ ਜਿਸ ਮੁਲਕ ਦੇ ਵਿੱਚ ਹੌਸਟਾਈਲ ਵੀ ਅਪਾਇੰਟ ਹੋਏ ਹੁੰਦੇ ਨੇ ਉਹਨਾਂ ਨੂੰ ਵੀ ਪਤਾ ਹੁੰਦਾ ਵੀ ਇਹ ਫਲਾਂ ਏਜੰਸੀ ਦਾ, ਇਹ ਫਲਾਂ ਦਾ ਹੈਗਾ। ਉਹ ਵੀ ਕਈ ਵਾਰ ਆਪਸ 'ਚ ਜਿਹੜਾ ਹੈ ਉਹ ਇਸ ਲਈ ਵੀ ਤੂੰ ਦੱਸ ਵੀ ਤੇਰੇ ਕੋਲ ਕੀ ਹੈ ਤੇ ਮੈਂ ਦੱਸਦਾ ਮੇਰੇ ਕੋਲ ਕੀ ਹੈ, ਜਿਹੜਾ ਉਹ ਸ਼ੇਅਰ ਕਰਦੇ ਨੇ। ਉਹਨਾਂ 'ਚ ਡਬਲ ਏਜੰਟ ਵੀ ਹੁੰਦੇ ਨੇ ਜਿਹੜੇ ਮਲਟੀਪਲ ਕਰ ਰਹੇ ਹੁੰਦੇ ਨੇ। ਹੁਣ ਕਿਉਂਕਿ ਇਸ ਜਿਹੜੀ ਸਾਰੀ ਸਟੋਰੀ ਹੈ ਕਿ ਵੀ ਮੋਦੀ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਗਈ CIA ਵੱਲੋਂ, ਖ਼ਾਸ ਤੌਰ 'ਤੇ ਜਦੋਂ ਮੋਦੀ ਜਿਹੜਾ ਹੈ ਉਹ ਚਾਈਨਾ ਦੇ ਵਿੱਚ ਗਿਆ ਉਸ ਮੀਟ ਦੇ ਲਈ ਜਿਹੜੀ ਕਿ ਤਿਆਨਜ਼ਿੰਗ ਦੇ ਵਿੱਚ ਹੋਈ। ਔਰ ਜਿਸ ਦਿਨ ਮੋਦੀ ਨੇ ਤਿਆਨਜ਼ਿੰਗ 'ਚ ਉਹ ਗਿਆ 31 ਅਗਸਤ ਨੂੰ, ਉਸ ਦਿਨ ਹੀ ਜਿਹੜਾ ਬੰਗਲਾਦੇਸ਼ ਦੇ ਢਾਕਾ ਕੈਪੀਟਲ ਦੇ ਵਿੱਚ ਜਿਹੜਾ ਅਮਰੀਕਨ ਫੋਰਸਿਸ ਦਾ ਸਪੈਸ਼ਲ ਸਿਕਿਉਰਿਟੀ ਆਫਿਸਰ ਜਿਸ ਦਾ ਨਾਂ ਜਿਹੜਾ ਹੈ ਉਹ ਟੈਰੈਂਸ ਆਰਵੇਲੇ ਜੈਕਸਨ ਸੀ, ਜਿਹੜਾ ਇਨਫੈਕਟ ਬੰਗਲਾਦੇਸ਼ ਕਿਉਂਕਿ ਅਮਰੀਕਨ ਫੌਜ ਮੌਜੂਦ ਹੈ ਉਹਦਾ ਇੱਕ ਹਿੱਸਾ ਹੈ। ਔਰ ਇਹ ਕਿਹਾ ਜਾ ਰਿਹਾ ਕਿ ਸੇਂਟ ਮਾਰਟਿਨ ਆਈਲੈਂਡ ਉਹ ਜਿਹੜਾ ਕਿਸੇ ਵੇਲੇ ਸ਼ੇਖ ਹਸੀਨਾ ਨੇ ਚਾਰਜ ਲਾਇਆ ਸੀ ਕਿ ਜੀ ਅਮਰੀਕਾ ਨੇ ਕਿਹਾ ਮੈਨੂੰ ਕਿ ਜੀ ਸੇਂਟ ਮਾਰਟਿਨ ਆਈਲੈਂਡ ਦੇ ਦਿਓ, ਆਈ ਰਿਫਿਊਜ਼ਡ, ਇਸ ਲਈ ਅਮਰੀਕਾ ਮੇਰਾ ਤਖਤਾ ਪਲਟਣਾ ਚਾਹੁੰਦਾ। ਸੋ ਉਦੋਂ ਤੋਂ ਹੀ ਕਿਉਂਕਿ ਜੋ ਸ਼ੇਖ ਹਸੀਨਾ ਕਹਿ ਰਹੇ ਸੀ ਇੰਡੀਅਨ ਏਜੰਸੀਆਂ ਦੀ ਵਰਜਨ ਹੀ ਦੇ ਰਹੇ ਸੀ। ਹੁਣ ਸੇਂਟ ਮਾਰਟਿਨ ਆਈਲੈਂਡ ਦੇ ਉੱਤੇ ਪਿਛਲੇ ਕੁਝ ਮਹੀਨਿਆਂ 'ਚ ਅਮਰੀਕਨ ਫੌਜਾਂ ਔਰ ਬੰਗਲਾਦੇਸ਼ ਦੀਆਂ ਫੌਜਾਂ ਦੀ ਜੁਆਇੰਟ ਐਕਸਾਈਜ਼ ਚੱਲ ਰਹੀ ਹੈ। ਔਰ ਇਸ ਨੂੰ ਜਿਹੜਾ ਅਮਰੀਕਨ ਸਪੈਸ਼ਲ ਆਫਿਸਰ ਹੈ ਟੈਰੈਂਸ ਆਰਵੇਲੇ ਜੈਕਸਨ ਉਹ ਹੈਡ ਕਰ ਰਿਹਾ ਸੀ। ਔਰ ਜਿਸ ਦਿਨ ਮੋਦੀ ਜਿਹੜਾ ਹੈ ਉਹ ਚਾਈਨਾ ਦੇ ਵਿੱਚ ਸੀ ਔਰ ਪੁਤਿਨ ਵੀ ਉੱਥੇ ਆਇਆ ਅਗਸਤ 31 ਨੂੰ, ਉਸ ਦਿਨ ਹੀ ਢਾਕੇ ਦੇ ਹੋਟਲ ਦੇ ਵਿੱਚ ਇਸ ਅਮਰੀਕਨ ਸਪੈਸ਼ਲ ਸਿਕਿਉਰਿਟੀ ਦਾ ਜਿਹੜਾ ਟੈਰੈਂਸ ਆਰਵੇਲੇ ਜੈਕਸਨ ਹੈ ਉਹਦੀ ਲਾਸ਼ ਮਿਲੀ। ਹੁਣ ਜ਼ਾਹਰ ਹੈ ਵੀ ਇਹ ਹੈ ਤਾਂ ਕੋਈ ਨਾ ਕੋਈ ਐਸਾ ਆਪਰੇਸ਼ਨ ਹੀ, ਉਹ KGB ਦਾ ਹੈ, ਉਹ ਰਾਦ ਹੈ, ਉਹ ਕੀ ਹੈ ਉਸ ਨੂੰ ਜਿਹੜਾ। ਲੇਕਿਨ ਕਿਉਂਕਿ ਉਹਦੀ ਅਦਰ ਦੈਨ ਉਹਨੂੰ ਨੈਚੁਰਲ ਡੈਥ ਦੱਸਣ ਦੇ ਕੋਈ ਅਮਰੀਕਾ ਨੇ ਵੀ ਉਸ ਦੇ ਉੱਤੇ ਕੋਈ ਰਿਐਕਟ ਨਹੀਂ ਕੀਤਾ। ਲੇਕਿਨ ਹੁਣ ਜਿਹੜੀ ਇਹ 5 ਜਣੇ ਦੀ ਸਟੋਰੀ ਜਿਸ ਦੇ ਥੱਲੇ ਇਹ ਆ ਰਿਹਾ ਕਿ ਵੀ ਇਹ ਜਿਹੜੀ ਮਿਸਟੀਰੀਅਸ ਡੈਥ ਸੀ ਮਿਸਟਰ ਟੈਰੈਂਸ ਦੀ, ਇਹ ਐਵੇਂ ਨਹੀਂ ਸੀ। ਉਦੋਂ ਹੀ ਕਿਉਂਕਿ ਮੋਦੀ ਚਾਈਨਾ ਦੇ ਵਿੱਚ ਮੌਜੂਦ ਸੀ, ਪੁਤਿਨ ਮੌਜੂਦ ਸੀ ਔਰ ਮੋਦੀ ਦੀ ਅਸੈਸੀਨੇਸ਼ਨ ਦੀ, ਉਹਨੂੰ ਮਾਰਨ ਦੀ ਸਾਜ਼ਿਸ਼ ਸੀ ਜਿਸ ਨੂੰ KGB ਨੇ ਔਰ ਇੰਡੀਅਨ ਏਜੰਸੀ ਰਾਹ ਨੇ ਮਿਲ ਕੇ ਨਾਕਾਮ ਕਰ ਦਿੱਤਾ। ਔਰ ਉਹਦੇ 'ਚ ਜਿਹੜਾ ਦੂਸਰਾ ਪਾਰਟ ਇਸ ਸਟੋਰੀ ਦਾ ਹੈ, ਮੈਂ ਅੱਖਰ ਬਾਈ ਅੱਖਰ ਨਹੀਂ ਜਾਵਾਂਗਾ, ਜਿਹਦੇ 'ਚ ਇਹ ਹੈ ਕਿ ਜਦੋਂ ਪੁਤਿਨ ਨੇ ਮੋਦੀ ਨੂੰ ਆਪਣੀ ਗੱਡੀ 'ਚ ਬਿਠਾ ਲਿਆ ਔਰ 45 ਮਿੰਟ ਦੋਨਾਂ ਦੀ 1-to-1 ਗੁਫ਼ਤਗੂ ਹੋਈ। ਉਹਦੇ 'ਚ ਇਹ ਕਿਹਾ ਜਾਂਦਾ ਹੈ ਕਿ KGB ਨੇ ਜਿਹੜਾ ਇਹ ਫਾਇਲ ਅਟੈਂਪਟ ਕੀਤਾ ਮੋਦੀ ਦੀ ਅਸੈਸੀਨੇਸ਼ਨ ਦਾ, ਉਹਦੇ ਬਾਰੇ ਜਿਹੜੀ ਹੈ ਪੁਤਿਨ ਨੇ ਬਰੀਫਿੰਗ ਕੀਤੀ ਮੋਦੀ ਨੂੰ ਤਾਂ ਕਿ ਕਿਸੇ ਹੋਰ ਦੇ ਕੰਨਾਂ ਤੱਕ ਨਾ ਪਹੁੰਚੇ ਕਿ ਭਾਈ ਤੈਨੂੰ ਤਾਂ ਮਾਰ ਦੇਣਾ ਸੀ, ਪਰ ਅਸੀਂ ਜਿਹਨੂੰ ਤੈਨੂੰ ਮਾਰਨ ਦਾ ਮਿਸ਼ਨ ਦਿੱਤਾ ਸੀ ਅਮਰੀਕਨ ਇਸ ਸਪੈਸ਼ਲ ਏਜੰਟ ਨੂੰ ਟੈਰੈਂਸ ਜੈਕਸਨ ਨੂੰ, ਅਸੀਂ ਉਹਦਾ ਕੰਮ ਕਰ ਦਿੱਤਾ। ਸੋ ਇਹ ਸਟੋਰੀ ਜਿਹੜੀ ਹੈ ਉਹਨਾਂ ਨੇ ਇਹਦੇ ਦੁਆਲੇ ਹੀ ਘੁਮਾਈ ਹੈ ਕਿ CIA ਦੇ ਫੁੱਟਪ੍ਰਿੰਟ ਸਾਊਥ ਏਸ਼ੀਆ 'ਚ ਨੇ, ਇੰਡੀਆ ਦਾ ਬੈਕਯਾਰਡ ਹੈ ਔਰ US ਇੰਟੈਲੀਜੈਂਸ ਵਿੰਗ ਦਾ ਏਜੰਡਾ ਜਿਹੜਾ ਹੈ ਉਹਨਾਂ ਨੇ PM ਮੋਦੀ ਦੀ ਜਿਹੜੀ ਹੈ ਉਹ ਅਸੈਸੀਨੇਸ਼ਨ ਕਰਨੀ ਸੀ। ਫਿਰ ਉਹਨਾਂ ਨੇ ਕਿਹਾ ਜੇ ਅਸੀਂ ਇਹ ਡਾਟਸ ਜੋੜ ਰਹੇ ਹਾਂ ਕਿ ਕਿਵੇਂ ਉਸ US ਸਿਕਿਉਰਿਟੀ ਮੈਨ ਦੀ ਮਿਸਟੀਰੀਅਸ ਡੈਥ ਹੋਈ। ਔਰ ਇਹ ਸਾਰੇ ਦੇ ਚੱਲਦਿਆਂ ਉਹਨਾਂ ਨੇ ਕਿਹਾ ਕਿ ਬਈ ਇਹ CIA ਗਲੋਬ ਦੇ ਆਲੇ ਦੁਆਲੇ ਨੋਟੋਰੀਅਸ ਡੀਡਸ ਕਰਦੀ ਹੈ ਔਰ ਕਿਉਂਕਿ ਮੋਦੀ ਰਜੀਮ ਅਮਰੀਕਾ ਦੇ ਡਿਕਟੇਟਰ ਨੂੰ ਨਹੀਂ ਮੰਨਦਾ, ਅੜਿਆ ਹੋਇਆ ਔਰ ਇਹ ਜਿਹੜਾ ਫਾਈਨਲੀ ਅਮਰੀਕਾ ਭਾਰਤ ਦੇ ਵਿੱਚ ਉਹਨੂੰ ਡੀਸਟੈਬਲਾਈਜ਼ ਕਰਨਾ ਚਾਹੁੰਦਾ ਹੈ, ਕੇਓਸ ਪੈਦਾ ਕਰਨਾ ਚਾਹੁੰਦਾ ਹੈ। ਔਰ ਉਹ ਜਿਹੜਾ ਮੋਦੀ ਹੈ ਉਹਨੇ ਨੈਸ਼ਨਲਿਸਟ ਏਜੰਡਾ, ਸਟੇਬਿਲਿਟੀ, ਚੌਥੀ ਵੱਡੀ ਇਕੋਨਮੀ ਭਾਰਤ ਬਣਿਆ ਹੋਇਆ, ਤੀਸਰੀ ਬਣ ਜਾਏਗਾ ਬਹੁਤ ਜਲਦੀ, ਇਸ ਸਾਰੇ ਨੂੰ ਅਮਰੀਕਾ ਪਸੰਦ ਨਹੀਂ ਕਰਦਾ। ਔਰ ਉਹਨਾਂ ਨੇ ਜਿਹੜਾ ਇਸ ਦੇ ਉੱਤੇ ਮੋਦੀ ਦੀ ਅਸੈਸੀਨੇਸ਼ਨ ਪਲਾਨ ਕੀਤੀ ਔਰ ਇਹਨੂੰ ਹਾਲਾਂਕਿ ਉਹ ਸਪੈਕੂਲੇਟ ਹੀ ਕਹਿ ਰਹੇ ਨੇ
ਉਹਨਾਂ ਨੇ ਕਿਹਾ ਕਿ ਬਈ ਦੇਅਰ speculate that there might have been an ideation and attempt to assassinate Prime Minister Modi. However, this was foiled by the joint operation of the intelligence units of India and Russia. ਕਿ ਰੂਸ ਔਰ ਇੰਡੀਆ ਦੀਆਂ ਏਜੰਸੀਆਂ ਨੇ ਮਿਲ ਕੇ ਇਹਨੂੰ ਫਾਇਲ ਕੀਤਾ ਔਰ ਇਹ ਜਿਹੜੇ ਉਹਨਾਂ ਨੇ ਵੀਵਿੰਗ ਦਾ ਡਾਟਸ ਕਿਹਾ ਉਹਦੇ 'ਚ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜਾ ਜਦੋਂ ਇਹਦੀ ਜੈਕਸਨ ਦੀ ਵੀ ਡੈਥ 31 ਅਗਸਤ ਨੂੰ ਹੀ ਢਾਕੇ ਦੇ ਹੋਟਲ 'ਚ ਹੁੰਦੀ ਹੈ, ਜਦੋਂ ਕਿ ਮੋਦੀ ਤਿਆਨਜ਼ਿਨ ਪਹੁੰਚਦਾ ਹੈ ਚਾਈਨਾ ਦੇ ਵਿੱਚ ਉਸ ਸਮਿਟ ਸ਼ਾਮਿਲ ਹੋਣ ਲਈ, ਜਿੱਥੇ ਕਿ ਪੁਤਿਨ ਵੀ ਉਸੇ ਦਿਨ ਆਉਂਦਾ ਹੈ ਔਰ ਪੁਤਿਨ ਉਹਨੂੰ ਆਪਣੀ ਕਾਰ 'ਚ ਬਿਠਾ ਲੈਂਦਾ ਹੈ ਔਰ ਅਦਰਵਾਈਜ਼ ਪਤਾ ਨਹੀਂ ਇਹਨਾਂ ਦਾ ਇਹ ਹੋਣਾ ਜੀ ਤਿਆਨਜ਼ਿਨ 'ਚ ਉਹਨੂੰ ਉਡਾਉਣਾ ਸੀ ਜੇ ਪੁਤਿਨ ਦੀ ਗੱਡੀ ਨਾ ਹੁੰਦੀ ਜਾਂ ਕੀ, ਪਰ ਇਹਨੂੰ ਉਹਨਾਂ ਨੇ ਜਿਹੜਾ ਓਪਨ ਛੱਡਿਆ ਕਿ ਵੀ ਇਹ ਜਿਹੜਾ SCO ਸ਼ੰਘਾਈ ਕੋਆਪਰੇਸ਼ਨ ਆਰਗੇਨਾਈਜੇਸ਼ਨ ਤੇ ਮੀਟਿੰਗ ਦੇ ਵਿੱਚ ਮੋਦੀ ਗਿਆ ਔਰ ਉਸ ਵੇਲੇ ਹੀ ਜਿਹੜਾ ਤਿਆਨਜ਼ਿਨ ਦੇ ਵਿੱਚ ਉਹਨਾਂ ਦੀ ਜਿਹੜੀ ਹੈ ਇਹ ਆਪਸ ਦੇ ਵਿੱਚ ਪੁਤਿਨ ਔਰ ਮੋਦੀ ਨੂੰ ਦੀ ਜਿਹੜੀ ਗੱਡੀ ਦੇ ਵਿੱਚ ਬੰਦ ਗੱਡੀ 'ਚ ਗੱਲਬਾਤ ਹੋਈ ਔਰ ਉਹਨਾਂ ਨੇ ਕਿਹਾ ਕਿ ਵੀ ਇਸ ਗੱਲ ਦੀ ਪੋਸੀਬਿਲਿਟੀ ਹੈ ਕਿ 45 ਮਿੰਟ ਦੀ ਉਸ ਗੁਫ਼ਤਗੂ ਦੇ ਵਿੱਚ ਪੁਤਿਨ ਨੇ ਮੋਦੀ ਨੂੰ ਦੱਸਿਆ ਹੋਏ ਕਿ ਵੀ ਅਸੀਂ ਉਹ ਅਟੈਂਪਟ ਜਿਹੜਾ ਤੇਰੀ ਜ਼ਿੰਦਗੀ 'ਤੇ ਸੀ ਉਹਨੂੰ ਕਿਵੇਂ ਫਾਈਲ ਕੀਤਾ ਔਰ ਉਹਨਾਂ ਨੇ ਕਿਹਾ ਵੀ ਇਹੀ ਕਾਰਨ ਹੈ ਕਿ ਮੋਦੀ ਜਦੋਂ ਵਾਪਸ ਆਇਆ ਔਰ ਉਹਨੇ ਜਿਹੜੀ ਪਹਿਲੀ ਮੀਟਿੰਗ ਐਡਰੈਸ ਕੀਤੀ ਜਿਸ ਇਵੈਂਟ ਦੇ ਵਿੱਚ ਉਹਨੇ ਆਪਣੀ ਜਿਹੜੀ ਸਪੀਚ ਹੈ ਉਹਦੇ 'ਚ ਉਹਨੇ ਕਿਹਾ ਕਿ ਵੀ ਇਹ ਮੋਦੀ ਨੇ ਜਿਹੜੀ ਹੈ ਕ੍ਰਿਪਟ ਰਿਮਾਰਕ ਕੀਤੇ ਜਿਸ ਦੇ ਵਿੱਚ ਉਹਨੇ ਕਿਹਾ ਜਿਹੜੀ ਉਹਨਾਂ ਨੇ ਅੰਗਰੇਜ਼ੀ ਕੀਤੀ ਆਰ ਯੂ ਕਲੈਪਿੰਗ ਜਦੋਂ ਉਹ ਬੋਲ ਰਿਹਾ ਸੀ ਔਰ ਆਡੀਅנס ਕਲੈਪ ਕਰ ਰਹੀ ਸੀ, ਆਰ ਯੂ ਕਲੈਪਿੰਗ ਬਿਕੋਜ਼ ਆਈ ਵੈਂਟ ਟੂ ਚਾਈਨਾ ਔਰ ਆਰ ਯੂ ਕਲੈਪਿੰਗ ਬਿਕੋਜ਼ ਆਈ ਕੇਮ ਬੈਕ ਆਸਕਡ ਪ੍ਰਾਈਮ ਮਿਨਿਸਟਰ ਮੋਦੀ। ਉਹਨੇ ਕਿਹਾ ਮੋਦੀ ਨੇ ਕਿਹਾ ਵੀ ਤੁਸੀਂ ਤਾੜੀਆਂ ਮਾਰ ਰਹੇ ਹੋ ਇਸ ਲਈ ਕਿ ਮੈਂ ਚਾਈਨਾ ਗਿਆ ਜਾਂ ਤੁਹਾਨੂੰ ਇਹ ਲੱਗਦਾ ਤੁਸੀਂ ਤਾੜੀਆਂ ਇਸ ਲਈ ਮਾਰ ਰਹੇ ਹੋ ਕਿ ਮੈਂ ਚਾਈਨਾ ਤੋਂ ਜਿਉਂਦਾ ਵਾਪਸ ਆ ਗਿਆ। ਸੋ ਇਹਨੂੰ ਹੁਣ ਉਹ ਕਹਿ ਰਹੇ ਨੇ ਜੇ ਇਹਨੂੰ ਡੀਕੋਡ ਕਰੀਏ ਤੇ ਮੋਦੀ ਨੂੰ ਪੁਤਿਨ ਨੇ ਬਰੀਫ ਕੀਤਾ ਕਿ ਭਾਈ ਤੈਨੂੰ ਜਿਹੜਾ ਉਹ ਮਾਰ ਦੇਣਾ ਔਰ ਇਸ ਲਈ ਜਿਹੜਾ ਮੋਦੀ ਨੇ ਆਪਣਾ ਬਾਕੀ ਸਾਰਾ ਸਕੇਜੂਲ ਬਦਲਿਆ ਔਰ ਇਹ ਸਾਰੀ ਹੈ ਇਸ ਦੇ ਉੱਤੇ ਜਿਹੜੀ ਹੈ ਇਹ ਸਾਰੀ ਕਹਾਣੀ ਬੇਸਡ ਹੈ, ਕੋਈ ਉਹਦਾ ਹੋਰ ਸੋਰਸ ਨਹੀਂ ਹੈ। ਔਰ ਇਹ ਹੁਣ ਦੇਖਣ ਵਾਲੀ ਗੱਲ ਇਹ ਹੈ ਕਿ ਵੀ ਇਸ ਪੀਰੀਅਡ 'ਚ ਇਸ ਕਿਸਮ ਦੀ ਸਟੋਰੀ ਦਾ ਆਫੀਸ਼ੀਅਲ ਪਾਰਟੀ ਜਿਹੜੀ ਉਹਨਾਂ ਦੀ ਰੂਲਿੰਗ ਹੈ ਉਹਨਾਂ ਵੱਲੋਂ ਪਲਾਂਟ ਕਰਨ ਦਾ ਕੀ ਮਤਲਬ ਹੈ। ਇੱਕ ਤਾਂ ਜ਼ਾਹਰ ਹੈ ਕਿ ਅਮਰੀਕਾ ਨਾਲੋਂ ਟੋਟਲੀ ਕੱਟ ਆਫ ਲਾਈਨ ਹੈ। ਸੈਕੰਡਲੀ ਮੋਦੀ ਨੂੰ ਸੇਵ ਕਰਨ ਦੇ ਲਈ ਕਿਉਂਕਿ ਬਾਕੀ ਜਿਹੜੀਆਂ ਸਾਰੀਆਂ ਫੇਲਿਅਰਸ ਕਰਪਸ਼ਨਸ ਮੋਰਲ ਟਰਪੀਚੂਡ ਸਾਰੇ ਇਸ਼ੂ ਨੇ ਉਹਨੂੰ ਉਹ ਇੱਕ ਸੇਫ ਪੈਸੇਜ ਵੀ ਦੇਣਾ ਚਾਹੁੰਦੇ ਨੇ। ਪਰ ਇਹ ਕੋਈ ਨਵੀਂ ਗੱਲ ਨਹੀਂ ਹੈ, ਇਹ ਤਾਂ ਕਿਉਂਕਿ ਪਿਛਲੇ 25 ਸਾਲ 'ਚ ਅਮਰੀਕਾ ਨੇ ਆਪਣੀ ਪਾਲਿਸੀ ਬਦਲੀ ਭਾਰਤ ਪ੍ਰਤੀ ਕਿਉਂਕਿ ਉਹਨਾਂ ਨੂੰ ਲੱਗਦਾ ਸੀ ਕਿ ਐਜ਼ ਏ ਬੁਲਵਾਕ ਅਸੀਂ ਯੂਜ਼ ਕਰ ਸਕਦੇ ਹਾਂ। ਉਸ ਤੋਂ ਪਹਿਲਾਂ ਇਹੀ ਲਾਈਨ ਹੈ ਜਿਨ੍ਹਾਂ ਨੂੰ ਜਿਹੜਾ ਇੰਦਰਾ ਗਾਂਧੀ ਦਾ ਆ ਰਿਹਾ 31 ਅਕਤੂਬਰ ਆਲ ਘੋਸ ਡੇ ਭੂਤਾਂ ਦਾ ਦਿਨ ਜਿੱਦਣ ਭੂਤਨੀ ਇੰਦਰਾ ਗਾਂਧੀ ਨੂੰ ਸਿੰਘਾਂ ਨੇ ਜਿਹੜਾ ਉਹ ਚੱਲਦਾ ਕੀਤਾ ਸੀ ਔਰ ਉਦੋਂ ਵੀ ਜਿਹੜੀ ਇਮੀਡੀਏਟ ਇੰਡੀਅਨ ਗਵਰਨਮੈਂਟ ਦੀ ਸਟੇਟਮੈਂਟ ਸੀ ਕਿ CIA ਨੇ ਇੰਦਰਾ ਗਾਂਧੀ ਦਾ ਮਰਡਰ ਕਰਵਾਤਾ। ਪਰ ਕਿਉਂਕਿ ਜਦੋਂ ਟਰਾਇਲ ਗਿਆ ਜਾਂ ਦੂਜਾ ਹੁਣ ਬੇਅੰਤ ਸਿੰਘ ਸਤਵੰਤ ਸਿੰਘ ਦਾ ਕੀ ਲਿੰਕ ਲੱਭਣਾ ਸੀ CIA ਨਾਲ, ਉਦੋਂ ਇਹ ਹਮੇਸ਼ਾ ਹੀ ਜਿਹੜਾ ਵੀ ਹੋ ਰਿਹਾ ਸੀ ਜਦੋਂ ਖਾਲਿਸਤਾਨ ਮੂਵਮੈਂਟ ਵੀ ਸੀ ਉਦੋਂ ਵੀ ਉਹਨੂੰ CIA ਔਰ ISI ਨਾਲ ਜੋੜਿਆ ਜਾਂਦਾ ਸੀ ਔਰ ਇੰਦਰਾ ਗਾਂਧੀ ਦੀ ਅਸੈਸੀਨੇਸ਼ਨ ਉਸ ਨੂੰ ਪਹਿਲੀ ਜਿਹੜੀ ਉਹਨਾਂ ਦੀ ਆਫੀਸ਼ੀਅਲ ਸਟੇਟਮੈਂਟ ਜੋ CIA ਦੀ। ਲੇਕਿਨ 1990 ਤੋਂ ਜਦੋਂ ਅਮਰੀਕਾ ਭਾਰਤ ਵੱਲ ਝੁਕਿਆ ਪਾਕਿਸਤਾਨ ਨਾਲੋਂ ਡੀਹਾਈਫਰੇਟ ਲਾਈਨ ਹੋਈ ਔਰ ਫਿਰ ਜਿਹੜਾ ਤੁਸੀਂ ਵੱਡੀ ਡੈਮੋਕ੍ਰੇਸੀ ਅਸੀਂ ਮਹਾਨ ਡੈਮੋਕ੍ਰੇਸੀ ਤੁਸੀਂ ਵੀ ਇਹ ਤੇ ਅਸੀਂ ਵੀ ਇਹ ਫਿਰ ਉਹ ਜਿਹੜਾ 25 ਸਾਲ ਦਾ ਜਿਹੜਾ ਟੈਂਗੋ ਡਾਂਸ ਸੀ ਇੱਕ ਦੂਜੇ ਦੀਆਂ ਬਾਹਾਂ 'ਚ ਬਾਹਾਂ ਪਾ ਕੇ ਤੇ ਲੱਤਾਂ 'ਚ ਲੱਤਾਂ ਅੜਾ ਕੇ ਉਹ ਹੁਣ ਟੈਂਗੋ ਮੁੱਕ ਗਿਆ। ਹੁਣ ਕੰਧ ਨਾਲ ਲੱਗਾ ਮੋਦੀ ਕਹਿੰਦਾ ਵੀ ਹਾਈਵੇ ਲੋਕੋ ਮੈਨੂੰ ਮਾਰ ਦੇਣਾ ਜੇ। ਸੋ ਇਹ ਗੱਲ ਸ਼ੋਅ ਕਰਦੀ ਹੈ ਵੀ ਇਸ ਜੇ ਕੋਈ ਥਰਡ ਥਾਂ ਤੇ ਪਬਲਿਸ਼ ਹੁੰਦੀ ਸਮਝ ਆ ਸਕਦੀ ਸੀ। 5 ਜਣੇ ਦੇ ਵਿੱਚ ਇਸ ਸਟੋਰੀ ਨੂੰ ਜਿਹੜਾ ਉਹ CIA ਦਾ ਮਰਡਰ ਪਲਾਟ ਫਾਇਰ ਔਰ KGB ਔਰ ਇਹ ਪੋਸੀਬਲ ਹੈ ਵੀ ਈਵਨ ਰਸ਼ੀਆ ਨੂੰ ਇਹ ਨਜ਼ਰ ਆ ਰਿਹਾ ਸੀ ਕਿ ਵੀ ਇਹ ਜਾ ਰਿਹਾ ਫਿਰ ਵਾਪਸ ਅਮਰੀਕਾ ਦੀ ਘੂਰੀ ਤੋਂ। ਡਿਸਇਨਫੋਰਮੇਸ਼ਨ ਵੀ ਹੁੰਦੀ ਹੈ, ਇਹ ਤਾਂ ਵੈਸੇ ਹੀ ਡਰਦਾ ਹੈ। ਮੋਦੀ ਦਾ ਇੰਨਾ ਖੌਫ ਹੈ, ਉਹਨੇ ਜਦੋਂ ਫਾਰਮਰ ਮੂਵਮੈਂਟ ਚੱਲ ਰਹੀ ਸੀ ਔਰ ਸਤਪਾਲ ਮਲਿਕ
ਜਿਹਦੀ ਡੈਥ ਹੋ ਗਈ ਹੁਣ, ਵੀ ਉਹ ਗਵਰਨਰ ਸੀ ਜੰਮੂ ਕਸ਼ਮੀਰ ਦਾ, ਉਹਨੇ ਕਿੰਨੇ ਇੰਟਰਵਿਊ ਨੇ, ਉਹਨੇ ਕਿਹਾ ਵੀ ਮੈਂ ਮੋਦੀ ਨੂੰ ਮਿਲਿਆ, ਮੈਂ ਕਿਹਾ ਵੀ ਇਹ ਤੂੰ ਸਿੱਖਾਂ ਨਾਲ ਪੰਗਾ ਲੈ ਲਿਆ, ਇਹ ਪੰਗਾ ਨਾ ਲੈ, ਇਹ ਕਾਨੂੰਨ ਤੈਨੂੰ ਕਾਨੂੰਨ ਵਾਪਸ ਲੈ, ਇਹ ਛੱਡਦੇ ਨਹੀਂ ਹੁੰਦੇ। ਇਹਨਾਂ ਦੇ ਸਿੱਖ ਮੁੰਡੇ ਨੇ, ਊਧਮ ਸਿੰਘ ਨੇ ਜਾ ਕੇ 21 ਸਾਲ ਬਾਅਦ ਮਾਰਿਆ ਸੀ ਇੰਦਰਾ ਗਾਂਧੀ, ਜਿਹਨੇ ਅਕਾਲ ਤਖਤ ਇਹਨਾਂ ਦਾ ਢਾਇਆ। ਉਹਨੇ ਬਥੇਰਾ, ਉਹਨੇ ਤਾਂ ਮ੍ਰਿਤਿੰਜਯ ਯੱਗਿਆ ਵੀ ਕਰਾਇਆ। ਉਹ ਕਹਿੰਦਾ ਮੇਰੇ ਦੋਸਤ ਅਰੁਣ ਨਹਿਰੂ ਮੇਰਾ ਦੋਸਤ ਹੈ, ਜਿਹੜਾ ਕਜ਼ਨ ਸੀ ਨਹਿਰੂ ਦਾ, ਕਹਿੰਦਾ ਇਹ ਗੱਲ ਮੈਨੂੰ ਅਰੁਣ ਨਹਿਰੂ ਨੇ ਦੱਸੀ ਵੀ ਉਹ ਇੰਨੀ ਡਰੀ ਹੋਈ ਸੀ, ਉਹਨੂੰ ਪੰਡਤਾਂ ਨੇ ਕਿਹਾ ਵੀ ਇੱਕ ਯੱਗਿਆ ਹੁੰਦਾ, ਉਹਨੂੰ ਮ੍ਰਿਤਿੰਜਯ ਯੱਗਿਆ ਕਹਿੰਦੇ ਨੇ, ਸ਼ਿਵ ਜੀ ਦਾ ਹੁੰਦਾ ਉਹ, ਵੀ ਉਹਦੇ 'ਚ ਖਰਚ ਬਹੁਤ ਹੁੰਦਾ ਪਰ ਉਹ ਤੂੰ ਕਰਵਾ ਲੈ, ਤੇਰੀ ਜਾਨ ਬਚ ਜਾਏਗੀ। ਉਹ ਕਹਿੰਦੇ ਵੀ ਉਹਨੇ ਅਰੁਣ ਨਹਿਰੂ ਦੀ ਕੋਠੀ 'ਚ ਮ੍ਰਿਤਿੰਜਯ ਯੱਗਿਆ ਕਰਾਇਆ, ਪਤਾ ਨਹੀਂ ਕਿੰਨੇ ਹਫ਼ਤੇ ਚੱਲਦਾ ਰਿਹਾ। ਕਹਿੰਦਾ ਯੱਗਿਆ ਵੀ ਹੋ ਗਿਆ ਪਰ ਸਿੱਖਾਂ ਨੇ ਛੱਡਿਆ ਨਹੀਂ ਉਹਨੂੰ ਵੀ ਤੈਨੂੰ ਵੀ ਛੱਡਣਾ ਨਹੀਂ ਹੈਗਾ, ਤੂੰ ਇਹ ਵਾਪਸ ਲੈ। ਔਰ ਉਹਨੇ ਕਿਹਾ ਕਿ ਵੀ ਡਰ ਗਿਆ ਹੈ। ਸੋ ਮਤਲਬ ਉਹ ਤਾਂ ਵੈਸੇ ਹੀ ਡਰਿਆ ਹੋਇਆ ਤੁਰਿਆ ਫਿਰਦਾ ਹੈ। ਔਰ ਮੈਨੂੰ ਇਹ ਲੱਗਦਾ ਵੀ ਅੱਗੋਂ ਪੁਤਿਨ ਨੇ ਵੀ ਜਿਹੜਾ ਹੈ ਉਹ ਵੀ KGB, ਪੁਤਿਨ ਪ੍ਰੈਜ਼ੀਡੈਂਟ ਬਣਨ ਤੋਂ ਪਹਿਲਾਂ ਕਿੰਨੇ ਡੈਕੇਡ KGB ਦਾ ਚੀਫ ਸੀ। ਸੋ ਇੰਟੈਲੀਜੈਂਸ ਵਾਲਿਆਂ ਨੂੰ ਇਹ ਹੁੰਦਾ ਵੀ ਕਾਕਾ ਡਰਾ ਲਿਆ, ਹੁਣ ਡਰਿਆ ਹੀ ਹੁਣ ਜਿਹੜਾ ਉਹ ਸੁੱਤੇ ਪਏ ਵੀ ਆਪ ਹੀ ਕਹਿੰਦਾ ਹੋਣਾ ਵੀ ਆ ਗਏ CIA ਵਾਲੇ। ਲੇਕਿਨ ਇਹ ਗੱਲ ਸ਼ੋਅ ਕਰਦੀ ਹੈ ਵੀ ਅਮਰੀਕਾ ਦੇ ਨਾਲ ਜਿਹੜੇ ਨੇ ਉਹ ਜਿਹੜਾ ਇਹਨਾਂ ਦਾ ਹਨੀਮੂਨ ਸੀ 25 ਸਾਲ ਦਾ ਆਲਮੋਸਟ, ਉਹ ਖਤਮ ਹੋ ਗਿਆ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਸ਼ੁਕਰੀਆ। ਸੋਥਲੈਂਡ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਪ੍ਰਦਰਸ਼ਕਾਂ ਦੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਹੈ, ਵਿਊਅਰਸ ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ। TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, ਲੌਂਗ ਆਈਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਸੰਪਰਕ ਕਰ ਸਕਦੇ ਹੋ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਇਸ ਵਕਤ ਲੈਣੇ ਬ੍ਰੇਕ। ਵਿਊਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਗੁਰਤਾ ਗੱਦੀ ਦਿਵਸ ਨੂੰ ਸਮਰਪਿਤ ਨਗਰ ਕੀਰਤਨ ਮੌਕੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਅਮਰੀਕਾ ਕੈਲੀਫੋਰਨੀਆ ਯੂਨਿਟ ਵੱਲੋਂ ਪੰਥਕ ਕਾਨਫਰੰਸ ਕਰਵਾਈ ਜਾ ਰਹੀ ਹੈ। ਇਸ ਕਾਨਫਰੰਸ ਵਿੱਚ ਪਾਰਟੀ ਦੇ ਸੀਨੀਅਰ ਆਗੂ ਅਤੇ ਪੰਥਕ ਬੁਲਾਰੇ ਪਹੁੰਚ ਰਹੇ ਹਨ। ਗੁਰਦੁਆਰਾ ਸ਼੍ਰੀ ਗੁਰੂ ਰਵਿਦਾਸ ਟੈਂਪਲ ਵਿਖੇ 30 ਅਕਤੂਬਰ ਸਵੇਰੇ 9 ਵਜੇ ਸ਼੍ਰੀ ਅਖੰਡ ਪਾਠ ਸਾਹਿਬ ਆਰੰਭ ਹੋਣਗੇ ਅਤੇ 1 ਨਵੰਬਰ ਸਵੇਰੇ 10 ਵਜੇ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਜਾਣਗੇ। 2 ਨਵੰਬਰ ਨਗਰ ਕੀਰਤਨ ਵਾਲੇ ਦਿਨ ਵਿਸ਼ੇਸ਼ ਤੌਰ ਤੇ ਫਲੋਟ ਵੀ ਸਜਾਇਆ ਜਾਵੇਗਾ। ਤਾਂ 1 ਨਵੰਬਰ ਨੂੰ 11 ਤੋਂ 3:30 ਵਜੇ ਤੱਕ ਇਸ ਕਾਨਫਰੰਸ ਵਿੱਚ ਜ਼ਰੂਰ ਪਹੁੰਚੋ ਜੀ। ਦ ਰਿਫਿਊਜ਼ ਰੈਸਟੋਰੈਂਟ ਲੌਂਜ 1501 ਵਿਊਟ ਹਾਊਸ ਰੋਡ, ਯੂਬਾ ਸਿਟੀ 95993। ਵਧੇਰੇ ਜਾਣਕਾਰੀ ਲਈ ਸਕਰੀਨ ਤੇ ਦਿੱਤੇ ਨੰਬਰਾਂ ਤੇ ਸੰਪਰਕ ਕਰੋ ਜੀ। ਜਿਹੜਾ ਹੜ੍ਹ ਆਇਆ ਸੀਗਾ ਗੁਰਦੁਆਰਾ ਸਾਹਿਬ ਕਰਤਾਰਪੁਰ ਸਾਹਿਬ ਵਿੱਚ, ਬਹੁਤ ਹੀ ਤਬਾਹੀ ਮਚਾਈ ਹੈ ਉਸ ਹੜ੍ਹ ਨੇ। ਟੀਮ ਯੂਨਾਈਟਿਡ 6 ਇੱਥੇ ਪਿੰਡ ਸਸਰਾਲੀ ਵਿਖੇ ਬੰਦ ਬਣਾਉਣ ਦੀ ਸੇਵਾ ਪਿਛਲੇ 2 ਦਿਨਾਂ ਤੋਂ ਗੁਰੂ ਮਹਾਰਾਜ ਯੂਨਾਈਟਿਡ 6 ਵੱਲੋਂ ਵੀ ਲੈ ਰਹੇ ਹਨ ਜੀ। ਟੀਮ ਯੂਨਾਈਟਿਡ 6 ਇੱਥੇ ਹਰ ਵਕਤ ਹਾਜ਼ਰ ਹੈ ਜੀ। ਜਿਸ ਵੀ ਚੀਜ਼ ਦੀ ਜ਼ਰੂਰਤ ਹੋਵੇਗੀ ਉਸ ਚੀਜ਼ ਦੀ ਜਾਣਕਾਰੀ ਟੀਮ ਯੂਨਾਈਟਿਡ 6 ਤੁਹਾਨੂੰ ਪਹੁੰਚਾਉਂਦੀ ਰਹੇਗੀ ਜੀ। ਪੰਜਾਬ ਵਿੱਚ ਆਏ ਹੜ੍ਹਾਂ ਨੇ ਸਭ ਪਾਸੇ ਤਬਾਹੀ ਮਚਾਈ ਹੋਈ ਹੈ। ਚਾਰੇ ਪਾਸੇ ਪਾਣੀ ਹੀ ਪਾਣੀ ਹੈ। ਜਨ ਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ। ਫਸਲਾਂ ਤਬਾਹ ਹੋ ਚੁੱਕੀਆਂ ਹਨ ਤੇ ਲੋਕ ਬੇਘਰ ਹੋ ਗਏ ਹਨ। ਪਰ ਹਮੇਸ਼ਾ ਦੀ ਤਰ੍ਹਾਂ ਇਸ ਮੁਸ਼ਕਿਲ ਦੀ ਘੜੀ ਵਿੱਚ ਵੀ ਇੱਕ ਸੰਸਥਾ ਸਹਾਇਤਾ ਲਈ ਅੱਗੇ ਆਈ ਹੈ, ਯੂਨਾਈਟਿਡ 6। ਮੁਸੀਬਤ ਵਿੱਚ ਫਸੇ ਹਜ਼ਾਰਾਂ ਪਰਿਵਾਰਾਂ ਨੂੰ ਯੂਨਾਈਟਿਡ 6 ਦੇ ਸੇਵਾਦਾਰ ਮੀਲਾਂ ਤੱਕ ਪੈਦਲ ਤੁਰ ਕੇ ਕਿਸ਼ਤੀਆਂ ਰਾਹੀਂ ਹਰ ਸੰਭਵ ਅਸੰਭਵ ਤਰੀਕੇ ਨਾਲ ਉਹਨਾਂ ਨੂੰ ਮਦਦ ਦੇਣ ਲਈ ਪਹੁੰਚ ਕਰ ਰਹੇ ਹਨ। ਪ੍ਰਭਾਵਿਤ ਪਰਿਵਾਰਾਂ ਲਈ ਹਰ ਰੋਜ਼ ਉਹ ਭੋਜਨ, ਸਾਫ਼ ਪਾਣੀ, ਦਵਾਈਆਂ, ਮੱਛਰਦਾਨੀਆਂ, ਪਸ਼ੂਆਂ ਲਈ ਚਾਰਾ ਅਤੇ ਹੋਰ ਜ਼ਰੂਰੀ ਵਸਤਾਂ ਦੀ ਸਪਲਾਈ ਕਰ ਰਹੇ ਹਨ। ਪ੍ਰਭਾਵਿਤ ਪਰਿਵਾਰਾਂ ਨੂੰ ਕੋਈ ਮੁਸ਼ਕਿਲ ਨਾ ਹੋਵੇ, ਇਕੱਲਾਪਣ ਨਾ ਲੱਗੇ, ਇਸ ਲਈ ਸੇਵਾਦਾਰ ਹਰ ਰੋਜ਼ ਉਹਨਾਂ ਲਈ ਤਨਦੇਹੀ ਨਾਲ ਸੇਵਾਵਾਂ ਨਿਭਾ ਰਹੇ ਹਨ। ਤੁਸੀਂ ਵੀ ਯੂਨਾਈਟਿਡ 6 ਜਥੇਬੰਦੀ ਨਾਲ ਜੁੜ ਸਕਦੇ ਹੋ। ਆਪਣਾ ਯੋਗਦਾਨ ਪਾਓ ਅਤੇ ਪੀੜਤਾਂ ਦੀ ਸਹਾਇਤਾ ਕਰੋ। ਵਧੇਰੇ ਜਾਣਕਾਰੀ ਲਈ ਤੁਸੀਂ ਸਕਰੀਨ ਤੇ ਦਿੱਤੇ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ।
ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵੀਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਭਾਰਤੀ ਮੀਡੀਆ ਰਿਪੋਰਟਾਂ ਅਨੁਸਾਰ ਪਿਛਲੇ ਦਿਨੀ ਜਦੋਂ ਪਾਕਿਸਤਾਨ ਦੇ ਯੂਨਾਈਟਿਡ ਚੀਫ ਆਫ ਸਟਾਫ ਜਨਰਲ ਸ਼ਮਸ਼ਾਦ ਮਿਰਜ਼ਾ ਬੰਗਲਾਦੇਸ਼ ਦੇ ਦੌਰੇ ਤੇ ਗਏ ਤਾਂ ਉਹਨਾਂ ਨੂੰ ਬੰਗਲਾਦੇਸ਼ ਦੇ ਮੌਜੂਦਾ ਮੁਖੀ ਮੁਹੰਮਦ ਯੂਨਸ ਵੱਲੋਂ ਇੱਕ ਕਿਤਾਬ ਭੇਂਟ ਕੀਤੀ ਗਈ। ਇਸ ਦੇ ਟਾਈਟਲ ਪੇਜ ਤੇ ਬੰਗਲਾਦੇਸ਼ ਦਾ ਨਕਸ਼ਾ ਸੀ ਔਰ ਜਿਸ ਵਿੱਚ ਭਾਰਤ ਦੀਆਂ 7 ਉੱਤਰੀ ਪੂਰਬੀ ਸਟੇਟਾਂ ਨੂੰ ਬੰਗਲਾਦੇਸ਼ ਦਾ ਹਿੱਸਾ ਦੱਸਿਆ ਗਿਆ ਸੀ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ 5 ਜਣੇ ਦੀ ਕਹਾਣੀ ਨੇ ਜਿਹਦੇ 'ਚ ਕਿ KGB ਔਰ ਰਾਹ ਦੇ ਜੁਆਇੰਟ ਆਪਰੇਸ਼ਨ ਨੇ ਪ੍ਰਾਈਮ ਮਿਨਿਸਟਰ ਮੋਦੀ ਨੂੰ ਮਾਰੇ ਜਾਣ ਦਾ ਪਲਾਟ ਜਿਹੜਾ CIA ਵੱਲੋਂ ਘੜਿਆ ਗਿਆ ਸੀ ਉਸ ਨੂੰ ਨਾਕਾਮਯਾਬ ਕੀਤਾ। ਉਸ 'ਤੇ ਆਪਣੇ ਡਾਟਸ ਜੋੜਨ ਦੀ ਕੋਸ਼ਿਸ਼ ਕੀਤੀ ਕਿ ਜੀ ਜਿਹੜਾ ਸਪੈਸ਼ਲ ਸਿਕਿਉਰਿਟੀ ਮੈਨ ਅਮਰੀਕਾ ਦਾ ਜਿਹੜਾ ਢਾਕਾ ਦੇ ਵਿੱਚ ਖਾਸ ਤੌਰ 'ਤੇ ਇੱਕ ਉਹ ਆਈਲੈਂਡ ਜਿਹੜਾ ਅਮਰੀਕਾ ਨੇ ਬੰਗਲਾਦੇਸ਼ ਤੋਂ ਮੰਗਿਆ ਸੀ ਸ਼ੇਖ ਹਸੀਨਾ ਦੇ ਜ਼ਮਾਨੇ 'ਚ, ਉਹਦੇ ਕਹਿਣ ਮੁਤਾਬਕ ਉੱਥੇ ਜੁਆਇੰਟ ਸਾਂਝੀ ਐਕਸਾਈਜ਼ ਅਮਰੀਕਨ ਫੌਜ ਔਰ ਬੰਗਲਾਦੇਸ਼ ਫੌਜ ਦੀ ਹੋ ਰਹੀ ਹੈ। 31 ਅਗਸਤ ਨੂੰ ਬੜੇ ਰਹੱਸਮਈ ਮਿਸਟੀਰੀਅਸ ਅੰਦਾਜ਼ ਦੇ ਵਿੱਚ ਉਹਦੀ ਡੈੱਡ ਬਾਡੀ ਢਾਕੇ ਦੇ ਇੱਕ ਹੋਟਲ 'ਚੋਂ ਮਿਲੀ ਔਰ ਉਹਨੂੰ ਹੀ ਜੋੜਿਆ ਇਹਦੀ RSS ਪਬਲੀਕੇਸ਼ਨ 5 ਜਣੇ ਨੇ ਕਿ ਵੀ ਜਿਵੇਂ KGB ਨੇ ਉਸ ਨੂੰ ਜਿਹੜਾ ਉਹ ਚਿੱਤ ਕਰਤਾ ਕਿਉਂਕਿ ਉਹ ਇਸ ਕਿਸਮ ਦੀ ਪਲੈਨਿੰਗ ਕਰ ਰਿਹਾ ਸੀ। ਹੁਣ ਜਦੋਂ ਅਸੀਂ ਇਹ ਦੇਖਦੇ ਹਾਂ ਵੀ ਬੰਗਲਾਦੇਸ਼ ਨੂੰ ਕਿਵੇਂ ਇਹ ਦੱਸਣ ਦੀ ਕੋਸ਼ਿਸ਼ ਕਰ ਰਹੇ ਨੇ ਇੰਡੀਅਨ ਫੋਰਨ ਆਫਿਸ ਵਾਲੇ ਵੀ ਔਰ ਉਹਨਾਂ ਦਾ ਮੀਡੀਆ ਵੀ ਕਿ ਜਿਵੇਂ ਮੁਹੰਮਦ ਯੂਨਸ ਜਿਹੜਾ ਚੀਫ ਐਡਵਾਈਜ਼ਰ ਹੈ ਔਰ ਜਿਹਨੇ ਜਿਹੜਾ ਸ਼ੇਖ ਹਸੀਨਾ ਨੂੰ ਪਾਸੇ ਕਰਕੇ ਜਿਸ ਰਜੀਮ ਜਨ-ਜ਼ੀ ਜਿਹੜਾ ਰੈਵੋਲੂਸ਼ਨ ਆਇਆ ਉਸ ਤੋਂ ਬਾਅਦ ਉਹਨੂੰ ਐਜ਼ ਏ ਚੀਫ ਐਡਵਾਈਜ਼ਰ ਉਹਨਾਂ ਨੇ ਲਿਆਂਦਾ ਔਰ ਇਲੈਕਸ਼ਨ ਸ਼ਾਇਦ ਫੈਬਰੂਰੀ ਜਾਂ ਮਾਰਚ ਦੇ ਵਿੱਚ ਬੰਗਲਾਦੇਸ਼ 'ਚ ਹੋਣ ਜਾ ਰਹੀਆਂ ਨੇ ਔਰ ਸਥਿਤੀ ਪੂਰੀ ਕੰਟਰੋਲ 'ਚ ਹੈ। ਸ਼ੇਖ ਹਸੀਨਾ ਦੇ ਖਿਲਾਫ ਵੀ ਜਿਹੜਾ ਉਹ ਮਰਡਰ ਟਰਾਇਲ ਚੱਲ ਰਿਹਾ, ਉਹਦੇ ਵਾਰੰਟ ਵੀ ਕੱਢੇ ਹੋਏ ਨੇ, ਇੰਟਰਪੋਲ ਨੂੰ ਵੀ ਦਿੱਤਾ ਹੋਇਆ, ਉਹ ਭਾਰਤ ਦੇ ਵਿੱਚ ਹੀ ਲੁਕੀ ਹੋਈ ਹੈ ਔਰ ਬੰਗਲਾਦੇਸ਼ ਇਹ ਕਹਿ ਵੀ ਰਿਹਾ ਵੀ ਸਾਡੇ ਹਵਾਲੇ ਕਰੋ। ਜਿਉਂ ਟਰਾਇਲ ਅੱਗੇ ਜਾਏਗਾ ਪ੍ਰੋਪਰ ਉਸ ਦੀ ਐਕਸਟ੍ਰੈਡੀਸ਼ਨ ਦੀ ਵੀ ਫਾਈਲ ਕੀਤਾ ਜਾਏਗਾ। ਲੇਕਿਨ ਇਸ ਪੀਰੀਅਡ ਦੇ ਵਿੱਚ ਜਿਸ ਤੇਜ਼ੀ ਨਾਲ ਬੰਗਲਾਦੇਸ਼ ਨੇ ਚੀਨ ਔਰ ਪਾਕਿਸਤਾਨ ਦੋਨਾਂ ਦੇ ਨਾਲ ਆਪਣੇ ਸਬੰਧਾਂ ਨੂੰ ਜਿਹੜਾ ਉਹ ਡੂੰਘਿਆਂ ਕੀਤਾ, ਪੁਖਤਾ ਕੀਤਾ। ਚਾਈਨਾ ਦੇ ਵਿੱਚ ਆਪਣੀ ਚਾਈਨਾ ਵਿਜ਼ਿਟ ਦੇ ਦੌਰਾਨ ਜਿੱਥੇ ਪ੍ਰੈਜ਼ੀਡੈਂਟ ਸ਼ੀ ਜਿਨਪਿੰਗ ਔਰ ਉਹਨਾਂ ਦਾ ਚੈਂਬਰ ਆਫ ਟਰੇਡਰਸ ਜਾਂ ਕਮਰਸ ਜਾਂ ਵਪਾਰੀਆਂ ਦੇ ਇਕੱਠ ਦੇ ਵਿੱਚ ਮੁਹੰਮਦ ਯੂਨਸ ਨੇ ਕਿਹਾ ਸੀ ਕਿ ਵੀ ਅਸੀਂ ਬੇ ਆਫ ਬੰਗਾਲ ਰਾਹੀਂ ਸਮੁੰਦਰ ਦੇ ਪਹਿਰੇਦਾਰ ਬੈਠੇ ਹਾਂ, ਤੁਸੀਂ ਵਪਾਰ ਕਰੋ। 7 ਭਾਰਤ ਦੀਆਂ ਉੱਤਰ ਪੂਰਬੀ ਸਟੇਟਾਂ ਵੀ ਉਹਨਾਂ ਦਾ ਵੀ ਫਾਲ ਬੈਕ ਸਾਡੇ ਕੋਲ ਹੀ ਹੈ। ਔਰ ਉਦੋਂ ਬਹੁਤ ਚੀਕ ਚਿਹਾੜਾ ਇੰਡੀਆ ਨੇ ਪਾਇਆ ਸੀ ਕਿ ਵੀ ਇਹ ਤਾਂ ਚਾਈਨਾ ਨੂੰ ਜਿਹੜਾ ਉਹ ਉਤਸ਼ਾਹਿਤ ਕਰਨਾ ਹੈ ਜਾਂ ਬੰਗਲਾਦੇਸ਼ ਔਰ ਚਾਈਨਾ ਜਿਹੜਾ ਉਹਨਾਂ ਦਾ ਚਿਕਨ ਨੈਕ ਹੈ ਉਸ ਨੂੰ ਮਰੋੜ ਕੇ 7 ਜਿਹੜੀਆਂ ਉੱਤਰ ਪੂਰਬ ਦੀਆਂ ਸਟੇਟਾਂ ਨੇ ਉਹਨੂੰ ਹੜਪਣਾ ਚਾਹੁੰਦੇ ਨੇ। ਔਰ ਹੁਣ ਜਦੋਂ ਕਿ ਇੱਕ ਪਾਸੇ ਮੋਦੀ ਦੀ ਅਸੈਸੀਨੇਸ਼ਨ ਦੀ ਸਟੋਰੀ ਵੀ ਬੰਗਲਾਦੇਸ਼ ਅਮਰੀਕਨ ਜਿਹੜੀ ਸਪੈਸ਼ਲ ਫੋਰਸਿਸ ਦੇ ਹੈੱਡ ਦੀ ਡੈਥ ਦੇ ਨਾਲ ਜੋੜ ਕੇ ਦੇਖੀ ਜਾਂਦੀ ਹੈ। ਔਰ ਇਹ ਸਟੋਰੀ ਜਿਹੜੀ ਕਿ ਉਹਨਾਂ ਦੀ ਮੇਨ ਨਿਊਜ਼ ਏਜੰਸੀ ਦੀ ਸਟੋਰੀ ਹੈ ਕਿ ਵੀ ਮੁਹੰਮਦ ਯੂਨਸ ਜਿਹੜੇ ਨੇ ਉਹਨਾਂ ਨੇ ਹੁਣ ਪਾਕਿਸਤਾਨ ਦੇ ਜਿਹੜੇ ਜੁਆਇੰਟ ਚੀਫ ਆਫ ਸਟਾਫ ਕਮੇਟੀ ਦੇ ਜਨਰਲ ਸਾਹਿਰ ਸ਼ਮਸ਼ਾਦ ਮਿਰਜ਼ਾ ਇਹ ਚੇਅਰਮੈਨ ਨੇ ਸ਼ਮਸ਼ਾਦ ਮਿਰਜ਼ਾ ਪਾਕਿਸਤਾਨ ਜੁਆਇੰਟ ਚੀਫਸ ਆਫ ਸਟਾਫ ਕਮੇਟੀ CJCSC ਜਨਰਲ ਸਾਹਿਰ ਸ਼ਮਸ਼ਾਦ ਮਿਰਜ਼ਾ ਇਹ ਪਿਛਲੇ ਹਫਤੇ ਜਿਹੜੇ ਨੇ ਉਹ ਬੰਗਲਾਦੇਸ਼ ਦੇ ਦੌਰੇ ਤੇ ਸੀ ਔਰ ਜਿਹੜਾ ਵਿਜ਼ੀਬਲ ਪਰਪਸ ਹੈ ਉਹਨਾਂ ਦਾ ਕਿ ਭਾਈ ਬੰਗਲਾਦੇਸ਼ ਦੇ ਨਾਲ ਟ੍ਰੇਡ ਕਿਵੇਂ ਐਕਸਪੈਂਡ ਕਰਨਾ ਹੈ, ਕਨੈਕਟੀ ਕਿਵੇਂ ਹੋਏ, ਇਨਵੈਸਟਮੈਂਟ ਕਿਵੇਂ ਹੋਏ ਬੰਗਲਾਦੇਸ਼ ਔਰ ਪਾਕਿਸਤਾਨ 'ਚ ਔਰ ਫੌਜੀ ਐਂਗਲ ਤੋਂ। ਹੁਣ ਜ਼ਾਹਰ ਹੈ ਵੀ ਇਸ ਤੋਂ ਪਹਿਲਾਂ ਪਾਕਿਸਤਾਨ ਦੇ ਜਿਹੜੇ ਫੋਰਨ ਮਿਨਿਸਟਰ ਨੇ ਔਰ ਡਿਪਟੀ ਪ੍ਰਾਈਮ ਮਿਨਿਸਟਰ ਵੀ ਸ਼ਾਕਦਾਰ ਉਹ 23-24 ਅਗਸਤ ਨੂੰ ਬੰਗਲਾਦੇਸ਼ ਗਏ ਸੀ। ਉਹਦੇ 'ਚ ਵੀ ਇਹ ਹੋਇਆ ਕਿ ਭਾਈ ਜੋ 71 ਦਾ ਦੁਖਾਂਤ ਸੀ ਇਸ ਨੂੰ ਪਿੱਛੇ ਛੱਡੀਏ, ਆਪਣੇ ਸਬੰਧ ਬਣਾਈਏ ਟ੍ਰੇਡ ਔਰ ਦੂਜਾ ਆਲਰੇਡੀ ਬੰਗਲਾਦੇਸ਼ ਨੇ ਬਹੁਤ ਸਾਰਾ ਰਾਈਸ ਔਰ ਦੂਸਰਾ ਪਾਕਿਸਤਾਨ ਤੋਂ ਮੰਗਵਾਉਣਾ ਸ਼ੁਰੂ ਕੀਤਾ। ਪਰ ਇਹਦੇ 'ਚ ਜਿਹੜਾ ਅਮਰੀਕਾ ਦੇ ਨਾਲ ਪਾਕਿਸਤਾਨ ਦੀਆਂ ਨਜ਼ਦੀਕੀਆਂ ਨੇ
ਅਮਰੀਕਾ ਦੇ ਨਾਲ ਬੰਗਲਾਦੇਸ਼ ਦੀਆਂ ਨਜ਼ਦੀਕੀਆਂ ਨੇ ਔਰ ਭਾਰਤ ਇਹਨਾਂ ਨੂੰ ਜਿਹੜਾ ਉਹ ਬੜੀ ਖੱਟੀ ਅੱਖ ਦੇ ਨਾਲ ਦੇਖਦਾ ਹੈ। ਉਹਨਾਂ ਨੂੰ ਇਹ ਨਜ਼ਰ ਆਉਂਦਾ ਹੈ, ਕੈਰੀ ਅੱਖ ਵੀ ਹੈ, ਖੱਟੀ ਵੀ ਹੈ, ਸ਼ੱਕੀ ਵੀ ਹੈ ਕਿ ਵੀ ਇਹ ਕੋਈ ਵੱਡਾ ਪਲਾਟ ਚੱਲ ਰਿਹਾ ਹੈ ਔਰ ਉਹਦੇ 'ਚ ਕੋਈ ਵੀ ਨਿੱਕਾ ਜਿਹਾ ਵੀ ਕੋਈ ਇਸ ਕਿਸਮ ਦਾ ਵਾਕਿਆ ਹੁੰਦਾ ਹੈ ਤੇ ਉਹ ਉਹਨੂੰ ਜਿਹੜਾ ਉਹ ਉਹਦੇ ਨਾਲ ਜੋੜ ਦਿੰਦੇ ਨੇ ਕਿ ਵੱਡਾ ਪਲਾਟ ਹੈ। ਉਹਨਾਂ ਹੁਣ ਭਾਰਤ ਨੂੰ ਵੀ ਪਤਾ ਹੈ ਕਿ ਨਾਰਥ ਈਸਟ ਦੀਆਂ ਜਿਹੜੀਆਂ 7 ਸਟੇਟਾਂ ਨੇ ਉਹ ਫੌਜ ਰੱਖ ਕੇ ਉਹਨਾਂ ਦੇ ਲੋਕਾਂ ਦੀ ਮਰਜ਼ੀ ਦੇ ਖਿਲਾਫ ਭਾਰਤ ਨੇ ਆਪਣੇ 'ਚ ਜ਼ਮ ਕੀਤੀਆਂ ਹੋਈਆਂ। ਅਸੀਂ ਪਿਛਲੇ ਦਿਨਾਂ 'ਚ ਜ਼ਿਕਰ ਕੀਤਾ ਸੀ ਕਿ 91 ਸਾਲ ਦਾ ਨਾਗਿਆਂ ਦਾ ਲੀਡਰ ਮੂਵੀ ਜਿਹਦੇ ਨਾਲ ਪਿਛਲੇ ਪਤਾ ਨਹੀਂ 20 ਸਾਲ ਤੋਂ ਗੁਫ਼ਤਗੂ ਸ਼ੁਰੂ ਕੀਤੀ, ਥਾਈਲੈਂਡ 'ਚ ਕੀਤੀ, ਫਲਾਣੇ ਕੀਤੀ, ਜ਼ੇਬ ਪੈਸੇ ਹੀ ਦਿੱਤਾ ਹੈ, ਉਹ ਆਪਣੇ ਜਿਹੜਾ ਜਿਸ ਪਿਤਾ ਪੁਰਖੀ ਪਿੰਡ 'ਚ 50 ਸਾਲ ਬਾਅਦ ਗਿਆ। ਉਹ ਮਨੀਪੁਰ 'ਚ ਉਹਦਾ ਘਰ ਹੈ ਪਰ ਉਹ ਨਾਗਾਲੈਂਡ, ਗ੍ਰੇਟ ਨਾਗਾਲੈਂਡ ਜਿਹਨੂੰ ਨਾਗਾਲਿਮ ਦਾ ਨਾਂ ਦਿੱਤਾ ਹੋਇਆ, ਉਹਦੀ ਬਣਤਰ ਦੇ ਲਈ ਔਰ ਉਹਨੇ ਵਾਰਨ ਕੀਤਾ ਕਿ ਬਈ ਇਹ ਸਾਡਾ ਆਪਣਾ ਅੱਡ ਝੰਡਾ ਔਰ ਅੱਡ ਕਨਸਟੀਟਿਊਸ਼ਨ ਹੈ ਜਿਹਦੇ ਨਾਲ ਅਸੀਂ ਕੋਈ ਕੰਪਰੋਮਾਈਜ਼ ਨਹੀਂ ਕਰਾਂਗੇ। ਮਨੀਪੁਰ 'ਚ ਆਲਰੇਡੀ ਜਿਹੜੇ ਨੇ ਕੁਕੀ ਕਬੀਲੇ ਔਰ ਨਾਗੇ ਔਰ ਦੂਜੇ ਪਾਸੇ ਮਾਈ ਤਾਈ ਹਿੰਦੂਆਂ ਦੀ ਲਾਈਨ ਹੈ। ਇਸੇ ਤਰ੍ਹਾਂ ਜਿਹੜੇ ਇਹਨਾਂ ਨੂੰ ਲੱਗਦਾ ਸੀ ਵੀ ਅਸੀਂ ਸੈਟਲ ਕਰ ਲਿਆ ਹੈ, ਉਹ ਮਿਜ਼ੋਰਮ ਹੋਏ ਜਾਂ ਦੂਸਰੇ ਹੋਣ, ਤ੍ਰਿਪੁਰਾ ਹੋਏ, ਉੱਥੇ ਵੀ ਉਹ ਜਿਹੜੀਆਂ ਬੰਗਲਾਦੇਸ਼ ਨਿਕਲਣ ਤੋਂ ਬਾਅਦ ਭਾਰਤ ਦੇ ਜੱਫੇ 'ਚੋਂ ਫਰੀडम ਮੂਵਮੈਂਟਸ ਨੇ ਸਿਰ ਚੁੱਕਿਆ। ਹੁਣ ਇਸ ਲਈ ਜਿਹੜਾ ਵੀ ਕੋਈ ਨਿੱਕਾ ਜਿਹਾ ਵੀ ਕੋਈ ਕਦਮ ਹੁੰਦਾ ਹੈ, ਹੁਣ ਇਹ ਜਨਰਲ ਸ਼ਮਸ਼ਾਦ ਮਿਰਜ਼ਾ ਜਿਹੜੇ ਨੇ ਇਹ ਜਦੋਂ ਗਏ ਔਰ ਇਹਨਾਂ ਨੂੰ ਜਿਹੜੇ ਮੁਹੰਮਦ ਯੂਨਸ ਚੀਫ ਐਡਵਾਈਜ਼ਰ ਨੇ ਉਹਨਾਂ ਨੇ ਇੱਕ ਕਿਤਾਬ ਭੇਟ ਕੀਤੀ ਜਿਹੜੀ ਕਿਤਾਬ ਹੈ ਆਰਟ ਆਫ ਟ੍ਰਾਇੰਫ। ਜ਼ਾਹਰ ਹੈ ਚਾਈਨੀਜ਼ ਆਥਰ ਦੀ ਉਹਦੀ ਮਿਸਟਰ ਤਾਓਸ ਔਰ ਕਿਸੇ ਦੀ ਹੋਏਗੀ ਕਿ ਆਰਟ ਆਫ ਟ੍ਰਾਇੰਫ, ਜਿੱਤ ਦੀ ਕਲਾ। ਬਿਲਕੁਲ ਚੀਨੇ ਤਾਂ ਮਾਰ ਨੇ ਸਾਰੇ ਦੇ ਇਸ ਕਿਸਮ ਦੇ ਥਾਟ ਦੇ, ਕਨਫਿਊਸ਼ੀਅਸ ਔਰ ਦੂਸਰਾ ਹੁਣ ਉਸ ਦਾ ਜਿਹੜਾ ਟਾਈਟਲ ਪੇਜ ਹੈ ਉਹਦੇ ਤੇ ਬੰਗਲਾਦੇਸ਼ ਦਾ ਮੈਪ ਹੈ, ਜਿਸ ਮੈਪ ਦੇ ਉੱਤੇ ਭਾਰਤ ਦੀਆਂ ਜਿਹੜੀਆਂ ਉੱਤਰ ਪੂਰਬ ਦੀਆਂ 7 ਸਟੇਟਾਂ ਨੇ ਉਹਨਾਂ ਨੂੰ ਬੰਗਲਾਦੇਸ਼ ਦਾ ਹਿੱਸਾ ਦੱਸਿਆ ਹੋਇਆ। ਹੁਣ ਇਸ ਦੇ ਉੱਤੇ ਇਹਨਾਂ ਨੇ ਸਟੋਰੀ, ਅਜੇ ਇੰਡੀਅਨ ਕੋਈ ਅਫੀਸ਼ੀਅਲ ਰਿਐਕਸ਼ਨ ਤਾਂ ਨਹੀਂ ਆਇਆ, ਲੇਕਿਨ ਇਸ ਦੇ ਉੱਤੇ ਉਹਨਾਂ ਨੇ ਵੱਡੀ ਸਟੋਰੀ ਕੀਤੀ ਹੈ। ਮੁਹੰਮਦ ਯੂਨਸ ਸਪਾਰਕਸ ਕੰਟਰੋਵਰਸੀ ਵਿਦ ਕੰਟਰੋਵਰਸ਼ੀਅਲ ਮੈਪ ਔਨ ਬੁੱਕ ਪ੍ਰੈਜ਼ੈਂਟਡ ਟੂ ਪਾਕਿਸਤਾਨ ਮਿਲਟਰੀ ਜਨਰਲ, ਕਿ ਵੀ ਇਹ ਪਾਕਿਸਤਾਨ ਦੇ ਫੌਜੀ ਜਨਰਲ ਨੂੰ ਆਰਟ ਆਫ ਟ੍ਰਾਇੰਫ ਕਿਤਾਬ ਦੇ ਰਹੇ ਨੇ, ਜਿਸ ਕਿਤਾਬ ਜਿਹੜਾ ਬੰਗਲਾਦੇਸ਼ ਦਾ ਨਕਸ਼ਾ ਹੈ ਉਹ ਉਸ ਦੇ ਵਿੱਚ ਭਾਰਤ ਦੀਆਂ ਉੱਤਰ ਪੂਰਬ ਦੀਆਂ ਸਟੇਟਾਂ ਦੀ ਟੈਰੀਟਰੀ ਵੀ ਜਿਹੜੀ ਹੈ ਉਹ ਐਡਿਡ ਹੈ। ਔਰ ਇਸ ਦੇ ਉੱਤੇ ਹੁਣ ਭਾਰਤ ਕੀ ਰਿਐਕਟ ਕਰੇਗਾ ਉਸ ਤੋਂ ਬਾਅਦ ਅਸੀਂ ਇਸ ਤੇ ਅੱਗੇ ਗੱਲ ਕਰਾਂਗੇ। ਲੇਕਿਨ ਇਹ ਜਿਹੜੀ ਅਮਰੀਕਾ ਪਾਕਿਸਤਾਨ, ਅਮਰੀਕਾ ਬੰਗਲਾਦੇਸ਼, ਪਾਕਿਸਤਾਨ ਬੰਗਲਾਦੇਸ਼ ਰਿਲੇਸ਼ਨਸ਼ਿਪ ਹੈ, ਇਹਨੇ ਇੰਡੀਆ ਨੂੰ ਬਹੁਤ ਬੁਰੀ ਤਰ੍ਹਾਂ ਜਿਹੜਾ ਉਹ ਤਬਕਾਇਆ ਹੋਇਆ। ਔਰ ਮਾਰਕੋ ਰੂਬੀਓ ਜਿਹੜੇ ਵੀ ਮਲੇਸ਼ੀਆ ਦੇ ਵਿੱਚ ਏਸ਼ੀਆਨ ਮੀਟਿੰਗ ਦੇ ਵਿੱਚ ਸਨ, ਐਸ ਜੈ ਸ਼ੰਕਰ ਦੇ ਨਾਲ ਵੀ ਮੁਲਾਕਾਤ ਹੋਈ ਔਰ ਇਸ ਦੇ ਵਿੱਚ ਵੀ ਉਹਨਾਂ ਨੇ ਹਾਲਾਂਕਿ ਭਾਰਤ ਨੂੰ ਇਹ ਤਸੱਲੀ ਦੇਣ ਦੀ ਕੋਸ਼ਿਸ਼ ਅਮਰੀਕਾ ਕਰ ਰਿਹਾ ਹੈ ਕਿ US seeks stronger ties with Pakistan but not at India's expense, says ਰੂਬੀਓ ਨੇ ਜਿਹੜਾ ਪ੍ਰੈਸ ਕਾਨਫਰੰਸ ਦੇ ਵਿੱਚ ਸਵਾਲ ਇੱਕ ਪੁੱਛਿਆ ਗਿਆ, ਉਹਨਾਂ ਨੇ ਕਿਹਾ ਵੀ ਪਾਕਿਸਤਾਨ ਦੇ ਨਾਲ ਸਾਡੀ ਸਪੈਸ਼ਲ ਰਿਲੇਸ਼ਨਸ਼ਿਪ ਹੈ, ਸਟ੍ਰੈਟੇਜਿਕ, ਪਰ ਇਹਦਾ ਮਤਲਬ ਇਹ ਨਹੀਂ ਹੈ ਵੀ ਅਸੀਂ ਇੰਡੀਆ ਦੇ ਨਾਲ ਜਿਹੜਾ ਉਹ ਜੋ ਸਾਡੀ ਰਿਲੇਸ਼ਨਸ਼ਿਪ ਹੈ ਉਹਨੂੰ ਪ੍ਰਭਾਵਿਤ ਕਰਾਂਗੇ। ਉਹਨੇ ਕਿਹਾ ਜੀ ਮਲਟੀਪਲ ਟਾਈਮਸ ਕਿਸੇ ਦੇ ਨਾਲ ਵੀ ਜਿਹੜਾ ਉਹ ਹੋ ਸਕਦਾ ਕਿ ਉਹਨਾਂ ਨੇ ਕਿਹਾ ਵੀ ਨਵੀਂ ਦਿੱਲੀ ਨੂੰ ਐਡਾ ਫਿਕਰ ਕੀ ਪੈ ਗਿਆ ਜੇ ਅਸੀਂ ਪਾਕਿਸਤਾਨ ਦੇ ਨਾਲ ਸਟ੍ਰੈਟੇਜਿਕ ਪਾਰਟਨਰਸ਼ਿਪ ਕਰ ਰਹੇ ਹਾਂ ਔਰ ਸਾਡੀ ਆਪਸੀ ਦੋਸਤੀ ਹੈ। ਔਰ ਕੱਲੀ ਇਹੀ ਨਹੀਂ, ਈਵਨ ਜਿਸ ਲੈਵਲ ਦੇ ਉੱਤੇ ਹੁਣ ਜਿਹੜੇ ਤਾਲਿਬਾਨ ਔਰ ਪਾਕਿਸਤਾਨ ਦੇ ਵਿੱਚ ਟਕਰਾਅ ਜਿਹਨੂੰ ਇੰਡੀਆ ਨੇ ਹਵਾ ਦਿੱਤੀ, ਜ਼ਾਹਰ ਹੈ ਉਹਨੂੰ ਮੁਤੱਕੀ ਨੂੰ ਬਿਠਾ ਕੇ 6 ਦਿਨ ਜਵਾਈਆਂ ਵਾਂਗ ਕੀਤਾ। ਇਸ ਦੇ ਉੱਤੇ ਵੀ ਟਰੰਪ ਨੇ ਮਲੇਸ਼ੀਆ 'ਚ ਆਪਣੀ ਸਪੀਚ ਕਿਹਾ, ਉਹਨਾਂ ਨੇ ਕਿਹਾ ਕਿ ਜੀ ਮੈਂ ਇੱਧਰ ਬਿਜ਼ੀ ਹਾਂ ਤੇ ਪਾਕਿਸਤਾਨ ਅਫਗਾਨਿਸਤਾਨ ਦਾ ਮੈਂ ਤਾਂ ਸਭ ਤੋਂ ਸੌਖਾ ਹੈ ਉਹਦੇ 'ਚ ਉਸ ਆਪਸੀ ਟਕਰਾਅ ਨੂੰ ਰੁਕਵਾਉਣਾ। ਸੋ ਮਤਲਬ ਇਹ ਹੈ। ਔਰ ਉਹਦੇ 'ਚ ਵੀ ਮਲੇਸ਼ੀਆ ਵਾਲੇ ਮੀਟ 'ਚ ਵੀ ਪ੍ਰੈਜ਼ੀਡੈਂਟ ਟਰੰਪ ਨੇ ਜਿਹੜਾ ਪ੍ਰਾਈਮ ਮਿਨਿਸਟਰ ਜਿਹੜਾ ਸ਼ਾਹਬਾਜ਼ ਸ਼ਰੀਫ ਔਰ ਫੀਲਡ ਮਾਰਸ਼ਲ ਆਸਮ ਮੁਨੀਰ ਦੀ ਤਾਰੀਫ ਕੀਤੀ। ਸੋ ਮੈਨੂੰ ਇਹ ਲੱਗਦਾ ਵੀ ਇਹ ਜੇ ਹੁਣ ਅਸੀਂ ਮੈਪ ਮੇਕਿੰਗ ਦੀ ਗੱਲ ਜਦੋਂ ਕਰਦੇ ਹਾਂ, ਨਿਊ ਮੈਪ ਮੇਕਿੰਗ, ਜੇ ਬੰਗਲਾਦੇਸ਼ ਭਾਰਤ ਦੀਆਂ ਉੱਤਰ ਪੂਰਬੀ ਸਟੇਟਾਂ ਦੇ ਏਰੀਆ ਨੂੰ ਆਪਣੇ 'ਚ ਦਿਖਾ ਰਿਹਾ ਹੈ
ਔਰ ਉਹ ਬੁੱਕ ਵੀ ਪ੍ਰੈਜ਼ੈਂਟ ਕਰ ਰਹੇ। ਐਵੇਂ ਨਹੀਂ ਹੈ ਕਿ ਵੀ ਹਾਲਾਂ ਇੰਡੀਆ ਨੇ ਓਵਰ ਰਿਐਕਟ ਅਜੇ ਨਹੀਂ ਕੀਤਾ, ਅਗਲੇ 24 ਘੰਟੇ 'ਚ ਇਸ ਦੇ ਉੱਤੇ ਪ੍ਰੋਟੈਸਟ ਕਰਨਗੇ। ਸੋ ਸਾਨੂੰ ਵੀ ਇਸ ਗੱਲ ਦੇ ਉੱਤੇ ਜਿਹੜਾ ਉਹ ਜ਼ਰੂਰ ਜਿਹੜਾ ਨਜ਼ਰਸਾਨੀ ਕਰਨੀ ਚਾਹੀਦੀ ਹੈ ਕਿ ਵੀ ਨਵੀਂ ਮੈਪ ਮੇਕਿੰਗ ਹੋਣ ਜਾ ਰਹੀ ਹੈ। ਜਦੋਂ ਅਸੀਂ ਇਹ ਕਹਿੰਦੇ ਹਾਂ ਕਿ ਉਸ ਖਿੱਤੇ ਦਾ ਜਿਹੜਾ ਹੈ ਉਹ ਨਵੀਂ ਮੈਪ ਮੇਕਿੰਗ ਹੈ, ਔਰ ਜਦੋਂ ਅਸੀਂ ਇਹ ਕਹਿੰਦੇ ਹਾਂ ਕਿ ਭਾਈ ਉਹਨੂੰ ਸਰਜੀਓ ਨੂੰ ਟਰੰਪ ਨੇ ਇਕੱਲਾ ਇੰਡੀਆ 'ਚ ਹੀ ਐਂਬੈਸਡਰ ਨਹੀਂ ਲਾਇਆ, ਸਾਊਥ ਏਸ਼ੀਆ ਔਰ ਸੈਂਟਰਲ ਏਸ਼ੀਆ ਦਾ ਸਪੈਸ਼ਲ ਐਨਵੋਏ ਵੀ ਬਣਾਇਆ, ਔਰ ਹੁਣ ਟਰੰਪ ਦੀ ਆਪਣੀ ਪ੍ਰੈਜ਼ੈਂਸ ਏਸ਼ੀਆ ਦੇ ਵਿੱਚ ਉਹ ਮਲੇਸ਼ੀਆ ਹੋਏ, ਹੁਣ ਜਾਪਾਨ ਹੈ, ਔਰ ਉਹ ਸਾਰੇ ਦੇ ਵਿੱਚ ਇਹ ਸ਼ੋਅ ਕਰਦਾ ਹੈ ਕਿ ਅਮਰੀਕਾ ਦਾ ਜਿਹੜਾ ਇੰਟਰਸਟ ਹੈ ਉਸ ਖਿੱਤੇ ਦੇ ਵਿੱਚ ਹੈ, ਔਰ ਉਹਦੇ 'ਚੋਂ ਹੀ ਸਿੱਖਾਂ ਦਾ ਵੀ ਕੁਝ ਬਣ ਸਕਦਾ ਹੈ, ਕੁਝ ਨਿਕਲ ਸਕਦਾ ਹੈ। ਜੀ ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥਲੇ ਨਾ ਬ੍ਰੇਕ ਵਿਊਅਰਸ ਸੋ ਤੁਸੀਂ ਇਸੇ ਤਰ੍ਹਾਂ ਆਪਣੇ ਨਾਲ ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਗੁਰਤਾ ਗੱਦੀ ਦਿਵਸ ਨੂੰ ਸਮਰਪਿਤ ਨਗਰ ਕੀਰਤਨ ਮੌਕੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਅਮਰੀਕਾ ਕੈਲੀਫੋਰਨੀਆ ਯੂਨਿਟ ਵੱਲੋਂ ਪੰਥਕ ਕਾਨਫਰੰਸ ਕਰਵਾਈ ਜਾ ਰਹੀ ਹੈ। ਇਸ ਕਾਨਫਰੰਸ ਵਿੱਚ ਪਾਰਟੀ ਦੇ ਸੀਨੀਅਰ ਆਗੂ ਅਤੇ ਪੰਥਕ ਬੁਲਾਰੇ ਪਹੁੰਚ ਰਹੇ ਹਨ। ਗੁਰਦੁਆਰਾ ਸ਼੍ਰੀ ਗੁਰੂ ਰਵਿਦਾਸ ਟੈਂਪਲ ਵਿਖੇ 30 ਅਕਤੂਬਰ ਸਵੇਰੇ 9 ਵਜੇ ਸ਼੍ਰੀ ਅਖੰਡ ਪਾਠ ਸਾਹਿਬ ਆਰੰਭ ਹੋਣਗੇ ਅਤੇ 1 ਨਵੰਬਰ ਸਵੇਰੇ 10 ਵਜੇ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਜਾਣਗੇ। 2 ਨਵੰਬਰ ਨਗਰ ਕੀਰਤਨ ਵਾਲੇ ਦਿਨ ਵਿਸ਼ੇਸ਼ ਤੌਰ ਤੇ ਫਲੋਟ ਵੀ ਸਜਾਇਆ ਜਾਵੇਗਾ। ਤਾਂ 1 ਨਵੰਬਰ ਨੂੰ 11 ਤੋਂ 3:30 ਵਜੇ ਤੱਕ ਇਸ ਕਾਨਫਰੰਸ ਵਿੱਚ ਜ਼ਰੂਰ ਪਹੁੰਚੋ ਜੀ। ਦ ਰਿਫਿਊਜ਼ ਰੈਸਟੋਰੈਂਟ ਲੌਂਜ 1501 ਵਿਊਟ ਹਾਊਸ ਰੋਡ ਯੂਬਾ ਸਿਟੀ 95993। ਵਧੇਰੇ ਜਾਣਕਾਰੀ ਲਈ ਸਕਰੀਨ ਤੇ ਦਿੱਤੇ ਨੰਬਰਾਂ ਤੇ ਸੰਪਰਕ ਕਰੋ ਜੀ। ਕੀ ਤੁਸੀਂ ਰੋਜ਼ਾਨਾ ਕੰਮ ਤੇ ਆਪਣਾ ਵਧੇਰੇ ਸਮਾਂ ਬਿਤਾਉਣ ਤੋਂ ਪਰੇਸ਼ਾਨ ਹੋ? ਆਪਣੀ ਪੂੰਜੀ ਨੂੰ ਕੰਮ ਤੇ ਲਗਾਓ, ਸਾਡੇ ਨਾਲ ਇਨਵੈਸਟ ਕਰੋ। ਅਸੀਂ ਤੁਹਾਡੀ ਪੂੰਜੀ ਤੋਂ ਤੁਹਾਡੇ ਲਈ ਵਧੇਰੇ ਪੈਸੇ ਬਣਾ ਸਕਦੇ ਹਾਂ। ਅਸੀਂ ਪ੍ਰਾਈਵੇਟ ਇਕੁਇਟੀ ਇਨਵੈਸਟਮੈਂਟ ਫਰਮ ਹਾਂ ਤੇ ਕਮਰਸ਼ੀਅਲ ਰੀਅਲ ਏਸਟੇਟ ਵਿੱਚ ਮਾਹਿਰ ਹਾਂ। ਪ੍ਰਾਪਰਟੀ ਮੈਨੇਜਮੈਂਟ, ਲੀਜ਼ਿੰਗ, ਐਸੈਟ ਮੈਨੇਜਮੈਂਟ, ਕਮਰਸ਼ੀਅਲ ਰੀਅਲ ਏਸਟੇਟ ਇਨਵੈਸਟਮੈਂਟ ਵਿੱਚ ਸਾਰੀਆਂ ਸੇਵਾਵਾਂ ਲਈ ਅਮਰੀਕਾ ਭਰ ਵਿੱਚੋਂ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼ ਤੇ ਆਜ਼ਾਦ ਫੈਮਿਲੀ ਟਰਸਟ 701 ਨਾਰਥ ਪੋਸਟ ਓਕ ਰੋਡ ਸੂਈਟ ਨੰਬਰ 204 ਹਿਊਸਟਨ ਟੈਕਸਸ। ਤੁਸੀਂ ਸਾਨੂੰ ਸਾਡੇ ਫੋਨ ਨੰਬਰ 7136861277 ਤੇ ਵੀ ਸੰਪਰਕ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼। ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਪਾਕਿਸਤਾਨ ਦੇ ਡਿਫੈਂਸ ਮਿਨਿਸਟਰ ਖਵਾਜਾ ਮੁਹੰਮਦ ਆਸਿਫ ਨੇ ਅਫਗਾਨਿਸਤਾਨ ਦੇ ਤਾਲਿਬਾਨ ਰਜੀਮ ਨੂੰ ਧਮਕੀ ਦਿੱਤੀ ਹੈ ਕਿ ਜੇ ਉਹਨਾਂ ਨਾਲ ਤੁਰਕੀ ਵਿੱਚ ਚੱਲ ਰਹੀ ਗੱਲਬਾਤ ਜਿਹੜੀ ਫੇਲ ਹੁੰਦੀ ਹੈ ਤਾਂ ਅਫਗਾਨਿਸਤਾਨ ਨਾਲ ਖੁੱਲੀ ਜੰਗ ਹੋਵੇਗੀ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਸਾਡੇ ਪੰਜਾਬੀ ਕਲਚਰ ਦੇ ਵਿੱਚ ਜਾਂ ਫੋਕਲੋਰ ਦੇ ਵਿੱਚ ਇੱਕ ਗੱਲ ਕਹੀ ਜਾਂਦੀ ਹੈ ਕਿ ਜਦੋਂ ਦੁਸ਼ਮਣੀ ਕਿਸੇ ਨਾਲ ਸਿੱਧੀ ਹੋਏ ਉਹ ਤਾਂ ਸਮਝ ਆ ਸਕਦੀ ਹੈ ਤੇ ਉਹ ਰਿਜ਼ੋਲਵ ਵੀ ਹੋ ਸਕਦੀ ਹੈ, ਕਿਉਂਕਿ ਜੇ ਦੋਵੇਂ ਧਿਰਾਂ ਸਿੱਧੀਆਂ ਟੇਬਲ ਤੇ ਬਹਿਣ ਤੇ ਗੱਲ ਨਿਬੜ ਜਾਂਦੀ ਹੈ ਕਿ ਤੂੰ ਭਾਈ ਮੇਰੇ ਨਾਲ ਕੀ ਕੀਤਾ ਤੇ ਆ ਜਾਓ ਪਿਛਲੇ ਨੂੰ ਭੁੱਲੀਏ ਤੇ ਅੱਗੇ ਤੁਰੀਏ ਲਾਈਕ ਏ ਕਲੀਨ ਸਲੇਟ, ਸਾਫ ਸਲੇਟ ਵਾਂਗ। ਪਰ ਜਦੋਂ ਤੀਸਰੀ ਧਿਰ ਜਿਹੜੀ ਵਿਜ਼ੀਬਲੀ ਸਾਹਮਣੇ ਨਹੀਂ ਹੁੰਦੀ ਪਰ ਜਿਹੜੀ ਚੁੱਕ ਰਹੀ ਹੁੰਦੀ ਹੈ ਇੱਕ ਨੂੰ, ਔਰ ਇਹੀ ਕਾਰਨ ਹੈ ਵੀ ਇਹ ਸਾਡੀ ਵਲਨਰੇਬਿਲਿਟੀ ਵੀ ਹੁੰਦੀ ਹੈ ਪੇਂਡੂ ਸਮਾਜ ਦੀ ਕਿ ਕਈ ਸਾਲ ਦੁਸ਼ਮਣੀ ਤੋਂ ਬਾਅਦ ਜਦੋਂ ਉਹਨਾਂ ਨੂੰ ਸਮਝ ਆਉਂਦੀ ਹੈ, ਜਦੋਂ ਤਾਂ ਕਹਿਣਗੇ ਓ ਹੋ ਸਾਨੂੰ ਤਾਂ ਫਲਾਣਾ ਵਰਤ ਗਿਆ, ਅਸੀਂ ਤਾਂ ਫਲਾਣੇ ਦੀ ਚੱਕ 'ਚ ਆ ਗਏ। ਉਹ ਸਭ ਤੋਂ ਖਤਰਨਾਕ ਹੁੰਦਾ ਕਿਉਂਕਿ ਉਹਦੇ 'ਚ ਦੁਸ਼ਮਣੀ ਉਹ ਭਿੜ ਰਹੇ ਹੁੰਦੇ ਨੇ, ਲੇਕਿਨ ਉਹਦੇ 'ਚ ਕੋਈ ਧਿਰ ਜਿਹੜੀ ਹੈ ਉਹ ਚੱਕਣ ਦਾ ਕੰਮ ਕਰ ਰਹੀ ਹੁੰਦੀ ਹੈ, ਜਿਹੜੀ ਜ਼ਾਹਰ ਹੈ ਕਿ ਵੀ ਉਹਨਾਂ ਦੋਨਾਂ ਦੀ ਤਬਾਹੀ 'ਚੋਂ ਉਹਦਾ ਫਾਇਦਾ ਨਿਕਲ ਰਿਹਾ ਹੁੰਦਾ। ਉਹ ਜਿਹਨੂੰ ਚੱਕ ਰਿਹਾ ਹੁੰਦਾ ਉਹਦੇ ਨਾਲ ਕੋਈ ਹਮਦਰਦ ਨਹੀਂ ਹੁੰਦਾ, ਪਰ ਉਹਨਾਂ ਨੂੰ ਹੁੰਦਾ ਵੀ ਇਹਨਾਂ ਨੂੰ ਪੜ੍ਹਾ ਕੇ ਉਹਦਾ ਮੁਫਾਦ ਜਿਹੜਾ ਹੱਲ ਹੋ ਰਿਹਾ ਹੁੰਦਾ।
ਹੁਣ ਅਸੀਂ ਜਿਹੜਾ ਸੈਗਮੈਂਟ ਫਰਾਈਡੇ ਕੀਤਾ ਕਿ ਭਾਈ ਕਿਵੇਂ ਭਾਰਤ ਜਿਹੜਾ ਉਹ ਝੂਠ ਦੀ ਬਿਨਾਹ ਦੇ ਉੱਤੇ ਆਪਰੇਸ਼ਨ ਸੰਦੂਰ ਨੂੰ ਬੜੀ ਵਿਕਟਰੀ ਦੇ ਤੌਰ ਤੇ ਪ੍ਰੈਜ਼ੈਂਟ ਕਰ ਰਿਹਾ, ਜਦੋਂ ਕਿ ਪਾਕਿਸਤਾਨ ਨੇ ਉਹਨੂੰ ਸਕੇਅਰਲੀ ਬੀਟ ਕੀਤਾ। ਔਰ ਮੈਂ ਸਮਝਦਾ ਵੀ ਕਿਉਂਕਿ ਜਦੋਂ ਤੁਹਾਡਾ ਨੈਰੇਟਿਵ ਸੱਚ ਤੇ ਆਧਾਰਿਤ ਹੁੰਦਾ ਹੈ, ਔਰ ਸਾਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਸਾਡੇ ਪਾਕਿਸਤਾਨੀ ਭੈਣਾਂ ਭਰਾਵਾਂ ਵੱਲੋਂ ਵੀ ਇਸ ਪ੍ਰੋਗਰਾਮ ਨੂੰ ਪਸੰਦ ਵੀ ਕੀਤਾ ਜਾਂਦਾ ਹੈ। ਉਹ ਜਿਹੜਾ ਸੈਗਮੈਂਟ ਲਗਭਗ 20-22 ਮਿੰਟ ਦਾ ਸੀ, YouTube ਦੇ ਉੱਤੇ ਉਹਨੂੰ ਇਕੱਲੇ 50,000 ਤੋਂ ਜ਼ਿਆਦਾ ਵਿਊਅਰਸ ਨੇ ਦੇਖਿਆ, 50K ਪਲੱਸ, ਸੈਂਕੜਿਆਂ ਕਮੈਂਟ ਨੇ, ਥਾਊਜ਼ੈਂਡਸ ਲਾਈਕਸ ਨੇ। ਸੋ ਅਸੀਂ ਬਹੁਤ ਸਾਰੇ ਉਹਦੇ 'ਚ ਜਿਹੜੇ ਸੁਝਾਅ ਵੀ ਹੁੰਦੇ ਨੇ ਅਸੀਂ ਉਸ ਨੂੰ ਵੀ ਦੇਖਦੇ ਹਾਂ, ਕਮੈਂਟਸ ਵੀ ਪੜ੍ਹਦੇ ਹਾਂ, ਅਸੀਂ ਸਭ ਦਾ ਸ਼ੁਕਰੀਆ ਵੀ ਅਦਾ ਕਰਦੇ ਹਾਂ। ਔਰ ਅਸੀਂ ਇਹ ਵੀ ਦੱਸਣਾ ਚਾਹੁੰਦੇ ਹਾਂ ਵੀ ਜਦੋਂ ਅਸੀਂ ਉਸ ਖਿੱਤੇ ਵੱਲ ਦੇਖਦੇ ਹਾਂ, ਅੱਜ ਦਾ ਜਿਹੜਾ ਤਾਲਿਬਾਨ ਰਜੀਮ, ਇਹਦੇ ਲਈ ਲਫ਼ਜ਼ ਰਜੀਮ ਵਰਤਣਾ ਹੀ ਠੀਕ ਹੈ, ਸਰਕਾਰ ਇਹ ਕਿਹੜੀ ਹੈ ਜਿਨ੍ਹਾਂ 'ਚੋਂ ਮੈਜੋਰਿਟੀ ਜਿਹੜੇ ਨੇ ਉਹ ਯੂਨਾਈਟਿਡ ਨੇਸ਼ਨਸ ਦੀ ਦਹਿਸ਼ਤਗਰਦਾਂ ਦੀ ਲਿਸਟ ਸ਼ਾਮਲ ਨੇ, ਨੋ ਫਲਾਈ ਜ਼ੋਨ 'ਚ ਸ਼ਾਮਲ ਨੇ, ਔਰ ਜਿਨ੍ਹਾਂ ਨੂੰ ਭਾਰਤ ਨੇ ਜਿਸ ਲੈਵਲ ਦੇ ਉੱਤੇ UN ਦਾ ਉਹ ਵਰਡਿਕਟ ਵੀ ਜਿਹਦੇ ਥੱਲੇ ਜ਼ਾਹਰ ਹੈ ਉਹ ਦਹਿਸ਼ਤਗਰਦ ਨੇ, ਐਕਸੈਪਸ਼ਨ ਲਈ ਉਹਨਾਂ ਨੂੰ ਭਾਰਤ ਨੇ ਅਪਲਾਈ ਕੀਤਾ। ਮੁਤੱਕੀ ਨੂੰ ਲਿਆ ਕੇ ਜਿਹੜਾ ਹੈ ਉਹ 6 ਦਿਨ ਬਿਠਾ ਕੇ ਜਵਾਈਆਂ ਵਾਂਗ ਉਹਦੀ ਸੇਵਾ ਕੀਤੀ, ਔਰ ਇੱਕਦਮ ਇਹ ਹੋਇਆ ਕਿ ਜੇ ਉਹਨਾਂ ਨੇ ਵੀ ਕਹਿ ਦਿੱਤਾ, ਤਾਲਿਬਾਨ ਨੇ ਵੀ, ਕਿ ਤਾਲਿਬਾਨ ਨੇ ਕਿ ਇੰਡੀਆ ਸਾਨੂੰ ਫਲਾਣੇ 'ਚ ਡਿਵੈਲਪਮੈਂਟ ਕਰੇਗਾ, ਬ੍ਰਿਜ ਬਣਾ ਕੇ ਦੇਗਾ, ਸੜਕਾਂ ਬਣਾ ਕੇ ਦੇਗਾ, ਔਰ ਆਲ ਆਫ ਏ ਸਡਨ ਅਸੀਂ ਇੱਕ ਐਲਾਨ ਉਹਨਾਂ ਵੱਲੋਂ ਸੁਣਦੇ ਹਾਂ ਜੀ ਫਲਾਂ ਦਰਿਆ ਜਿਹੜਾ ਜ਼ਾਹਰ ਹੈ ਜਿਹਦਾ ਓਰੀਜਨ ਵੀ ਪਾਕਿਸਤਾਨ 'ਚੋਂ ਹੈ, ਐਂਡ ਵੀ ਪਾਕਿਸਤਾਨ 'ਚੋਂ ਹੁੰਦਾ ਹੈ, ਹਾਲਾਂ ਅਫਗਾਨਿਸਤਾਨ 'ਚੋਂ ਗੁਜ਼ਰਦਾ ਹੈ, ਉਸ ਦੇ ਉੱਤੇ ਡੈਮ ਬਣਾਇਆ ਜਾਏਗਾ, ਅਫਗਾਨਿਸਤਾਨ ਨੂੰ ਡੈਮ ਬਣਾਏਗਾ। ਔਰ ਭਾਰਤ ਨੇ ਵੀ ਕਿਹਾ ਜੀ ਅਸੀਂ $1 ਬਿਲੀਅਨ ਤੱਕ ਸਪੈਂਡ ਕਰਨ ਨੂੰ ਤਿਆਰ ਹਾਂ ਅਸੀਂ ਡੈਮ। ਮਤਲਬ ਇਹ ਹੈ ਵੀ ਇਕੱਲਾ ਪਾਕਿਸਤਾਨ ਨੂੰ ਔਨ ਦਾ ਗਰਾਊਂਡ ਜਿਹੜੀ ਹੌਸਟਿਲਿਟੀ ਇਸ ਵੇਲੇ ਅਫਗਾਨਿਸਤਾਨ ਦਾ ਰਜੀਮ ਤਾਲਿਬਾਨ ਦਾ ਕਰ ਰਿਹਾ ਹੈ, ਗੱਲ ਉੱਥੋਂ ਤੱਕ ਮਹਿਦੂਦ ਨਹੀਂ ਹੈ। ਜੇ ਭਾਰਤ ਨੇ ਇਸ ਸੋ ਕਾਲਡ ਆਪਰੇਸ਼ਨ ਸੰਦੂਰ ਦੀ ਆੜ ਦੇ ਵਿੱਚ ਇੰਡਸ ਵਾਟਰ ਟਰੀਟੀ 1960 ਜਿਹਦੇ 'ਚ ਜਵਾਹਰ ਲਾਲ ਨਹਿਰੂ ਭਾਰਤੀ ਪ੍ਰਾਈਮ ਮਿਨਿਸਟਰ ਔਰ ਅਯੂਬ ਖਾਨ ਪਾਕਿਸਤਾਨ ਦੇ ਪ੍ਰੈਜ਼ੀਡੈਂਟ ਸਿਗਨੇਟਰੀ ਨੇ, ਜਿਹੜੀ ਆਲਮੋਸਟ 65 ਸਾਲ ਸਕਸੈਸਫੁਲੀ ਚੱਲੀ ਹੈ, ਉਹਨੂੰ ਉਹਨਾਂ ਨੇ ਕਿਹਾ ਜੀ ਅਸੀਂ ਸਸਪੈਂਡ ਕਰਤਾ। ਹੁਣ ਇੱਧਰ ਉਹ ਅਫਗਾਨਿਸਤਾਨ ਨੂੰ ਚੱਕ ਰਹੇ ਨੇ ਕਿ ਵੀ ਜਿਹੜਾ ਤੁਹਾਡਾ ਦਰਿਆ ਹੈ ਉਹਦੇ 'ਤੇ ਅਸੀਂ ਡੈਮ ਬਣਾਵਾਂਗੇ ਤਾਂ ਕਿ ਪਾਕਿਸਤਾਨ ਨੂੰ ਵਾਟਰ ਵੈਪਨ ਨਾਲ ਵੀ ਇੱਧਰੋਂ ਵੀ ਤੇ ਉਧਰੋਂ ਵੀ ਜਿਹੜਾ ਉਹ ਆਲਰੇਡੀ ਜਿਹੜਾ ਉਹ ਇੰਡਸ ਦਰਿਆ ਦੀ ਟ੍ਰਿਬਿਊਟਰੀ ਵਾਂਗ ਹੀ ਬਣ ਜਾਂਦਾ ਦਰਿਆ। ਹਾਲਾਂ ਪਾਕਿਸਤਾਨ 'ਚੋਂ ਹੀ ਜਿਵੇਂ ਮੈਂ ਕਿਹਾ ਓਰੀਜਨੇਟ ਵੀ ਹੁੰਦਾ ਤੇ ਐਂਡ ਵੀ ਹੁੰਦਾ, ਔਰ ਜੇ ਕੋਈ ਉਹੀ ਕਦੋਂ ਬਣੇਗਾ ਤੇ ਓਵਰਨਾਈਟ ਨਹੀਂ, ਕਈ ਸਾਲ ਲੱਗ ਜਾਂਦੇ ਨੇ। ਪਰ ਇਹ ਜਦੋਂ ਅਸੀਂ ਕਿਹਾ ਕਿ ਵੀ ਇਹ ਕਿਹਦੀ ਚੱਕਣਾ 'ਚ ਆ ਕੇ ਇਹ ਸਾਰਾ ਜਿਹੜਾ ਅਜੋਕਾ ਤਾਲਿਬਾਨ ਰਜੀਮ ਹੈ ਉਹ ਐਕਟ ਕਰ ਰਿਹਾ, ਉਹ ਜ਼ਾਹਰ ਹੈ ਕਿ ਵੀ ਇਹ ਇਸ ਲੈਵਲ ਦੇ ਉੱਤੇ ਜਿਹੜਾ, ਹਾਲਾਂਕਿ ਪਾਕਿਸਤਾਨ ਨੇ ਇਹਦਾ ਆਫੀਸ਼ੀਅਲੀ ਵਿਰੋਧ ਨਹੀਂ ਕੀਤਾ ਵੀ ਅਸੀਂ ਡੈਮ ਨੇ, ਉਹਨਾਂ ਨੇ ਕਿਹਾ ਜੀ ਕੋਈ ਨਹੀਂ ਅਸੀਂ ਵਿਲ ਵਰਕ ਇਟ ਆਊਟ ਵੀ ਕੀ ਹੈਗਾ ਜਾਂ ਕੀ ਨਹੀਂ ਹੈ, ਕਿਉਂਕਿ ਪਾਕਿਸਤਾਨ ਇਸ ਵੇਲੇ ਕੁਛ ਮਾਮਲਿਆਂ 'ਚ ਬਹੁਤ ਮੈਚਿਓਰਿਟੀ ਦੇ ਨਾਲ ਇਹ ਦੇਖ ਰਿਹਾ ਵੀ ਇਹ ਇੰਡੀਅਨ ਜਿਹੜਾ ਜਿਨ੍ਹਾਂ ਨੂੰ 7, 8, 9, 10 ਮਈ ਨੂੰ ਸ਼ਿਕਸਤ ਹੋਈ ਹੈ, ਉਹ ਕਿਵੇਂ ਇਹ ਪ੍ਰੋਕਸੀ ਵਾਰ ਜਿਹੜੀ ਹੈ ਥਰੂ ਤਾਲਿਬਾਨ ਰਜੀਮ, ਔਰ ਇਹ ਬਿਲਕੁਲ ਕੋਈ ਸ਼ੱਕ ਨਹੀਂ ਹੈ ਕਿ ਹੁਣ ਤਾਲਿਬਾਨ ਰਜੀਮ ਪ੍ਰੋਕਸੀ ਬਣਿਆ ਹੋਇਆ ਹੈ ਇੰਡੀਆ ਦਾ। ਔਰ ਇਹ ਜਿਹੜੀ ਆਪਸੀ ਇੱਕਦਮ ਉਹਨਾਂ ਕੋਲ ਆਪਣੀ ਏਅਰਫੋਰਸ ਤਾਂ ਹੈ ਨਹੀਂ, ਪਾਕਿਸਤਾਨ ਨੇ ਜਦੋਂ ਉਹਨਾਂ ਨੂੰ ਜਿਹੜਾ ਉਹ ਕਾਬਲ ਦੇ ਵਿੱਚ ਵੀ ਦੂਸਰੇ ਵੀ ਤਹਿਰੀਕੇ ਤਾਲਿਬਾਨ ਔਰ ਬਲੋਚਿਸਤਾਨ ਲਿਬਰੇਸ਼ਨ ਆਰਮੀ ਜਿਹੜੀ ਇਹਨਾਂ ਦੇ ਇੰਡੀਆ ਫੰਡਡ ਨੇ, ਟਿਕਾਣੇ ਇਹਨਾਂ ਦੇ ਅਫਗਾਨਿਸਤਾਨ 'ਚ ਨੇ, ਦੋਨੋਂ ਹੀ ਵਿਦਨ ਪਾਕਿਸਤਾਨ ਦਹਿਸ਼ਤਗਰਦੀ ਕਰ ਰਹੇ ਨੇ, ਉਹਨਾਂ ਦੇ ਟਿਕਾਣਿਆਂ 'ਤੇ ਹਮਲਾ ਕੀਤਾ। ਤੇ ਅਫਗਾਨਿਸਤਾਨ ਵਾਲਿਆਂ ਨੇ ਜਿਹੜਾ ਤਾਲਿਬਾਨ ਰਜੀਮ ਨੇ ਬਾਰਡਰ ਦੇ ਉੱਤੇ ਵੀ ਗੋਲਾਬਾਰੀ ਕੀਤੀ, ਔਰ ਉਸ ਸਾਰੇ ਦੇ ਚਲਦੇ ਆ ਈਵਨ ਜਿਹੜਾ ਇਸ ਜਦੋਂ ਕਿ ਹੁਣ ਇਹ ਗੱਲਬਾਤ ਵੀ ਚੱਲ ਰਹੀ ਹੈ, ਔਰ ਜਿਹੜਾ ਆਜ਼ਾਦ ਕਸ਼ਮੀਰ ਦਾ ਲੀਪਾ ਸੈਕਟਰ ਹੈ ਉਸ ਦੇ ਵਿੱਚ ਬੀਤੇ ਕੱਲ੍ਹ ਜਿਹੜੀ ਹੈ ਇਹਨਾਂ ਨੇ ਫਾਇਰਿੰਗ ਕੀਤੀ। ਹਾਲਾਂ ਆਪਸੀ ਗੱਲਬਾਤ ਦੇ ਲਈ ਜਿਹੜਾ ਕਤਰ ਇਨਵੋਲਵ ਹੋਇਆ, ਤੁਰਕੀਏ ਇਨਵੋਲਵ ਹੋਇਆ, ਔਰ ਇਸ ਵੇਲੇ ਜਦੋਂ ਅਸੀਂ ਗੱਲ ਕਰ ਰਹੇ ਹਾਂ ਤੀਸਰਾ ਦਿਨ ਹੈ, ਤੁਰਕੀਏ ਜਿਹੜਾ ਉਹ ਮੀਡੀਏਟ ਕਰ ਰਿਹਾ ਕਿ ਭਾਈ ਕੋਈ ਜਿਹੜਾ ਆਪਸੀ ਹੱਲ ਨਿਕਲ ਆਏ ਸਾਰੀ ਗੱਲਬਾਤ ਦਾ। ਹੁਣ ਉਸ ਦੇ ਉੱਤੇ ਜਿਹੜੀ ਸਟੋਰੀ ਡੌਨ ਨੇ ਵੀ ਕੀਤੀ ਔਰ ਇੰਡੀਅਨ ਮੀਡੀਆ ਉਹਨੂੰ ਪੂਰੀ ਤਰ੍ਹਾਂ ਜਿਹੜੀ ਰਾਹ ਦੀ ਮੀਡੀਆ ਆਊਟਲੈਟ ਹੈ ANI, ਉਹਦੇ 'ਚ ਉਹਨਾਂ ਦੀ ਇਹ ਸਟੋਰੀ ਹੈ ਕਿ ਵੀ ਡੈਡਲੌਕ ਪਰਸਿਸਟਸ ਐਟ ਪਾਕਿਸਤਾਨ ਅਫਗਾਨਿਸਤਾਨ ਟਾਕਸ ਇਨ ਤੁਰਕੀਏ
over Taliban's refusal to act against Tehreek-e-Taliban Pakistan. ਹੁਣ ਜ਼ਾਹਰ ਹੈ ਪਾਕਿਸਤਾਨ ਦੀਆਂ ਤਾਂ ਬੜੀ ਸਿੰਪਲ ਲੈਂਡਲੌਕਡ ਅਫਗਾਨਿਸਤਾਨ, ਉੱਥੋਂ ਹੀ ਚਮਨ ਬਾਰਡਰ, ਦੂਜੇ ਰਾਹੀਂ ਕੰਧਾਰ ਜਿਹੜਾ ਉਸ ਹਰ ਚੀਜ਼ ਜਾਂਦੀ ਹੈ। ਉਹਨਾਂ ਦਾ ਪਾਕਿਸਤਾਨ ਦਾ ਇੱਕੋ ਹੀ ਮੁਤਾਲਬਾ ਹੈ ਕਿ ਬਈ ਅਫਗਾਨਿਸਤਾਨ ਦੀ ਸੋਇਲ ਤੋਂ ਪਾਕਿਸਤਾਨ ਦੇ ਉੱਤੇ ਹਮਲਾ ਤਹਿਰੀਕ-ਏ-ਤਾਲਿਬਾਨ ਕਰੇ ਜਾਂ ਬਲੋਚਿਸਤਾਨ ਲਿਬਰੇਸ਼ਨ ਆਰਮੀ ਕਰੇ, ਅਸੀਂ ਤੁਹਾਨੂੰ ਜ਼ਿੰਮੇਵਾਰ ਠਹਿਰਾਵਾਂਗੇ, ਉਹਨਾਂ ਦੀ ਐਕਟੀਵਿਟੀ ਬੰਦ ਕਰੋ। ਹੁਣ ਈਵਨ ਇਹਦੇ ਲਈ ਲਿਖਤੀ ਗਾਰੰਟੀ ਦੇਣ ਨੂੰ ਤੇ ਜ਼ਬਾਨੀ ਕਲਾਮੀ ਕਹਿ ਰਹੇ ਨੇ ਕਿ ਜੀ ਅਫਗਾਨਿਸਤਾਨ ਦੀ ਸੋਇਲ ਅਸੀਂ ਕਿਸੇ ਦਹਿਸ਼ਤਗਰਦੀ ਦੀ ਐਕਟੀਵਿਟੀ ਲਈ ਨਹੀਂ ਇਸਤੇਮਾਲ ਹੋਣ ਦਿਆਂਗੇ। ਇਹ ਗੱਲ ਤਾਂ ਮੁਤੱਕੀ ਦਿੱਲੀ 'ਚ ਵੀ ਬਹਿ ਕੇ ਕਰ ਰਿਹਾ ਸੀ। ਦਿੱਲੀ 'ਚ ਉਹਨਾਂ ਨੂੰ ਦੱਸ ਰਿਹਾ ਸੀ ਜੀ ਕਿ ਜਿਵੇਂ ਪਾਕਿਸਤਾਨ ਦੀਆਂ ਦਹਿਸ਼ਤਗਰਦ ਜਥੇਬੰਦੀਆਂ ਅਫਗਾਨਿਸਤਾਨ 'ਚ ਬੈਠੀਆਂ ਹੋਣ ਪਹਿਲਾਂ, ਅਸੀਂ ਬਿਲਕੁਲ ਨਹੀਂ ਹੋਵਾਂਗੇ। ਤੇ ਜਦੋਂ ਪਾਕਿਸਤਾਨ ਨੂੰ ਕਹਿ ਰਿਹਾ ਇਹ ਜ਼ਬਾਨੀ ਜਮ੍ਹਾਂ ਖਰਚ ਹੈ। ਔਰ ਇਸ ਸਾਰੇ ਦੇ ਚਲਦਿਆਂ ਜਿਹੜਾ ਅੱਜ ਤੀਸਰਾ ਦਿਨ, ਪਹਿਲਾਂ ਤਾਂ ਸੀ ਕਿ ਬਈ ਇੱਕ ਹੋਪ ਵੱਜ ਰਹੀ ਸੀ ਕਿ ਕੋਈ ਨਾ ਕੋਈ ਗੱਲਬਾਤ ਕਿਸੇ ਕੰਢੇ ਲੱਗੇਗੀ। ਸੈਕੰਡ ਡੇ ਦੀ ਡਿਸਕਸ਼ਨ ਦੇ ਵਿੱਚ ਵੀ ਜਿਹੜਾ ਆਪਸੀ ਗੱਲਬਾਤ ਹੋਈ, 9 ਘੰਟੇ ਚੱਲੀ ਜਿਹੜੀ ਇੰਟੈਂਸ ਗੱਲਬਾਤ ਸੀ। ਪਾਕਿਸਤਾਨ ਦੇ ਸਿਕਿਉਰਿਟੀ ਅਫੀਸ਼ੀਅਲਸ ਨੇ ਪ੍ਰੂਫਸ ਦੇ ਨਾਲ, ਉਹਨਾਂ ਨੇ ਜਦੋਂ ਗੱਲਬਾਤ ਵੀ ਚੱਲ ਰਹੀ ਸੀ, ਉਹਨਾਂ ਨੇ ਕਿਹਾ ਜੀ ਇੰਡੀਆ ਇਹ ਇਲਜ਼ਾਮ ਲਾ ਰਿਹਾ ਪਾਕਿਸਤਾਨ ਕਿ ਵੀ ਇੰਡੀਆ ਸਾਡੀ ਮਦਦ ਕਰ ਰਿਹਾ। ਉਹਨਾਂ ਨੇ ਪਾਕਿਸਤਾਨ ਨੇ ਇੰਡੀਅਨ ਡਿਪਲੋਮੈਟ ਵੱਲੋਂ ਨੋਟਾਂ ਦੇ ਅਟੈਚੀ ਕੇਸ ਫੜਾਉਂਦਿਆਂ ਦੀਆਂ ਪਿਕਚਰਾਂ ਉਹਨਾਂ ਨੂੰ ਦਿਖਾਤੀਆਂ ਕਿ ਆਹ ਦੇਖੋ ਸਬੂਤ ਨੇ ਵੀ ਤੁਸੀਂ ਉਹਨਾਂ ਤੋਂ ਪੈਸਾ ਲੈ ਰਹੇ ਹੋ ਔਰ ਇਹਨੂੰ ਤੁਸੀਂ ਜਿਹੜਾ ਉਹ ਐਨਕਰੇਜ ਕਰ ਰਹੇ ਹੋ। ਔਰ ਇਹਦੇ ਉੱਤੇ ਪਾਕਿਸਤਾਨ ਦੀ ਪੋਜੀਸ਼ਨ ਤਾਂ ਬਿਲਕੁਲ ਉਹਨਾਂ ਨੇ ਸਬੂਤਾਂ ਨਾਲ ਗੱਲ ਕੀਤੀ, ਪਰ ਕਿਉਂਕਿ ਤਾਲਿਬਾਨ ਰਜੀਮ ਜਿਹੜਾ ਹੈ ਉਹ ਕੋਈ ਵੀ, ਪਾਕਿਸਤਾਨ ਦਾ ਕਹਿਣਾ ਕਿ ਕੰਕਰੀਟ ਔਰ ਵੈਰੀਫੀਏਬਲ ਸਟੈਪਸ ਜਿਹੜੇ ਨੇ ਜਦੋਂ ਤੱਕ ਨਹੀਂ ਲੈਂਦਾ ਕ੍ਰਾਸ ਬਾਰਡਰ ਟੈਰਰਿਜ਼ਮ ਨੂੰ ਖਤਮ ਕਰਨ ਦੇ ਲਈ, ਅਸੀਂ ਹੁਣ ਜਿਹੜਾ ਹੈ ਬੁਰੇ ਦੇ ਘਰ ਤੱਕ ਜਾਵਾਂਗੇ, ਜਿਹਨੂੰ ਪੰਜਾਬੀ 'ਚ ਕਹਿੰਦੇ ਨੇ। ਔਰ ਇਹ ਉਹਨਾਂ ਨੇ ਕਿਹਾ ਵੀ ਇਹ ਹੁਣ ਅਸੀਂ ਬਥੇਰਾ ਸਫ਼ਰ ਕਰ ਲਿਆ, ਇਹਨੂੰ ਅਸੀਂ ਟੋਲਰੇਟ ਨਹੀਂ ਕਰਾਂਗੇ। ਔਰ ਇਹ ਵੀ ਉਸ ਡਿਸਕਸ਼ਨ ਦੇ ਵਿੱਚ ਪਾਕਿਸਤਾਨੀ ਡੈਲੀਗੇਸ਼ਨ ਨੇ ਕਿਹਾ ਕਿ ਤਾਲਿਬਾਨ ਜਿਹੜੇ ਨੇ ਦੇ ਅਪੀਅਰ ਟੂ ਬੀ ਫੋਲੋਇੰਗ ਸਮਵਨ ਐਲਸ ਏਜੰਡਾ। ਜ਼ਾਹਰ ਹੈ ਇੰਡੀਅਨ ਪ੍ਰੋਕਸੀ ਉਹਨਾਂ ਦੀ ਜਿਹੜਾ ਉਹ ਥੱਲੇ ਲੱਗੇ ਹੋਏ ਨੇ। ਔਰ ਨਾਲ ਦੀ ਨਾਲ ਉਹਨਾਂ ਨੇ ਕਿਹਾ ਕਿ ਵੀ ਤਾਲਿਬਾਨ ਨੂੰ ਉਹਨਾਂ ਨੇ ਕਿਹਾ ਕਿ ਵੀ ਇਹ ਤੁਹਾਡੇ ਇੰਟਰਸਟ ਦੇ ਵਿੱਚ ਨਹੀਂ ਹੈ, ਨਾ ਹੀ ਹੈ ਕਿ ਵੀ ਤੁਸੀਂ ਜਿਹੜਾ ਇਹਨਾਂ ਨੂੰ ਐਨਕਰੇਜ ਕਰ ਰਹੇ ਹੋ ਔਰ ਆਪਣਾ ਪੋਜ਼ਿਟਿਵ ਐਟੀਟਿਊਡ ਦਿਖਾਓ, ਇਹਨਾਂ ਨੂੰ ਨੱਥ ਪਾਓ ਤਹਿਰੀਕ-ਏ-ਤਾਲਿਬਾਨ ਔਰ ਬਲੋਚਿਸਤਾਨ ਲਿਬਰੇਸ਼ਨ ਆਰਮੀ ਨੂੰ। ਔਰ ਇਹ ਜਿਹੜਾ ਫਿਰ ਇੱਕ ਪਹਿਲਾ ਸੈਸ਼ਨ 8-9 ਘੰਟੇ ਚੱਲਿਆ, ਫਿਰ ਮਿਡ ਡੇ ਸੈਸ਼ਨ ਹੋਇਆ ਜਿਹਦੇ 'ਚ ਕਿ ਸੀਨੀਅਰ ਟਰਕਿਸ਼ ਤੇ ਕਤਰੀ ਜਿਹੜੇ ਮੀਡੀਏਟਰ ਨੇ ਉਹ ਵੀ ਸੀ। ਉਹਦੇ 'ਚੋਂ ਥੋੜ੍ਹਾ ਬਹੁਤ ਆਪਟੀਮਿਜ਼ਮ ਨਿਕਲਿਆ, ਲੇਕਿਨ ਤਾਲਿਬਾਨ ਡੈਲੀਗੇਸ਼ਨ ਨੇ ਕੋਈ ਵੀ ਲਿਖਤੀ ਕਮਿਟਮੈਂਟ ਦੇਣ ਤੋਂ ਇਨਕਾਰ ਕਰ ਦਿੱਤਾ। ਨਤੀਜੇ ਦੇ ਤੌਰ 'ਤੇ ਹੁਣ ਤੀਸਰੇ ਦਿਨ 'ਚ ਜਿਹੜੀ ਹੋਪ ਸੀ ਉਹ ਘਟਦੀ ਜਾ ਰਹੀ ਹੈ ਕਿ ਭਾਈ ਇਹਦੇ 'ਚੋਂ ਕੋਈ ਕੰਕਰੀਟ ਨਿਕਲੇਗਾ। ਔਰ ਤਾਲਿਬਾਨ ਨੇ ਕਿਹਾ ਜੀ, ਤਾਲਿਬਾਨ ਰਜੀਮ ਨੇ, ਅਸੀਂ ਤੁਹਾਡੀ ਸਿੱਧੀ ਗੱਲਬਾਤ ਤਹਿਰੀਕ-ਏ-ਤਾਲਿਬਾਨ ਦੇ ਨਾਲ ਕਰਵਾ ਦਿੰਦੇ। ਮਤਲਬ ਇਹ ਹੈ ਵੀ ਇੱਕ ਦਹਿਸ਼ਤਗਰਦ ਜਥੇਬੰਦੀ ਜਿਹਨੇ ਸੈਂਕੜਿਆਂ ਬੇਗੁਨਾਹ ਨੂੰ ਮਾਰਿਆ, ਉਹਨਾਂ ਨੂੰ ਤੁਸੀਂ ਇੱਕ ਧਿਰ ਵਜੋਂ ਪੇਸ਼ ਕਰ ਰਹੇ ਹੋ। ਪਾਕਿਸਤਾਨ ਨੇ ਇਸ ਦੇ ਉੱਤੇ ਬਿਲਕੁਲ ਨਾ ਕਰ ਦਿੱਤਾ। ਉਹਨਾਂ ਨੇ ਕਿਹਾ ਵੀ ਬਿਲਕੁਲ ਉਹਨਾਂ ਦੇ ਨਾਲ ਕੋਈ ਗੱਲ, ਅਸੀਂ ਤੁਹਾਨੂੰ ਕਹਿਣਾ ਚਾਹੁੰਦੇ ਹਾਂ ਵੀ ਉਹਨਾਂ ਨੂੰ ਤੁਸੀਂ ਜਿਹੜੀ ਸੋਇਲ ਔਰ ਮਟੀਰੀਅਲ ਔਰ ਜਿਹੜੀ ਉਹਨੂੰ ਪਾਕਿਸਤਾਨ ਦੇ ਉੱਤੇ ਰੋਕੋ ਉਹਨਾਂ ਦੇ ਹਮਲੇ, ਅਦਰਵਾਈਜ਼ ਅਸੀਂ ਜਿਹੜਾ ਤੁਹਾਡੇ ਖਿਲਾਫ ਜਿਹੜੀ ਗੱਲ ਮੈਂ ਹੁਣ ਦੂਸਰੀ ਕਰਨ ਲੱਗਾ ਕਿ ਪਾਕਿਸਤਾਨ ਦੇ ਡਿਫੈਂਸ ਮਿਨਿਸਟਰ ਨੇ ਇਸ ਦੇ ਉੱਤੇ ਫਿਰ ਖੁੱਲ੍ਹ ਕੇ ਲਾਈਨ ਲੈ ਲਈ ਹੈ। ਪਾਕਿਸਤਾਨ ਡਿਫੈਂਸ ਮਿਨਿਸਟਰ ਵਾਰਨਸ ਆਫ ਓਪਨ ਵਾਰ ਵਿਦ ਅਫਗਾਨਿਸਤਾਨ ਇਫ ਇਸਤੰਬੁਲ ਪੀਸ ਟਾਕਸ ਫੇਲ। ਖਵਾਜਾ ਮੁਹੰਮਦ ਆਸਿਫ ਉਹਨਾਂ ਨੇ ਸਿੱਧਾ ਕਿਹਾ ਕਿ ਵੀ ਜੇ ਇਸਤੰਬੁਲ ਦੇ ਵਿੱਚ ਜਿਹੜੀ ਗੱਲਬਾਤ ਚੱਲ ਰਹੀ ਹੈ ਇਹ ਫੇਲ ਹੁੰਦੀ ਹੈ ਤਾਂ ਫਿਰ ਅਸੀਂ ਜਿਹੜਾ ਇਸ ਨੂੰ ਓਪਨ ਵਾਰ ਜਿਹੜੀ ਹੈ ਉਹ ਡਿਕਲੇਅਰ ਕਰਾਂਗੇ ਅਫਗਾਨਿਸਤਾਨ ਤਾਲਿਬਾਨ ਰਜੀਮ ਦੇ ਖਿਲਾਫ। ਔਰ ਇਹਦੇ ਲਈ ਫਿਰ ਜਿਹੜਾ ਇਹ ਤਾਲਿਬਾਨ ਰਜੀਮ ਹੀ ਜ਼ਿੰਮੇਵਾਰ ਹੋਏਗਾ। ਹਾਲਾਂਕਿ ਇਹ ਆਪਣੇ ਆਪ ਦੇ ਵਿੱਚ ਫਰਸਟ੍ਰੇਸ਼ਨ ਵੀ ਸ਼ੋਅ ਕਰਦਾ ਹੈ ਕਿ ਵੀ ਗੱਲ ਕਿਸੇ ਕੰਢੇ ਨਹੀਂ ਲੱਗ ਰਹੀ, ਪਰ ਇਹ ਰਿਜ਼ੋਲਵ ਵੀ ਸ਼ੋਅ ਕਰਦਾ। ਅੱਛਾ। ਔਰ ਕਈ ਵਾਰ ਇਹ ਹੁੰਦਾ ਵੀ ਜਦੋਂ ਤੁਸੀਂ ਨੈਗੋਸ਼ੀਏਸ਼ਨ ਕਰ ਰਹੇ ਹੁੰਦੇ ਹੋ, ਇੱਕ ਪਾਸੇ ਤੁਸੀਂ ਸਵੀਟ ਡਿਪਲੋਮੈਟਿਕ ਲਫ਼ਜ਼ ਕਹਿ ਰਹੇ ਹੁੰਦੇ ਹੋ ਜਿਹੜੇ ਓਬਵੀਅਸਲੀ ਉੱਥੇ ਗੱਲਬਾਤ ਚੱਲ ਰਹੀ ਹੋਏਗੀ, ਲੇਕਿਨ ਇਸ ਗੱਲ ਦਾ ਧਿਆਨ ਰਹੇ ਕਿ ਜਦੋਂ ਅਫਗਾਨਾਂ ਦੇ ਨਾਲ ਕੋਈ ਵੀ ਬਾਰਗੇਨਿੰਗ ਦੀ ਵੀ ਗੱਲ ਹੁੰਦੀ ਹੈ ਉਹ ਬਹੁਤ ਟਫ ਨੈਗੋਸ਼ੀਏਟਰ ਨੇ। ਔਰ ਜਦੋਂ ਉਹਨਾਂ ਦੀ ਰੋਟੀ ਰੋਜ਼ੀ ਦਾ ਮਸਲਾ ਹੋਣਾ ਹੈ ਕਿ ਭਾਈ
ਤੀਸਰੀ ਧਿਰ ਜਿਹੜੀ ਹੈ ਇੰਡੀਆ, ਜਿਨ੍ਹਾਂ ਦੀ ਉਹ ਪ੍ਰੋਕਸੀ ਬਣੇ ਹੋਏ ਨੇ, ਫਿਰ ਉਹ ਜਿਹੜਾ ਇਸ ਦੇ ਉੱਤੇ ਨਹੀਂ ਆਉਣਗੇ। ਅਸੀਂ ਹਾਲਾਂ ਨਹੀਂ ਚਾਹੁੰਦੇ ਕਿ ਭਾਈ ਸਾਡੇ ਉਸ ਖਿੱਤੇ ਦੇ ਵਿੱਚ ਇਸ ਕਿਸਮ ਦਾ ਖਿਚਾਅ ਹੋਏ। ਲੇਕਿਨ ਜੇ ਤੁਸੀਂ ਟੈਕਨੀਕਲੀ ਤਾਲਿਬਾਨ ਰਜੀਮ, ਜੇ ਅਸੀਂ ਡਿਊਰੈਂਟ ਲਾਈਨ ਵੀ ਨਹੀਂ ਮੰਨਦੇ, ਅਸੀਂ ਜਿਹੜਾ ਹੈ ਇਹ ਵੀ ਲਿਖਤੀ ਗਰੰਟੀ ਦੇਣ ਨੂੰ ਤਿਆਰ ਨਹੀਂ ਕਿ ਤਹਿਰੀਕੇ ਤਾਲਿਬਾਨ ਔਰ ਬਲੋਚਿਸਤਾਨ ਲਿਬਰੇਸ਼ਨ ਆਰਮੀ ਸਾਡੀ ਸੋਇਲ ਨੂੰ ਇਸਤੇਮਾਲ ਨਹੀਂ ਕਰ ਸਕਦੀ, ਤੇ ਫਿਰ ਪਾਕਿਸਤਾਨ ਦੇ ਕੋਲ ਕੋਈ ਚੋਇਸ ਨਹੀਂ ਹੋਏਗੀ ਔਰ ਪਾਕਿਸਤਾਨ ਜਸਟੀਫਾਈਡ ਹੋਏਗਾ ਫਿਰ ਕਿਸੇ ਵੀ ਹੱਦ ਤੱਕ ਜਾਣ ਲਈ, ਤਾਂ ਕਿ ਮੁਲਕ ਨੂੰ ਸੇਫ ਔਰ ਸਿਕਿਉਰ ਕੀਤਾ ਜਾ ਸਕੇ ਇਹਨਾਂ ਦੇ ਦਹਿਸ਼ਤਗਰਦਾਂ ਦੇ ਉਸ ਸਾਰੇ ਹਮਲਿਆਂ ਤੋਂ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥੈਲੈਂਡ ਬ੍ਰੇਕ ਫਿਊਅਰਸ ਤੁਸੀਂ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ 58 ਟ੍ਰਾਇਐਂਗਲ ਡਰਾਈਵ, ਵੇਅਰਸ ਕੇਵ, ਵਰਜੀਨੀਆ 24486। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਗੁਰਤਾ ਗੱਦੀ ਦਿਵਸ ਨੂੰ ਸਮਰਪਿਤ ਨਗਰ ਕੀਰਤਨ ਮੌਕੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਅਮਰੀਕਾ ਕੈਲੀਫੋਰਨੀਆ ਯੂਨਿਟ ਵੱਲੋਂ ਪੰਥਕ ਕਾਨਫਰੰਸ ਕਰਵਾਈ ਜਾ ਰਹੀ ਹੈ। ਇਸ ਕਾਨਫਰੰਸ ਵਿੱਚ ਪਾਰਟੀ ਦੇ ਸੀਨੀਅਰ ਆਗੂ ਅਤੇ ਪੰਥਕ ਬੁਲਾਰੇ ਪਹੁੰਚ ਰਹੇ ਹਨ। ਗੁਰਦੁਆਰਾ ਸ਼੍ਰੀ ਗੁਰੂ ਰਵਿਦਾਸ ਟੈਂਪਲ ਵਿਖੇ 30 ਅਕਤੂਬਰ ਸਵੇਰੇ 9 ਵਜੇ ਸ਼੍ਰੀ ਅਖੰਡ ਪਾਠ ਸਾਹਿਬ ਆਰੰਭ ਹੋਣਗੇ ਅਤੇ 1 ਨਵੰਬਰ ਸਵੇਰੇ 10 ਵਜੇ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਜਾਣਗੇ। 2 ਨਵੰਬਰ ਨਗਰ ਕੀਰਤਨ ਵਾਲੇ ਦਿਨ ਵਿਸ਼ੇਸ਼ ਤੌਰ ਤੇ ਫਲੋਟ ਵੀ ਸਜਾਇਆ ਜਾਵੇਗਾ। ਤਾਂ 1 ਨਵੰਬਰ ਨੂੰ 11 ਤੋਂ 3:30 ਵਜੇ ਤੱਕ ਇਸ ਕਾਨਫਰੰਸ ਵਿੱਚ ਜ਼ਰੂਰ ਪਹੁੰਚੋ ਜੀ। ਦ ਰਿਫਿਊਜ਼ ਰੈਸਟੋਰੈਂਟ ਲੌਂਜ 1501 ਵਿਊਟ ਹਾਊਸ ਰੋਡ, ਯੂਬਾ ਸਿਟੀ 95993। ਵਧੇਰੇ ਜਾਣਕਾਰੀ ਲਈ ਸਕਰੀਨ ਤੇ ਦਿੱਤੇ ਨੰਬਰਾਂ ਤੇ ਸੰਪਰਕ ਕਰੋ ਜੀ। ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਮੋਦੀ ਦੀ ਚਹੇਤੀ ਹਿੰਦੂਤਵੀ ਸ਼ੋ ਗਰਲ ਕੰਗਨਾ ਰਣੌਤ ਨੂੰ ਅਖੀਰ ਪੇਸ਼ੀ ਭੁਗਤਣ ਲਈ ਬਠਿੰਡਾ ਦੀ ਅਦਾਲਤ ਵਿੱਚ ਪੇਸ਼ ਹੋਣਾ ਹੀ ਪਿਆ। ਉਸ ਦੇ ਖਿਲਾਫ 82 ਸਾਲਾ ਮਾਤਾ ਮਹਿੰਦਰ ਕੌਰ ਨੂੰ ਕਿਸਾਨ ਮੋਰਚੇ ਦੇ ਦੌਰਾਨ ਆਪਣੇ ਇੱਕ ਟਵੀਟ ਰਾਹੀਂ ਕਿਰਾਏ ਤੇ ਲਿਆਂਦੀ ਔਰਤ ਦੱਸਿਆ ਗਿਆ ਸੀ ਔਰ ਇਸ ਤੇ ਮਾਤਾ ਮਹਿੰਦਰ ਕੌਰ ਦੇ ਜਿਹੜੇ ਉਸ ਦੇ ਖਿਲਾਫ ਜਿਹੜਾ ਮਾਨਹਾਨੀ ਦਾ ਦਾਵਾ ਠੋਕਿਆ ਹੋਇਆ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਨੂੰ ਇਸ ਤਰ੍ਹਾਂ ਬੜੇ ਰਹਿਣਾ ਦੇਖਣ ਸੁਣ ਲਈ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਇੱਕ ਅੰਮ੍ਰਿਤਸਰ ਦਾ ਵੱਡਾ ਟਰਾਂਸਪੋਰਟਰ ਹੁੰਦਾ ਸੀ ਔਰ ਜ਼ਾਹਰ ਹੈ ਪੂਰਾ ਕਰਪਟ ਔਰ ਉਹਦਾ ਇੱਕ ਖੌਫ ਉਹਨੇ ਪੈਦਾ ਕੀਤਾ ਹੁੰਦਾ ਸੀ, ਐਕਸਪਲੋਇਟ ਵੀ ਕਰਦਾ ਸੀ ਡਰਾਈਵਰ ਨੂੰ। ਔਰ ਇੱਕ ਅਣਖੀ ਡਰਾਈਵਰ ਉਹਨੇ ਇੱਕ ਵਾਰ ਉਹਨੂੰ ਚੈਲੰਜ ਕੀਤਾ ਔਰ ਬਾਅਦ ਦੇ ਵਿੱਚ ਉਹ ਟਰਾਂਸਪੋਰਟਰ ਨੂੰ ਵੀ ਲੱਗਾ ਕਿ ਵੀ ਨਾ ਹੀ ਪੰਗਾ ਲਿਆ ਜਾਏ, ਤੇ ਉਹਨੇ ਉਹਨੂੰ ਗੱਲਬਾਤ ਲਈ ਸੱਦਿਆ ਕਿ ਭਾਈ ਆਪਸ 'ਚ ਰਿਜ਼ੋਲਵ ਕਰ ਲਿਆ ਜਾਏ। ਤੇ ਉਹਨੇ ਕਿਹਾ ਜੀ ਦੇਖੋ ਗੱਲ ਇਹ ਹੈ ਕਿ ਵੀ ਸਾਡੇ ਕੋਲ ਭਾਵੇਂ ਦੌਲਤ ਨਹੀਂ ਹੈ ਪਰ ਅਸੀਂ ਇੱਜ਼ਤਦਾਰ ਲੋਕ ਹਾਂ। ਹੁਣ ਉਹ ਕਰੋੜਾਪਤੀ ਉਸ ਟਰਾਂਸਪੋਰਟਰ ਨੂੰ ਇਹ ਕਹਿ ਰਿਹਾ ਹੈ ਵੀ ਤੇਰੇ ਵਰਗੇ ਜਿਹੜੇ ਨੇ ਉਹਨਾਂ ਕੋਲ ਧਨ ਭਾਵੇਂ ਹੋਏ ਪਰ ਇੱਜ਼ਤ ਨਹੀਂ ਹੈ। ਉਹਨੇ ਕਿਹਾ ਜੀ ਅਸੀਂ ਇੱਜ਼ਤਦਾਰ ਲੋਕ ਹੈ ਤੇ ਇੱਜ਼ਤ ਹੀ ਭਾਲਦੇ ਹਾਂ, ਦੂਸਰੇ ਦੀ ਵੀ ਇੱਜ਼ਤ ਕਰਦੇ ਹਾਂ। ਇਹ ਜਿਹੜੀ ਤੁਹਾਡੀ ਗੁੰਡਾਗਰਦੀ ਹੈ, ਤੁਸੀਂ ਜਿਹੜੇ ਹੈ ਉਹ ਆਪ ਮੁਹਾਰਾਪਨ, ਇਹਨੂੰ ਅਸੀਂ ਟੋਲਰੇਟ ਨਹੀਂ ਕਰ ਸਕਦੇ। ਸੋ ਮੈਂ ਸਮਝਦਾ ਵੀ ਜਿਹੜੀ ਇੱਜ਼ਤ, ਔਨਰ, ਅਣਖ, ਗੈਰਤ ਅਸਲੀ ਦੌਲਤ ਇਹੀ ਹੈ ਔਰ ਇਹੀ ਇੰਡੀਵਿਜੂਅਲ ਜ਼ਿੰਦਗੀ ਹੋਏ, ਕੌਮਾਂ ਦੀ ਜ਼ਿੰਦਗੀ ਹੋਏ। ਜੇ ਗੁਰੂ ਨਾਨਕ ਪਾਤਸ਼ਾਹ ਨੇ ਫਰਮਾਇਆ ਕਿ ਜੇ ਜੀਵੈ ਪਤ ਲੱਥੀ ਜਾਏ ਸਭ ਹਰਾਮ ਜੇਤਾ ਕਿਛ ਖਾਏ। ਹਰਾਮ ਖੋਰ ਤੇ ਹਲਾਲ ਖੋਰ, ਇਹ ਇੱਜ਼ਤ, ਗੈਰਤ, ਪਤ, ਇਹਨੂੰ ਡਿਫਾਈਨ ਕੀਤਾ। ਹੁਣ ਕੰਗਣਾ ਰਣੌਤ, ਹਾਲਾਂ ਜਦੋਂ ਕਿਸੇ ਵੀ
ਬੀਬੀ ਦਾ ਇਸ਼ੂ ਹੁੰਦਾ ਹੈ, ਮੈਂ ਬਹੁਤ ਇhtiyat ਵਰਤਦਾ ਕਿ ਕੋਈ ਵੀ ਐਸਾ ਲਫ਼ਜ਼ ਨਾ ਕਿਹਾ ਜਾਏ। ਲੇਕਿਨ ਜਿਸ ਚੰਡੀਗੜ੍ਹ ਸ਼ਹਿਰ 'ਚ ਰਹੀ, ਜਦੋਂ ਇਹਨੇ ਘਰ-ਬਾਰ ਛੱਡਿਆ, ਜਿਸ ਕਿਸਮ ਦਾ ਇਹਦਾ ਉੱਥੇ ਕਿਰਦਾਰ ਹੈ ਉਹ ਦੱਸਣ ਦੀ ਲੋੜ ਨਹੀਂ, ਇੰਟਰਨੈਟ ਭਰਿਆ ਹੋਇਆ ਉਹਨਾਂ ਸਟੋਰੀਜ਼ ਦੇ ਨਾਲ। ਫਿਰ ਜੇ ਫਿਲਮੀ ਦੁਨੀਆ ਦੇ ਵਿੱਚ ਗਈ, ਇਹਦਾ ਕੀ ਕਿਰਦਾਰ ਹੈ ਔਰ ਉੱਥੇ ਇਸ ਦਾ ਦੀ ਕੀ ਹੈ, ਉਸ ਬਾਰੇ ਵੀ ਕੋਈ ਭੁਲੇਖਾ ਨਹੀਂ। ਤੇ ਜਿਸ ਮੋਦੀ ਨੇ ਇਹਨੂੰ ਮੰਡੀ ਤੋਂ MP ਬਣਵਾਇਆ ਔਰ ਉਸ ਬਾਰੇ ਹਿੰਦੂ ਤੋਂ ਵੀ ਆਈਡੀਆਲੋਗ ਸੁਬਰਾਮਨੀਅਮ ਸਵਾਮੀ ਦਾ ਹੀ ਇਹ ਔਨ ਰੈਕਰਡ ਹੈ, ਉਹਨੇ ਕਿਹਾ ਕਿ ਜੀ ਇਹ ਮੋਦੀ ਦੀ ਚਹੇਤੀ ਹੈ, ਮੋਦੀ ਦੇ ਨਾਲ ਇਹਦਾ ਪਹਿਲਾਂ ਵੀ ਮਿਲਣਾ ਰਿਹਾ ਔਰ ਸੁਬਰਾਮਨੀਅਮ ਸਵਾਮੀ ਜੋ ਕਹਿੰਦਾ ਹੈ ਉਹ ਪੁਖਤਾ, ਔਰ ਉਹਨੂੰ ਕਿਸੇ ਨੇ ਚੈਲੰਜ ਨਹੀਂ ਕੀਤਾ। ਉਹਨੇ ਕਿਹਾ ਜੀ ਇਹ ਉਹੀ ਹੈ। ਔਰ ਉਹਨੇ ਕੰਗਣਾ ਨੇ ਕਦੇ ਮੋਦੀ ਨੂੰ ਵਿਸ਼ਨੂੰ ਦਾ ਅਵਤਾਰ ਕਿਹਾ, ਕਦੇ ਕਿਹਾ ਕਿ ਜੀ 1000 ਸਾਲ ਬਾਅਦ ਜਿਹੜੀ ਆਜ਼ਾਦੀ ਹੈ ਮਿਲੀ ਹੈ ਹਿੰਦੂਆਂ ਨੂੰ, ਉਹ 2014 'ਚ ਮਿਲੀ ਹੈ, ਬਾਕੀਆਂ ਨੇ ਕੀ ਕੀਤਾ ਹੈ। ਸੋ ਉਸ ਲੈਵਲ ਤੱਕ ਜਾ ਕੇ, ਔਰ ਈਵਨ ਉਹਦੇ ਆਪਣੇ ਹਲਕੇ ਦੇ ਲੋਕ ਵੀ, ਜਿੱਥੋਂ ਮੈਂਬਰ ਪਾਰਲੀਮੈਂਟ ਬਣਾਇਆ, ਮੋਦੀ ਵੀ ਉੱਥੇ ਗਿਆ ਪ੍ਰਚਾਰ ਲਈ, ਦੂਜੇ ਵੀ, ਉਸ ਦਾ ਵਰਤਾਰਾ ਕੀ ਹੈ, ਪਾਰਲੀਮੈਂਟ ਰੈਕਡ ਕੀ ਹੈ, ਫਿਲਮੀ ਦੁਨੀਆ 'ਚ ਉਹਦਾ ਰੈਕਡ ਕੀ ਹੈ। ਹੁਣ ਕਿਉਂਕਿ ਮੋਦੀ ਦੀ ਚਹੇਤੀ ਤਾਂ ਹੈ ਹੀ ਹੈ, ਲੇਕਿਨ ਉਹਨੂੰ ਉਹਨਾਂ ਨੇ ਹਿੰਦੂਤਵੀ ਸ਼ੋ ਗਰਲ ਦੇ ਤੌਰ ਤੇ ਪ੍ਰੈਜ਼ੈਂਟ ਕੀਤਾ। ਖਾਸ ਤੌਰ ਤੇ ਤੁਸੀਂ ਉਹਦੇ ਜਿੰਨਾ ਵੀ ਉਹਦੇ ਟਵੀਟ ਕਿਸਾਨ ਮੂਵਮੈਂਟ, ਕਿਸਾਨ ਮੋਰਚੇ ਵੇਲੇ, ਉਸ ਤੋਂ ਬਾਅਦ ਹਰ ਸਿੱਖ ਇਸ਼ੂ ਦੇ ਉੱਤੇ, ਸਿੱਖ ਗਾਇਕਾਂ ਦੇ ਹਵਾਲੇ ਨਾਲ, ਪੰਜਾਬੀਆਂ ਦੇ ਹਵਾਲੇ ਨਾਲ, ਸਿੱਖਾਂ ਦੇ ਹਵਾਲੇ ਨਾਲ, ਕੋਈ ਇਸ਼ੂ ਜਿਹੜਾ ਹੈ ਉਹ ਬਿਲਕੁਲ ਜਿਹੜੀ ਹੈ ਉਹ ਹਿੰਦੂਤਵਾ ਦਾ ਏਜੰਡਾ ਪ੍ਰਮੋਟ ਕਰਨ ਦੇ ਲਈ ਬਿਲਕੁਲ ਬੇਸ਼ਰਮੀ, ਨਿਰਲੱਜਤਾ ਦੇ ਨਾਲ ਉਸ ਤੋਂ ਜਿਹੜੇ ਨੇ ਉਹ ਟਵੀਟ ਕਰਦੀ ਰਹੀ। ਹੁਣ ਜਦੋਂ ਕਿਸਾਨ ਮੂਵਮੈਂਟ ਪੂਰੇ ਜੋਬਨ ਵੱਲ ਵੱਧ ਰਹੀ ਸੀ ਔਰ ਦੁਨੀਆ ਭਰ ਦੇ ਵਿੱਚ ਚਰਚਾ ਹੋ ਰਹੀ ਸੀ, ਇਸ ਨੇ ਜਿਹੜੇ ਫੋਰਨ ਡਿਗਨਿਟਰੀਜ਼ ਜਿਨ੍ਹਾਂ ਨੇ ਸਪੋਰਟ ਥਰੋ ਕੀਤਾ, ਉਹਨਾਂ ਪ੍ਰਤੀ ਬੜੀ ਘਟੀਆ ਸ਼ਬਦਾਵਲੀ ਇਸਤੇਮਾਲ ਕੀਤੀ। ਜਿਹੜੇ ਪੰਜਾਬੀ ਕਲਾਕਾਰ, ਆਰਟਿਸਟ ਜਿਹੜੇ ਮਦਦ ਤੇ ਆ, ਉਹਨਾਂ ਪ੍ਰਤੀ ਬਹੁਤ ਘਟੀਆ ਖਾਲਿਸਤਾਨੀ ਲਕਬ ਦੇ ਨਾਲ ਸੰਬੋਧਨ ਕਰਨ ਦੀ ਲਾਈਨ। ਔਰ ਫਿਰ ਜਦੋਂ ਇੱਕ ਫਰੰਟ ਪੇਜ ਟਾਈਮ ਮੈਗਜ਼ੀਨ ਨੇ, ਜਿਹਨੇ ਬਿਕਲਿਸ ਬਾਨੋ, ਜਦੋਂ ਉਸ ਤੋਂ ਪਹਿਲਾਂ ਸ਼ਾਹੀਨ ਬਾਗ ਦੇ ਵਿੱਚ ਵੀ ਜਿਹੜਾ ਇਹਨਾਂ ਦੇ ਸਿਟੀਜ਼ਨਸ਼ਿਪ ਜਿਹੜਾ CA ਐਕਟ ਸੀ, ਉਸ ਦੇ ਖਿਲਾਫ ਜਿਹੜਾ ਪ੍ਰੋਟੈਸਟ ਚੱਲ ਰਹੇ ਸੀ ਕਿ ਭਾਈ ਜਿਹਦੇ 'ਚ ਮੁਸਲਮਾਨਾਂ ਨੂੰ ਇਹ ਅਫਗਾਨਿਸਤਾਨ ਔਰ ਦੂਸਰੇ ਥਾਵਾਂ ਤੋਂ ਆਉਣ ਵਾਲਿਆਂ ਨੂੰ ਕੋਈ ਜਿਹੜਾ ਉਹ ਨਹੀਂ ਸੀ ਸਿਟੀਜ਼ਨਸ਼ਿਪ ਦੇਣ, ਸਿਟੀਜ਼ਨਸ਼ਿਪ ਅਮੈਂਡਮੈਂਟ ਐਕਟ, ਉਹਦੇ ਖਿਲਾਫ ਬੜੀ ਜ਼ੋਰਦਾਰ ਐਜੀਟੇਸ਼ਨ ਸ਼ਾਹੀਨ ਬਾਗ 'ਚ ਬਜ਼ੁਰਗਾਂ ਨੇ, ਔਰ ਉਹਨਾਂ 'ਚ ਇੱਕ ਬੀਬੀ ਬਿਕਲਸ ਬਾਨੋ ਸੀ ਜਿਹਦੀ ਪਿਕਚਰ ਟਾਈਮ ਮੈਗਜ਼ੀਨ ਨੇ ਵੀ ਲਾਈ। ਔਰ ਦੂਸਰਾ, ਉਦੋਂ ਵੀ ਉਸ ਸ਼ਾਹੀਨ ਬਾਗ ਦੇ ਉਸ ਦੇ ਵੇਲੇ ਵੀ ਮੁਸਲਮਾਨਾਂ ਦੇ ਖਿਲਾਫ ਬਹੁਤ ਸਾਰੀ ਬਿਆਨਬਾਜ਼ੀ ਇਸ ਤੋਂ ਕਰਵਾਈ ਗਈ। ਔਰ ਜਦੋਂ ਕਿਸਾਨ ਮੂਵਮੈਂਟ ਦੇ ਵੇਲੇ ਇੱਕ ਬੀਬੀ ਮਹਿੰਦਰ ਕੌਰ, ਆਲਮੋਸਟ 80+, ਹੁਣ 82 ਸਾਲ ਦੀ ਹੈ ਉਹ ਮਾਤਾ, ਜਿਸ ਦਾ ਸਰੀਰ ਝੁਕਿਆ ਹੋਇਆ ਹੈ, ਔਰ ਉਹ ਵੀ ਉਸ ਮੋਰਚੇ 'ਚ ਬੈਠੀ ਹੈ ਔਰ ਚਰਚਾ ਹੋਈ ਕਿ ਭਾਈ ਇਹ, ਔਰ ਪੂਰਾ ਬੀਬੀਆਂ ਦੀ ਇੱਕ ਵੱਡੀ ਗਿਣਤੀ ਉਸ ਮੂਵਮੈਂਟ ਦਾ ਹਿੱਸਾ ਸੀ। ਤੇ ਇਹਨੇ ਟਵੀਟ ਕੀਤਾ ਕਿ ਬਈ ਇਹ ਅਗੇਨ ਉਹੀ ਬਿਕਲਿਸ ਬਾਨੋ ਔਰ ਇਹ ਜਿਹੜੀਆਂ ਬੀਬੀਆਂ ਨੇ ਇਹ 100 ਰੁਪਏ ਦੇ ਕਿਰਾਏ ਤੇ ਲਿਆਂਦੀਆਂ ਹੋਈਆਂ, ਔਰ ਹੋਰ ਵੀ ਨੈਗੇਟਿਵਿਟੀ ਵਾਲੀ ਗੱਲ ਹੋਈ। ਜ਼ਾਹਰ ਹੈ ਕਿ ਵੀ ਇਹਨੂੰ ਬਹੁਤ ਸਾਰਿਆਂ ਬਾਰੇ ਜੋ ਕਹਿੰਦੀ ਰਹੀ ਹੈ ਐਸਕੇਪ ਹੁੰਦੀ ਰਹੀ, ਲੇਕਿਨ ਜਿਹਨੂੰ ਮੈਂ ਗੈਰਤ ਔਰ ਅਣਖ ਔਰ ਚੈਲੰਜ ਕਹਿੰਦਾ, ਬੀਬੀ ਮਹਿੰਦਰ ਕੌਰ, ਉਹਨਾਂ ਦੇ ਪਰਿਵਾਰ ਨੇ ਫੈਸਲਾ ਕੀਤਾ ਵੀ ਇਹਨੂੰ ਅਨਚੈਲੰਜ ਨਹੀਂ ਜਾਣ ਦੇਣਾ। ਉਸ ਦੇ ਖਿਲਾਫ ਡੀਫੇਮੇਸ਼ਨ ਕੇਸ, ਜਿਹਨੂੰ ਮਾਨਹਾਨੀ ਦਾ ਕੇਸ ਕਹਿੰਦੇ ਨੇ, ਉਹ ਜਿਹੜਾ ਉਹ ਠੋਕਿਆ ਕੇਸ। ਔਰ ਇਹ ਕਿ ਵੀ ਇਹ ਪੇਸ਼ ਹੋਏ, ਬਠਿੰਡੇ ਦੀ ਅਦਾਲਤ ਸੀ, ਇਹਨੇ ਹਾਈ ਕੋਰਟ 'ਚ ਗਈ, ਸੁਪਰੀਮ ਕੋਰਟ 'ਚ ਗਈ ਕਿ ਮੇਰੀ ਐਬਸੈਂਸ, ਮੇਰੀ ਜਾਨ ਨੂੰ ਖਤਰਾ ਹੈ ਪੰਜਾਬ ਦੇ ਵਿੱਚ, ਪਹਿਲਾਂ ਵੀ ਮੇਰੇ ਥੱਪੜ ਮਾਰਿਆ ਹੈ ਚੰਡੀਗੜ੍ਹ। ਔਰ ਜਿਹੜੀ ਇਹਨੇ ਬੇਇੱਜ਼ਤੀ ਵਾਲੇ ਲਫ਼ਜ਼ ਕਹੇ, ਚੰਡੀਗੜ੍ਹ ਦੇ ਵਿੱਚ ਵੀ ਅਸੀਂ ਦੇਖਿਆ ਏਅਰਪੋਰਟ 'ਤੇ ਬੀਬੀ ਨੇ ਇੱਕ ਬਾਗੈਰਤ ਦਿਖਾਇਆ ਕਿ ਭਾਈ ਇਹ ਜਿਹੜਾ ਇਹ ਇਨਸਲਟ ਜਿਹੜੀ ਹੈ ਪੰਜਾਬ ਦੀਆਂ ਮਾਵਾਂ, ਧੀਆਂ, ਬੱਚੀਆਂ ਦੀ, ਔਰਤ ਦੀ ਔਰ ਪੰਜਾਬ ਦੀ ਅਣਖ ਦੀ, ਇਹ ਸਹਿਣ ਨਹੀਂ ਹੋ ਸਕਦੀ। ਪਰ ਇਹਨੇ ਬਚਾਅ ਦੀ ਹਰ ਕੋਸ਼ਿਸ਼ ਕੀਤੀ ਕਿ ਜੀ ਉਹ ਮੈਨੂੰ ਪੇਸ਼ ਨਾ ਹੋਣਾ ਪਏ, ਲੇਕਿਨ ਇਵੈਂਚੁਅਲੀ ਸੁਪਰੀਮ ਕੋਰਟ 'ਚੋਂ ਵੀ ਕਿਤੇ ਤਾਂ ਜਾ ਕੇ ਹੁੰਦਾ ਉਹਨਾਂ ਨੂੰ ਕਿ ਬਈ ਨਹੀਂ, ਜਿਹੜਾ ਉਹ ਪੇਸ਼ ਹੋ ਜਾ ਕੇ। ਔਰ ਕੱਲ੍ਹ ਉਹ ਬਠਿੰਡੇ ਦੀ ਅਦਾਲਤ ਦੇ ਵਿੱਚ ਪੇਸ਼ ਹੋਈ। ਜ਼ਾਹਰ ਹੈ ਕਿ ਭਾਈ ਇੱਕ ਤਾਂ
ਇਹ ਗੱਲ ਦੱਸਦੀ ਹੈ ਵੀ ਜਦੋਂ ਤੁਸੀਂ ਗੈਰਤ ਔਰ ਅਣਖ ਦੇ ਨਾਲ ਖਲੋਂਦੇ ਹੋ ਔਰ ਫਿਰ ਜਿਵੇਂ ਝੂਠ ਬੋਲਣਾ, ਇਸ ਕਿਸਮ ਦੇ ਜਿਹੜੇ ਬਦ ਅਖਲਾਕ ਲੋਕ ਹੁੰਦੇ ਨੇ, ਉਹਨਾਂ ਦਾ ਤਾਂ ਕਿਰਦਾਰ ਹੀ ਕੋਈ ਨਹੀਂ ਹੁੰਦਾ। ਉਹਨੇ ਜਿਹੜਾ ਉਹ ਹਰ ਵਾਰ ਜਿਹੜਾ ਉਹਦਾ ਕੋਈ ਵੀ ਕਿਸੇ ਮੁੱਦੇ ਦੇ ਉੱਤੇ ਬਿਆਨ ਇੱਕ ਨਵੀਂ ਉਸ ਦਾ ਨੈਰੇਟਿਵ ਹੁੰਦਾ। ਹੁਣ ਉਸ ਦੇ ਵਿੱਚ ਜਿਹੜਾ ਇਹ ਜਦੋਂ ਉੱਥੇ ਪੇਸ਼ ਹੋਈ ਔਰ ਉਹਦੇ 'ਚ ਹੁਣ ਤੁਸੀਂ ਦੇਖੋ ਵੀ ਮੀਡੀਆ ਵੀ ਕਿਵੇਂ ਸ਼ੈਤਾਨੀਅਤ ਦੇ ਉੱਤੇ ਜਾਂ ਦੂਸਰਾ ਹੁੰਦਾ, ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਕੋਰਟ ਨੇ ਉਹਨੂੰ ਬੇਲ ਆਊਟ ਕੀਤਾ ਔਰ 50,000 ਦੀ ਬੇਲ ਹੈ ਕਿ ਕਿੰਨੇ ਦੀ ਹੈ, ਪਰ ਉਹਨੇ ਕਿਹਾ ਜੀ ਮੈਂ ਤਾਂ ਪਹਿਲਾਂ ਹੀ ਮਾफ़ੀ ਮੰਗ ਲਈ ਹੈ। ਉਹ ਵੀ ਪੰਜਾਬ ਦੀਆਂ ਮਾਵਾਂ ਹੋਣ, ਹਿਮਾਚਲ ਦੀਆਂ ਹੋਣ, ਇੱਕੋ ਹੀ ਨੇ। ਕੰਗਣਾ ਸੇ ਸੌਰੀ ਟੂ ਐਲਡਰਲੀ ਫਾਰਮਰ ਫॉर ₹100 ਪ੍ਰੋਟੈਸਟ ਰਿਮਾਰਕ ਕਿ ਮੈਂ ਤਾਂ ਉਹ ਜਿਹੜਾ ਇੱਕ ਟਵੀਟ ਸੀ ਉਹਨੂੰ ਹੀ ਮੈਂ ਅੱਗੇ ਤੋਰ ਦਿੱਤਾ ਉਹਨੇ, ਕਿਉਂਕਿ ਮਹਿੰਦਰ ਕੌਰ ਉਹਨਾਂ ਦੀ ਸਿਹਤ ਠੀਕ ਨਹੀਂ ਹੈ, ਉਹ ਕੋਰਟ 'ਚ ਨਹੀਂ ਸੀ। ਔਰ ਉਹਨੇ ਕਿਹਾ ਕਿ ਜੀ ਮੈਂ ਜਿਹੜੀ ਹੈ ਉਹਨਾਂ ਦੇ ਹਸਬੈਂਡ ਸ਼ਾਇਦ ਬਲਵਿੰਦਰ ਸਿੰਘ ਹੈ, ਉਹਨਾਂ ਤੋਂ ਮੈਂ ਮਾफ़ੀ ਮੰਗ ਲਈ ਹੈ, ਇਹ ਐਵੇਂ ਮਿਸਅੰਡਰਸਟੈਂਡਿੰਗ ਸੀ, ਮੈਂ ਤਾਂ ਰੀਟਵੀਟ ਕੀਤਾ ਸੀ ਮੀਮ ਨੂੰ, ਡਿਡਨਟ ਇੰਟੈਂਡ ਟੂ ਹਰਟ ਐਨੀਵਨ। ਮੈਂ ਮਹਿੰਦਰ ਕੌਰ ਦੇ ਹਸਬੈਂਡ ਨਾਲ ਇਹ ਗੁਫ਼ਤਗੂ ਕੀਤੀ ਹੈ ਔਰ ਮੈਂ ਮਾफ़ੀ ਮੰਗੀ ਹੈ। ਉਹ ਅੱਜ ਮਹਿੰਦਰ ਕੌਰ ਪ੍ਰੈਜ਼ੈਂਟ ਨਹੀਂ ਸੀ ਔਰ ਇਹ ਜਿਹੜਾ ਹੈ ਮੈਂ ਆਈ ਕੈਨ ਨਾਟ ਈਵਨ ਥਿੰਕ ਇਨ ਮਾਈ ਡਰੀਮਸ ਔਰ ਵਟ ਹੈਜ਼ ਬਿਨ ਪੋਰਟਰੇਡ, ਜਿਵੇਂ ਮੇਰੇ ਬਾਰੇ ਕਿਹਾ ਕਿ ਮੈਂ ਸੁਪਨੇ 'ਚ ਵੀ ਨਹੀਂ ਸੋਚ ਸਕਦੀ। ਹਿਮਾਚਲ ਦੀਆਂ ਮਾਵਾਂ ਹੋਣ, ਪੰਜਾਬ ਦੀਆਂ ਹੋਣ, ਇਹ ਮੇਰੇ ਲਈ ਬਹੁਤ ਸਤਿਕਾਰਤ ਨੇ। ਔਰ ਫਿਰ ਕਹਿੰਦੀ ਦੇਖੋ ਮੇਰੇ ਕਿੰਨੇ ਜਿਹੜੇ ਫੈਨ ਨੇ ਉਹ ਅੱਜ ਕੋਰਟ ਰੂਮ 'ਚ ਆਏ ਹੋਏ ਨੇ। ਲੇਕਿਨ ਜਿਹੜੇ ਉਹਨਾਂ ਦੇ ਮਹਿੰਦਰ ਕੌਰ ਮਾਤਾ ਦੇ ਐਡਵੋਕੇਟ ਨੇ ਰਘਬੀਰ ਸਿੰਘ ਬੈਣੀਵਾਲ, ਉਹਨਾਂ ਨੇ ਕਿਹਾ ਕਿ ਵੀ ਉਹਨਾਂ ਨੇ ਬਿਲਕੁਲ ਜਿਹੜਾ ਮਹਿੰਦਰ ਕੌਰ ਦਾ ਸਟਾਂਸ ਵੱਖਰਾ ਹੈ। ਕੰਗਣਾ ਨੇ ਤਾਂ ਇਹ ਕਿਹਾ ਕਿ ਵੀ ਉਹਨੇ ਸਿਰਫ ਬਾਈ ਮਿਸਟੇਕ ਰੀਟਵੀਟ ਕੀਤਾ, ਪਰ ਮੇਰੇ ਕਲਾਇੰਟ ਦੇ ਹਸਬੈਂਡ ਲਾਭ ਸਿੰਘ, ਉਹਨਾਂ ਦਾ ਨਾਮ ਬਲਵਿੰਦਰ ਸਿੰਘ ਨੇ, ਉਹਨਾਂ ਨੇ ਕਿਹਾ ਵੀ ਇਹਨੇ ਕਦੇ ਵੀ ਕੰਗਣਾ ਨੇ ਅਪੋਲੋਜਾਈਜ਼ ਨਹੀਂ ਕੀਤਾ। ਔਰ ਇਹ ਜਿਹੜੀ ਉਹਨੇ ਕੰਗਣਾ ਨੇ ਐਪਲੀਕੇਸ਼ਨ ਮੂਵ ਕੀਤੀ ਕਿ ਜੀ ਮੈਨੂੰ ਪਰਮਾਨੈਂਟ ਐਗਜ਼ੈਂਪਸ਼ਨ ਦਿੱਤੀ ਜਾਏ ਪਰਸਨਲ ਅਪੀਅਰੈਂਸ ਤੋਂ, ਔਰ ਉਸ ਦਾ ਵੀ ਉਹਨਾਂ ਨੇ ਵਿਰੋਧ ਕੀਤਾ। ਉਹਨਾਂ ਨੇ ਇਹ ਕਿਹਾ ਕਿ ਵੀ ਉਹਨਾਂ ਦੀ ਹੈਲਥ ਠੀਕ ਨਹੀਂ, ਇਸ ਲਈ ਮਹਿੰਦਰ ਕੌਰ ਉਸ ਦਿਨ ਸ਼ਾਮਲ ਨਹੀਂ ਹੋ ਸਕੇ। ਔਰ ਇਹ ਸਾਰੇ ਦੇ ਚੱਲਦੇ ਆ ਮਹਿੰਦਰ ਕੌਰ ਉਹਨਾਂ ਦੀ ਵੀ ਸਟੇਟਮੈਂਟ ਆਈ ਹੈ, ਵੋਂਟ ਫॉरगिव ਹਰ 82 years old vows to continue legal battle। ਉਹਨੇ ਕਿਹਾ ਕੋਈ ਮਾਫੀ ਨਹੀਂ ਹੈ, ਕਾਨੂੰਨੀ ਲੜਾਈ ਜਿਹੜੀ ਹੈ ਮੈਂ ਇਹ ਲੜਾਂਗੀ। ਔਰ ਉਹਨਾਂ ਦਾ ਪਿੰਡ ਜਿਹੜਾ ਮਾਤਾ ਮਹਿੰਦਰ ਕੌਰ ਉਹਨਾਂ ਦਾ ਜੰਡੀਆਂ ਵਿਲੇਜ ਆ ਬਹਾਦਰਗੜ੍ਹ ਦੇ ਨੇੜੇ। ਔਰ ਇਹ ਉਹਨਾਂ ਨੇ ਕਿਹਾ ਵੀ ਮੇਰੀ ਜਿਹੜੀ ਪਿੱਠ ਇਹ ਦੋਹਰੀ ਹੋਈ ਹੈ, ਇਹ ਖੇਤਾਂ ਦੇ ਵਿੱਚ ਵਰਿਆਂ ਤੋਂ ਕੰਮ ਕਰਦੇ ਆ ਔਰ ਪਰ ਮੇਰਾ ਜਿਹੜਾ ਰਿਜ਼ੋਲਵ ਹੈ ਕਿ ਇਹਨੂੰ ਮੈਂ ਜਿਹੜਾ ਸਬਕ ਸਿਖਾਣਾ ਹੀ ਸਿਖਾਣਾ ਉਹ ਅੱਜ ਵੀ ਕਾਇਮ ਹੈ ਔਰ ਮੈਂ ਇਹਨੂੰ ਕੋਈ ਰਾਹਤ ਦੇਣ ਨੂੰ ਤਿਆਰ ਨਹੀਂ ਹੈ। ਔਰ ਇਸ ਦੇ ਉੱਤੇ ਉਹਨਾਂ ਨੇ ਕਿਹਾ ਕਿ ਵੀ ਸ਼ੀ ਹੈਜ਼ ਨੈਵਰ ਮੈਟ ਮੀ, ਮੈਨੂੰ ਕਦੇ ਨਹੀਂ ਮਿਲੀ ਨਾ, ਆਈ ਵਿਲ ਨਾਟ ਫॉरगिव ਹਰ, ਕਦੇ ਮਾਫ ਨਹੀਂ ਕਰਾਂਗੀ। ਸ਼ੀ ਇਜ਼ ਅ ਬਿਗ ਐਕਟਰੈਸ ਐਂਡ ਪੋਲੀਟੀਕਲ ਲੀਡਰ ਵਾਈਲ ਆਈ ਐਮ ਅ ਸਮਾਲ ਫਾਰਮਰ, ਭਾਵੇਂ ਵੱਡੀ ਐਕਟਰੈਸ ਹੈ, ਸਿਆਸੀ ਲੀਡਰ ਹੈ, ਯੈਟ ਸ਼ੀ ਹੈਜ਼ ਮੇਡ ਮੀ ਕਮ ਟੂ ਦਾ ਕੋਰਟ ਐਟ ਦਿਸ ਏਜ, ਕਿ ਇਸ ਉਮਰ 'ਚ ਵੀ ਮੈਨੂੰ ਅਦਾਲਤਾਂ ਦੇ ਧੱਕੇ ਖਾਣੇ ਪੈ ਰਹੇ ਨੇ। She should realize now how much her visit cost the state exchequer and the trouble caused to the public because of it। ਕਿ ਕਿੰਨਾ ਉਹ ਤਾਂ ਸਰਕਾਰੀ ਖਰਚੇ ਤੇ ਘੁੰਮ ਰਹੀ ਹੈ ਕਿ ਵੀ ਕਿਵੇਂ ਲੋਕਾਂ ਨੂੰ ਟਰਬਲ ਹੈ। ਔਰ ਇਹ ਜਿਹੜਾ ਉਹਨੇ ਮੇਰੇ ਬਾਰੇ ਕਿਹਾ ਵੀ ਮੈਂ ਮਾफ़ ਕੀਤਾ, ਬਿਲਕੁਲ ਇਹ ਮਿਸਇੰਟਰਪ੍ਰੇਟ ਹੈ ਔਰ ਮੈਂ ਕੋਈ ਨਹੀਂ ਉਹਨੂੰ ਮਾफ़ ਕੀਤਾ। ਉਹਨਾਂ ਨੇ ਕਿਹਾ ਕਿ ਵੀ ਅੱਜ ਮੈਂ ਪੇਸ਼ ਨਹੀਂ ਹੋ ਸਕੀ ਆਪਣੀ ਮਾੜੀ ਸਿਹਤ ਕਰਕੇ ਔਰ ਮੇਰੇ ਹਸਬੈਂਡ ਲਾਭ ਸਿੰਘ ਸੀ, ਉਹਨਾਂ ਨੇ ਅਟੈਂਡ ਕੀਤਾ ਔਰ ਅਸੀਂ ਜਿਹੜਾ ਇਸ ਨੂੰ ਕਦੇ ਵੀ ਇਹਨੂੰ ਮਾफ़ ਨਹੀਂ ਕਰਾਂਗੇ। ਔਰ ਇਹ ਸਾਰੀ ਅੱਗੋਂ ਉਹਨਾਂ ਦੀ ਪਰਿਵਾਰ ਦੀ ਡਿਟੇਲ ਹੈ ਕਿ ਵੀ ਇਹ ਜਿਹੜਾ ਉਹਨਾਂ ਦੇ ਹਸਬੈਂਡ ਨੇ ਕਿਹਾ ਲੜਾਈ ਤਾਂ ਲੜਨੀ ਪੈਂਦੀ ਹੈ। She has sought an apology in the court, but only God knows what will happen now. God has given us courage, otherwise we are nothing। ਕਿ ਵੀ ਇਹ ਹੈ, ਮੈਨੂੰ ਇਹ ਲੱਗਾ ਕਿ ਵੀ ਇਹ ਹੈ ਜਿਹੜੀ ਪ੍ਰਾਈਡ ਦੀ ਸਟੋਰੀ। ਜਦੋਂ ਅਸੀਂ ਸਿੱਖੀ ਦੀ ਗੱਲ ਕਰਦੇ ਹਾਂ ਜਾਂ ਅੱਜ ਬਹੁਤ ਸਾਰੇ ਪੁਲਸੀਏ ਜਿਨ੍ਹਾਂ ਨੇ ਜ਼ੁਲਮ ਕੀਤੇ ਨੇ 90 ਦੇ ਵਿੱਚ, ਉਸ ਤੋਂ ਬਾਅਦ ਜੇਲ੍ਹਾਂ 'ਚ ਧੱਕੇ ਖਾ ਰਹੇ ਨੇ ਜਿਹੜੇ ਵੀ, ਉਹਨਾਂ ਦਾ ਵੀ ਰੀਜ਼ਨ ਇਹ ਹੈ ਕਿ ਉਹਨਾਂ ਦੇ ਭਾਵੇਂ ਪਰਿਵਾਰ ਦੇ 4 ਮੁੰਡੇ ਮਾਰ ਦਿੱਤੇ, ਬੁੱਢੀ ਮਾਂ ਜਾਂ ਪਿਓ ਨੇ ਕਿਹਾ ਵੀ ਨਹੀਂ ਤੁਸੀਂ ਸਾਡੇ ਪੁੱਤਾਂ ਦਾ ਜਿਹੜੀ ਆ ਰੱਤ ਪੀਤੀ ਹੈ, ਅਸੀਂ ਤੁਹਾਨੂੰ ਛੱਡਣਾ ਨਹੀਂ ਹੈ। ਉਹਨਾਂ ਨੂੰ ਕਰੋੜਾਂ ਰੁਪਏ ਆਫਰ ਕੀਤੇ ਗਏ, ਡਰ ਦਿੱਤੇ ਗਏ ਦੂਜੇ, ਉਹ ਨਹੀਂ ਕਿ ਭਾਈ ਅਸੀਂ ਤੁਹਾਨੂੰ ਸਜ਼ਾ ਦੇਣੀ। ਇਹ ਹੈ ਜਿੱਦਣ ਤੱਕ
ਇਹ ਅਣਖ ਗੈਰਤ ਇੱਕ ਵੀ ਸਿੱਖ ਦੇ ਵਿੱਚ ਕਾਇਮ ਹੈ। ਸਾਡੀ ਸਿੱਖੀ ਵੀ ਕਾਇਮ ਹੈ, ਸਾਡੀ ਆਜ਼ਾਦੀ ਦੀ ਸਟਰਗਲ ਵੀ ਕਾਇਮ ਹੈ। ਤੇ ਜਿੱਦਣ ਵਿਕਣ ਦਾ ਸਿਲਸਿਲਾ, ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਵੀ ਜਿਵੇਂ ਇੱਕ ਵਾਰ ਇੱਕ ਵੀਰ ਨੇ ਕਿਹਾ ਜੀ ਸਿੱਖਾਂ 'ਚ ਗਦਾਰ ਬੜੇ ਨੇ, ਮੈਂ ਕਿਹਾ ਜੀ ਸਰਦਾਰ ਵੀ ਬੜੇ ਨੇ। ਇਹ ਹੈ ਸਰਦਾਰਨੀ ਮਹਿੰਦਰ ਕੌਰ, ਇਹ ਮਾਈ ਭਾਗੋ ਦੀ ਵਾਰਸ, ਅਣਖ ਗੈਰਤ ਔਰ ਉਹਨਾਂ ਦਾ ਪਰਿਵਾਰ। ਸੈਲੂਟ ਹੈ ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਵਿਊਅਰਸ, ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ, ਐਨੂਅਲ ਸੈਕਸ਼ਨ 'ਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਜਿਸ ਤਰ੍ਹਾਂ ਕਿ ਵਿਊਅਰਸ, ਇਹ ਬੜਾ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਨਾਲ ਸੰਬੰਧਿਤ 350ਵਾਂ ਵਰ੍ਹਾ ਹੈ। ਸੋ ਹਿੰਦੁਤਵੀ RSS ਮੋਦੀ ਸਰਕਾਰ, ਹਰਿਆਣਾ ਸਰਕਾਰ ਅਤੇ ਪੰਜਾਬ ਸਰਕਾਰ ਵੱਲੋਂ ਇਸ ਸ਼ਹਾਦਤ ਦੀ ਉੱਚਤਾ ਨੂੰ ਹਿੰਦੁਤਵੀ ਏਜੰਡੇ ਰਾਹੀਂ ਛੁਟਿਆਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਨਾਲ ਜਿਹੜੇ ਤੁਹਾਡੇ ਲਾਈਵ ਮੈਸੇਜ ਨੇ ਉਹ ਵੀ ਆਪਾਂ ਸ਼ੇਅਰ ਕਰਾਂਗੇ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ, ਲਿਖਣ ਲਈ। ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ, ਕੀ ਵਿਚਾਰਾਂ ਨੇ? ਦੇਖੋ, ਅਸੀਂ ਇਸ ਦੇ ਉੱਤੇ ਪਹਿਲਾਂ ਵੀ ਗੱਲਬਾਤ ਕੀਤੀ ਹੈ ਕਿ ਗੁਰੂ ਤੇਗ ਬਹਾਦਰ ਸਾਹਿਬ ਦੇ 350 ਸਾਲਾ ਸ਼ਹੀਦੀ ਸਮਾਗਮ ਨੂੰ ਜਿਹੜਾ ਵਰ੍ਹਾ ਸਮੁੱਚਾ ਜਿਹੜਾ ਸੈਲੀਬ੍ਰੇਸ਼ਨਸ ਹੋਣੀਆਂ ਨੇ, ਭਾਰਤ ਸਰਕਾਰ, ਦਿੱਲੀ ਗੁਰਦੁਆਰਾ ਕਮੇਟੀ, ਪੰਜਾਬ ਦੀ ਭਗਵੰਤ ਮਾਨ ਸਰਕਾਰ, ਨਾਗਪੁਰ ਦਾ ਹਿੰਦੂਤਵੀ ਏਜੰਡਾ, ਹਰਿਆਣੇ ਦੀ ਸੈਣੀ ਸਰਕਾਰ ਜਿਹੜੀ ਕਿ BJP ਦੀ ਸਰਕਾਰ ਹੈ, ਤੁਸੀਂ ਕੁੱਲ ਮਿਲਾ ਕੇ ਦੇਖੋ ਕਿ ਵੀ ਉਸ ਨੂੰ ਇਹ ਹਿੰਦੂਤਵਾ ਦੇ ਖਾਤੇ 'ਚ ਪਾਉਣ ਦੀ ਕੋਸ਼ਿਸ਼ ਕਰ ਰਹੇ ਨੇ ਸਿੱਧੇ ਸਿੱਧੇ। ਈਵਨ ਜਿਹੜਾ ਹਰਦੀਪ ਪੁਰੀ ਦਾ ਇਹ ਗੁਰੂ ਸਾਹਿਬ ਦੇ ਮਾਤਾ ਸਾਹਿਬ ਕੌਰ ਜੀ ਦੇ ਜੋੜਿਆਂ ਦਾ ਡਰਾਮਾ ਹੈ, ਜਿਵੇਂ ਉਹ ਦਿੱਲੀ ਮੋਤੀ ਬਾਗ ਦੂਜਾ, ਉਹਦੇ 'ਤੇ ਅਸੀਂ ਜ਼ਿਕਰ ਕੀਤਾ ਸੀ। ਔਰ ਵੱਡੀਆਂ ਵੱਡੀਆਂ ਸਿੱਖ ਸੰਸਥਾਵਾਂ ਜਾਂ ਜਿਹੜੇ ਸਿੱਖ ਇੰਡੀਵਿਜੂਅਲ, ਉਹਨਾਂ ਨੇ ਚੁੱਪੀ ਧਾਰੀ ਹੋਈ ਹੈ। ਹਾਲਾਂਕਿ ਜੇ ਕਿਸੇ ਨੇ ਆਵਾਜ਼ ਚੁੱਕੀ ਤੇ ਅਸੀਂ ਉਸ ਦੀ ਸ਼ਲਾਘਾ ਕੀਤੀ ਕਿ ਭਾਈ ਘੱਟੋ ਘੱਟ ਚੈਲੰਜ ਤਾਂ ਹੋਇਆ ਕਿ ਭਾਈ ਤੁਹਾਡਾ ਇਹ ਆਲ ਆਫ ਏ ਸਡਨ ਇਸ ਕਿਸਮ ਦੀ ਤੁਸੀਂ ਇਹ ਜਿਹੜੀ ਡਰਾਮੇਬਾਜ਼ੀ ਹੈ ਇਹ, ਔਰ ਉਹੀ RSS ਦੇ ਖਾਤੇ 'ਚ ਪਾਉਣ ਦੀ ਲਾਈਨ, ਔਰ ਉਹਨਾਂ ਦਾ ਮੋਦੀ ਅਪੀਲ ਕਰ ਰਿਹਾ ਕਿ ਜੀ ਇਹ ਜਿਹੜੇ ਜੋੜੇ ਨੇ ਇਹਨਾਂ ਦੇ ਦਰਸ਼ਨਾਂ ਦੇ ਲਈ ਆਓ। ਹੁਣ ਜਿਹੜੀਆਂ 2-3 ਡਿਵੈਲਪਮੈਂਟਸ ਵੀਕਐਂਡ ਦੇ ਹਵਾਲੇ ਦੇ ਨਾਲ ਵੀ ਹੋਈਆਂ, ਵਿਦਿਆਰਥੀ ਜਥੇਬੰਦੀ 7 ਜਿਨ੍ਹਾਂ ਨੇ ਪੰਜਾਬ ਯੂਨੀਵਰਸਿਟੀ ਦੇ ਵਿੱਚ ਜਿਹੜਾ ਉਹਨਾਂ ਦੀ ਆਈਕੋਨਿਕ ਫਿਗਰ ਹੈ, ਜਿਸ ਦੀ ਪਿਕਚਰ ਵੀ ਉੱਥੇ ਲਾਈ ਹੈ, ਜਸਵੰਤ ਸਿੰਘ ਖਾਲੜਾ, ਉਹਨਾਂ ਨੇ ਸੀਨੀਅਰ ਸ਼ਾਇਦ ਵਾਈਸ ਪ੍ਰੈਜ਼ੀਡੈਂਟ ਦੀ ਚੋਣ ਵੀ ਜਿੱਤੀ ਹੈ। ਔਰ ਉਹਨਾਂ ਨੇ ਗੁਰੂ ਤੇਗ ਬਹਾਦਰ ਸਾਹਿਬ ਦੇ 350 ਸਾਲਾ ਸ਼ਹਾਦਤ ਨੂੰ ਸਮਰਪਿਤ ਸੈਮੀਨਾਰ ਜਿਹੜਾ ਯੂਨੀਵਰਸਿਟੀ ਦੇ ਵਿੱਚ ਰੱਖਿਆ,
ਜਿਸ ਦੇ ਵਿੱਚ ਮੁੱਖ ਤੌਰ ਤੇ 2 ਸਪੀਕਰ ਜ਼ਾਹਰ ਹੈ ਜਸਵੰਤ ਸਿੰਘ ਖਾਲੜਾ ਦੇ ਭਰਾ ਅਮਰਜੀਤ ਸਿੰਘ ਖਾਲੜਾ। ਅੱਜ ਬਹੁਤ ਸਾਰਾ ਜਿਹੜਾ ਖਾਲੜਾ ਸਾਹਿਬ ਦੇ ਨਾਲ ਸੰਬੰਧਿਤ ਕਿਤਾਬਾਂ ਵੀ, ਜਿਵੇਂ ਅਜਮੇਰ ਸਿੰਘ ਹੋਰਾਂ ਦੀ ਕਿਤਾਬ ਵੀ ਜਿਹੜੀ ਹੈ ਉਹ ਆਈ ਹੈ, ਉਸ ਦੇ ਵਿੱਚ ਵੀ ਕਾਫੀ ਜਾਣਕਾਰੀ ਅਮਰਜੀਤ ਸਿੰਘ ਖਾਲੜਾ, ਕਿਉਂਕਿ ਉਹ ਵੀ ਆਪਣੇ ਤੌਰ ਤੇ ਪੂਰੇ ਐਕਟਿਵਿਸਟ ਨੇ। ਉਹ ਇੱਕ ਸਪੀਕਰ ਸਨ ਅਮਰਜੀਤ ਸਿੰਘ ਖਾਲੜਾ। ਦੂਸਰੇ ਅਜਮੇਰ ਸਿੰਘ, ਜਿਨ੍ਹਾਂ ਨੇ ਮੌਜੂਦਾ ਦੌਰ ਦੇ ਵਿੱਚ ਇੱਕ ਹਿਸਟੋਰੀਅਨ ਦੇ ਤੌਰ ਤੇ, ਖਾਸ ਤੌਰ ਤੇ ਕਰੰਟ ਸਟਰਗਲ ਦੇ ਉੱਤੇ ਉਹਨਾਂ ਨੇ ਆਪਣੀ ਪਹੁੰਚ, ਹਾਲਾਂ ਮੇ ਵੀ ਅਸੀਂ ਉਹਨਾਂ ਦੀ ਹਰ ਗੱਲ ਨਾਲ ਸਹਿਮਤ ਨਾ ਹੁੰਦੇ ਹੋਈਏ, ਪਰ ਉਹ ਇੱਕ ਚਿੰਤਕ ਦੇ ਤੌਰ ਤੇ ਔਰ ਇੱਕ ਆਬਜੈਕਟਿਵ ਮਾਈਂਡ ਰੱਖ ਕੇ ਆਪਣੇ ਜਿਹੜਾ ਉਹਨਾਂ ਨੇ ਕਿਤਾਬਾਂ ਵੀ ਲਿਖੀਆਂ ਨੇ ਔਰ ਲਗਾਤਾਰਤਾ ਨਾਲ ਉਹਨਾਂ ਦਾ ਜਿਹੜਾ ਇੱਕ ਟੀਵੀ ਚੈਨਲ ਵੀ ਹੈ ਜਿਹਦੇ ਉੱਤੇ ਉਹ ਜਦੋਂ ਵੀ ਕੋਈ ਇਸ਼ੂ ਆਉਂਦਾ ਉਸ ਦੇ ਉੱਤੇ ਉਹ ਆਪਣੀ ਗੱਲ ਕਰਦੇ ਨੇ। ਹੁਣ ਪੰਜਾਬ ਯੂਨੀਵਰਸਿਟੀ ਜਿਹੜੀ ਲਾਹੌਰ ਤੋਂ ਬਾਅਦ ਬਣੀ, ਪੰਜਾਬ ਲਈ ਇੱਕ ਵੱਡਾ ਹਿੱਸਾ ਪੰਜਾਬ ਸਰਕਾਰ ਜਿਹੜੀ ਹੈ ਲੰਬਾ ਵਕਤ ਡੋਨੇਟ ਵੀ ਕਰਦੀ ਰਹੀ। ਉਹਦੇ ਤੇ ਪੂਰਾ ਆਰੀਆ ਸਮਾਜੀਆਂ ਦਾ ਕਬਜ਼ਾ ਹੈ। ਉਹਨਾਂ ਦੀ ਸੈਨੇਟ ਦੂਜੇ ਤੀਜੇ ਤਾਂ ਉਹ ਪਹਿਲਾਂ ਹੀ ਬੈਠੇ। ਉਹਨਾਂ ਨੇ ਇੰਨੀਆਂ ਕੁ ਰੁਕਾਵਟਾਂ ਖੜੀਆਂ ਕਰ ਦਿੱਤੀਆਂ, ਇਹ ਕਹਿ ਕੇ ਜੀ ਬਾਇਓ ਦਿਓ, ਕਿਹਨੇ ਬੋਲਣਾ ਹੈ, ਕੀ ਹੈ, ਇੱਧਰ ਉੱਧਰ। ਔਰ ਪਹਿਲਾਂ ਤਾਂ ਇਹੀ ਆਇਆ ਵੀ ਉਹਨਾਂ ਨੇ ਇਜਾਜ਼ਤ ਹੀ ਨਹੀਂ ਦਿੱਤੀ, ਕੈਂਸਲ ਕਰਤਾ। ਹੁਣ ਇਸ ਦੇ ਉੱਤੇ ਜ਼ਾਹਰ ਹੈ ਕਿ ਵੀ ਇਹ ਗੁਰੂ ਤੇਗ ਬਹਾਦਰ ਸਾਹਿਬ ਦੇ 350 ਸਾਲਾ ਸ਼ਹਾਦਤ ਨੂੰ ਸਮਰਪਿਤ ਹੀ ਸੀ। ਹੁਣ ਜੇ ਜਸਵੰਤ ਸਿੰਘ ਖਾਲੜਾ ਦੀ ਸ਼ਹਾਦਤ ਹੁੰਦੀ ਹੈ ਜਾਂ ਮਨੁੱਖੀ ਹੱਕਾਂ ਦੇ ਮਸੀਹਾ ਦੇ ਤੌਰ ਤੇ, ਗੁਰੂ ਤੇਗ ਬਹਾਦਰ ਸਾਹਿਬ ਦੀ ਜਿਹੜੀ ਸ਼ਹਾਦਤ ਹੈ ਉਹ ਇਨਸਾਨੀ ਤਾਰੀਖ ਦੀ ਸਭ ਤੋਂ ਵੱਡੀ ਸ਼ਹਾਦਤ ਹੈ ਮਨੁੱਖੀ ਹੱਕਾਂ ਦੇ ਲਈ। ਔਰ ਉਸੇ ਪੈੜ ਤੇ ਚੱਲਦਿਆਂ ਸਰਦਾਰ ਜਸਵੰਤ ਸਿੰਘ ਖਾਲੜਾ ਸ਼ਹੀਦ ਹੁੰਦੇ ਨੇ ਔਰ ਉਹਨਾਂ ਦਾ ਭਰਾ ਔਰ ਉਹਨਾਂ ਦਾ ਸਾਥੀ ਜਿਨ੍ਹਾਂ ਨੇ ਨਾਲ ਕੰਮ ਕੀਤਾ ਹੋਇਆ ਹੈ, ਉਹ ਜੇ ਉਹਦੇ 'ਚ ਐਜ਼ ਏ ਸਪੀਕਰ ਨੇ ਤੇ ਉਹਨੂੰ ਰੋਕਣਾ, ਜ਼ਾਹਰ ਹੈ ਕਿ ਵੀ ਇਹ ਉਹਨਾਂ ਨੂੰ ਇਹ ਪਤਾ ਹੈ ਵੀ ਜਿਹੜਾ ਨੈਰੇਟਿਵ ਹੈ ਹਿੰਦੂ ਤਵੀ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਦੇ ਨਾਲ ਜੋੜ ਕੇ ਜਿਵੇਂ ਕਰ ਰਹੇ ਨੇ। ਔਰ ਕੱਲੀ ਗੱਲ ਇਹ ਨਹੀਂ ਹੈ ਕਿ ਜੀ ਉਹਨਾਂ ਨੂੰ ਉਹ ਹਿੰਦ ਦੀ ਚਾਦਰ ਕਹਿੰਦੇ ਨੇ। ਇਹ ਈਵਨ ਇਹਨਾਂ ਦਿਨਾਂ 'ਚ ਹੀ ਮਹਾਰਾਸ਼ਟਰ ਦੇ ਵਿੱਚ ਵੀ ਇੱਕ ਸਮਾਗਮ ਜਿਹੜਾ ਅਨਫੋਰਚੂਨੇਟਲੀ ਬਾਬਾ ਹਰਨਾਮ ਸਿੰਘ ਧੁੰਮਾ ਦੀ ਕਮਾਂਡ ਥੱਲੇ ਹੁੰਦਾ ਹੈ, ਉੱਥੇ ਸਰਤਾਜ ਜਿਹੜਾ ਹੈ ਉਹਦੀ ਗਾਇਕੀ ਉਹਨੂੰ ਖੁਦ, ਮੈਂ ਕਈ ਵਾਰੀ ਹੁੰਦਾ ਵੀ ਦੇਖੋ ਵਕਤ ਦੇ ਨਾਲ ਕਿੱਥੋਂ ਕਿੱਥੇ ਪਹੁੰਚ ਜਾਂਦੀਆਂ ਨੇ ਇੰਸਟੀਟਿਊਸ਼ਨਸ। ਕਿਹੜਾ ਰੁਤਬਾ ਦਮਦਮੀ ਟਕਸਾਲ ਦਾ, ਸੰਤ ਕਰਤਾਰ ਸਿੰਘ ਖਾਲਸਾ ਪਿੰਡਰਾਂ ਵਾਲੇ, ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲੇ, ਅੱਜ ਗੱਲ ਕਿੱਥੇ ਖੜੀ ਹੈ। ਉਹ ਉਹਦੀ ਤਾਰੀਫ ਡਾਕਟਰ ਸਰਤਾਜ ਸਿੰਘ, ਤੇ ਉਹ ਵੀ ਹਿੰਦ ਦੀ ਚਾਦਰ ਕਰਕੇ ਜਿਹੜਾ ਉਹ ਕਰ ਰਿਹਾ, ਨਾ ਵਾਲ ਖਿਲਾਰੇ ਹੁੰਦੇ ਨੇ, ਉਹਨੇ ਲਿੱਟਾਂ ਕੱਢੀਆਂ ਹੁੰਦੀਆਂ ਨੇ। ਔਰ ਇਹ ਕਿਹੜਾ ਅੱਜ ਟਕਸਾਲ ਮੁਖੀ ਜਿਹੜੇ ਨੇ ਉਹ ਉਹਨੂੰ ਇੱਕ ਰੋਲ ਮਾਡਲ ਉਹ ਇੰਟਰੋਡਿਊਸ ਕਰਵਾ ਰਹੇ ਨੇ। ਔਰ ਟੁੱਟੀ ਭੱਜੀ ਹਿੰਦੀ ਦੇ ਵਿੱਚ ਉਹ ਸਮਾਗਮ ਨੂੰ, ਕਿਉਂਕਿ ਵੋਟਾਂ ਬੀਜੇਪੀ ਨੂੰ ਪਵਾਈਆਂ ਹੋਈਆਂ, ਫਰਨਾਂਡੀਜ਼ ਦੀ ਸਰਕਾਰ ਹੈ, ਉਹਨਾਂ ਨੂੰ ਸੂਟ ਕਰਦਾ ਹੈ ਕਿ ਭਾਈ ਤੁਸੀਂ ਕਰੋ। ਅਸੀਂ ਕਿਸੇ ਇੰਡੀਵਿਜੂਅਲ ਦੇ ਖਿਲਾਫ ਨਹੀਂ ਹੈ, ਮੈਂ ਤਾਂ ਕਾਨਸੈਪਟ ਦੀ ਗੱਲ ਕਰਦਾ ਹਾਂ ਕਿ ਸਾਡੀਆਂ ਇੰਸਟੀਟਿਊਸ਼ਨਸ ਕਿੱਥੋਂ ਤੁਰੀਆਂ। ਨਵੇਕਲਾ ਪੰਥ, ਨਿਰਾਲਾ ਪੰਥ, ਕੌਮ ਦਾ ਘਰ, ਖਾਲਿਸਤਾਨ ਦੀ ਨੀਂਹ ਰੱਖੀ ਜਾਏਗੀ, ਜਿਸ 20ਵੀਂ ਸਦੀ ਦੇ ਮਹਾਨ ਸੂਰਮੇ ਸੰਤ ਸਿਪਾਹੀ ਨੇ ਕੌਲ ਦਿੱਤੀ ਹੋਏ, ਉਸ ਸੰਸਥਾ ਨਾਲ ਸੰਬੰਧਿਤ ਉਹ ਜਿਹੜੇ ਨੇ ਕਿਸ ਹੱਦ ਤੱਕ ਜਾ ਚੁੱਕੇ ਹਾਂ ਅਸੀਂ। ਲੇਕਿਨ ਸਾਨੂੰ ਇਸ ਪੰਜਾਬ ਯੂਨੀਵਰਸਿਟੀ ਦੇ ਉੱਤੇ ਜਿਹੜਾ ਦਬਾਅ ਬਣਾਇਆ ਗਿਆ, ਫਿਰ ਉਸ ਨੂੰ ਅਸੀਂ ਐਪਰੀਸ਼ੀਏਟ ਕਰਦੇ ਹਾਂ। ਉਹ ਭਾਵੇਂ ਅਕਾਲ ਤਖਤ ਦੇ ਕਿਰਪਾਲ ਸਿੰਘ, ਜਿਹੜੇ ਕੁਲਦੀਪ ਸਿੰਘ ਗੜਗੱਜ ਨੇ, ਉਹਨਾਂ ਦੀ ਸਟੇਟਮੈਂਟ, ਧਾਮੀ ਦੀ ਸਟੇਟਮੈਂਟ, ਰੋਪੜ ਉਸ ਹਲਕੇ ਤੋਂ ਮੈਂਬਰ ਪਾਰਲੀਮੈਂਟ ਅਨੰਦਪੁਰ ਸਾਹਿਬ ਹਲਕੇ ਤੋਂ, ਉਸ ਦੇ ਉੱਤੇ SGPC ਨੇ ਵੀ ਖੁੱਲ੍ਹ ਕੇ ਕਿਹਾ ਵੀ ਅਸੀਂ ਆਪ ਵੀ ਪੜਤਾਲ ਕਰਾਵਾਂਗੇ। ਔਰ ਉਹਨਾਂ ਨੇ ਡੀਨ ਸਟੂਡੈਂਟ ਵਾਰਫੇਅਰ ਜਿਹੜਾ ਵੈਲਫੇਅਰ ਹੈ ਔਰ ਦੂਸਰਾ ਉਹਨਾਂ ਨੂੰ ਇਹ ਕਿਹਾ ਕਿ ਬਈ ਇਹ ਜਿਹੜਾ ਇਸ ਇਸ਼ੂ ਨੂੰ ਸੀਰੀਅਸਲੀ ਲਿਆ ਜਾਏ ਕਿ ਬਈ ਜਿਹੜੇ ਵੀ ਇਹਦੇ ਲਈ ਰਿਸਪੌਂਸੀਬਲ ਨੇ ਉਸ ਸੈਮੀਨਾਰ ਨੂੰ ਕੈਂਸਲ ਕਰਨ ਲਈ, ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਏ। ਉਹਨਾਂ ਨੇ ਕਿਹਾ ਅਸੀਂ ਆਪਣੀ ਇਨਵੈਸਟੀਗੇਸ਼ਨ ਵੀ ਕਰਾਂਗੇ ਕਿ ਸਟੂਡੈਂਟ ਯੂਨੀਅਨ ਵੱਲੋਂ ਇਹ ਕੀਤਾ ਜਾ ਰਿਹਾ ਸੀ ਔਰ ਸਿੱਖ ਗੁਰੂ ਸਾਹਿਬਾਨ ਨੂੰ ਜਿਹੜਾ ਇਹ ਇੱਕ ਟ੍ਰਿਬਿਊਟ ਦੇ ਤੌਰ ਤੇ ਸੀ। ਔਰ ਉਹਨਾਂ ਨੇ ਕਿਹਾ ਕਿ ਵੀ ਇਹ 350 ਸਾਲਾਂ ਨੂੰ ਸਮਰਪਿਤ ਗੁਰੂ ਤੇਗ ਬਹਾਦਰ ਸਾਹਿਬ ਦੀ ਯਾਦ ਇਸ ਨੂੰ ਕਰਨਾ ਐਂਟੀ ਸਿੱਖ ਐਕਸ਼ਨ ਹੈ, ਡਾਇਰੈਕਟ ਅਟੈਕ ਹੈ ਫਰੀडम ਆਫ ਐਕਸਪ੍ਰੈਸ਼ਨ ਦੇ ਉੱਤੇ। ਇਟ ਇਜ਼ ਐਕਸਟ੍ਰੀਮਲੀ ਪੇਨਫੁਲ ਐਂਡ ਵਰਿੰਗ that in Punjab University established on the land of Punjab, an attempt is being made to suppress the voices of Sikh scholars and intellectuals. ਹਾਲਾਂ ਇਸ ਤੋਂ ਬਾਅਦ ਜਿਹੜਾ ਉਹ ਯੂਨੀਵਰਸਿਟੀ ਨੇ ਜਿਹੜਾ ਉਹ ਨਾ ਕਰਨ ਦੀ ਕੋਸ਼ਿਸ਼ ਕੀਤੀ। ਉਹਨਾਂ ਨੇ ਕਿਹਾ ਕਿ ਜੀ ਨਹੀਂ
ਅਸੀਂ ਕੋਈ ਕੈਂਸਲ ਨਹੀਂ ਕੀਤਾ, ਅਸੀਂ ਤਾਂ ਇਹ ਡਿਟੇਲ ਮੰਗੀ ਸੀ, ਉਹ ਮੰਗੀ ਸੀ। ਇਵੇਂ ਹੀ ਈਵਨ ਜਿਹੜੇ MP ਨੇ ਮਲਵਿੰਦਰ ਸਿੰਘ ਕੰਗ ਅਨੰਦਪੁਰ ਸਾਹਿਬ ਤੋਂ, ਪਹਿਲਾਂ ਇਹ ਹਲਕਾ ਡਿਫਰੈਂਟ ਹੁੰਦਾ ਸੀ, ਅੱਛਾ ਉਹਨਾਂ ਨੇ ਵੀ ਇਹ ਕਿਹਾ ਕਿ ਵੀ ਇਹ ਜਿਹੜਾ ਪੰਜਾਬ ਯੂਨੀਵਰਸਿਟੀ ਐਡਮਿਨਿਸਟ੍ਰੇਸ਼ਨ ਨੇ ਕੈਂਸਲਿੰਗ ਦੀ ਗੱਲ ਕੀਤੀ ਹੈ ਉਸ ਸੈਮੀਨਾਰ ਦੀ, ਇਹ ਬੜੀ ਕੰਡੈਮਨੇਬਲ ਹੈ। ਔਰ ਅਕਤੂਬਰ 27 ਨੂੰ ਸੱਥ ਨੇ ਜਿਹੜਾ ਹੈ ਉਹ ਰੱਖਿਆ ਸੀ, ਨਾਲ ਦੀ ਨਾਲ ਡਿਸਕਸ਼ਨ ਸੀ ਕਰੰਟ ਪੋਲੀਟੀਕਲ ਅਫੇਅਰਸ ਆਫ ਇੰਡੀਆ ਐਂਡ ਹਿਊਮਨ ਰਾਈਟਸ। ਜ਼ਾਹਰ ਹੈ ਕਿ ਜੇ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਦਾ ਜ਼ਿਕਰ ਕਰਨਾ ਹੈ, ਉਹ 350 ਸਾਲ ਪਹਿਲਾਂ ਔਰੰਗਜ਼ੇਬੀ ਰਜੀਮ ਸੀ, ਜੋ ਉਹਨਾਂ ਦੀਆਂ ਨੀਤੀਆਂ ਨੇ ਉਹੀ ਅੱਜ ਇੰਡੀਅਨ ਰਜੀਮ ਦੀਆਂ ਨੀਤੀਆਂ ਨੇ। ਤੇ ਜੇ ਹਿਊਮਨ ਰਾਈਟਸ ਦੇ ਲਈ ਗੁਰੂ ਸਾਹਿਬ ਦੀ ਸ਼ਹਾਦਤ ਸਗਲ ਸ੍ਰਿਸ਼ਟ ਪੇ ਢਾਪੀ ਚਾਦਰ ਹੈ, ਤੇ ਇਧਰ ਜਿਹੜਾ ਹੈ ਜਸਵੰਤ ਸਿੰਘ ਖਾਲੜਾ ਦੀ ਸ਼ਹਾਦਤ ਵੀ ਉਸੇ ਹੀ ਕੜੀ ਦੇ ਵਿੱਚ ਹੈ। ਔਰ ਇਹ ਸਾਰੇ ਦੇ ਚੱਲਦੇ ਆ, ਔਰ ਇਹ ਜਿਹੜਾ ਉਹਦੇ 'ਚ ਉਹਨਾਂ ਨੇ ਅੱਗੇ ਲੰਬੀ ਚੌੜੀ ਸਟੇਟਮੈਂਟ ਹੈ ਕਿ ਭਾਈ ਇਹ ਜਿਹੜਾ ਇਹ ਕੰਡੈਮਨੇਬਲ ਐਕਸ਼ਨ ਹੈ। ਉਹਨਾਂ ਨੇ ਮਿਸਟਰ ਕੰਗ MP ਨੇ ਕਿਹਾ ਕਿ ਯੂਨੀਵਰਸਿਟੀ ਐਡਮਿਨਿਸਟ੍ਰੇਸ਼ਨ ਨੇ ਇਹ ਫੈਸਲਾ ਕਿਸੇ ਦਬਾਅ ਥੱਲੇ ਕਿਹਾ ਕਿ ਵੀ ਇਹ ਦਿੱਲੀ ਦਾ ਦਬਾਅ ਹੈ ਯੂਨੀਵਰਸਿਟੀ ਦੇ ਉੱਤੇ। BJP ਲੈਡ ਗਵਰਨਮੈਂਟ ਜਿਹੜੀ ਹੈ ਉਹ ਨਹੀਂ ਚਾਹੁੰਦੀ ਕਿ ਸਿੱਖਾਂ ਦੀ ਟਰੂ ਹਿਸਟਰੀ ਔਰ ਇਨਸਪਾਇਰਿੰਗ ਲੈਗੇਸੀ ਜਿਹੜੀ ਹੈ ਗੁਰੂ ਤੇਗ ਬਹਾਦਰ ਸਾਹਿਬ ਦੀ ਉਹ ਯੰਗਰ ਜਨਰੇਸ਼ਨ ਤੱਕ ਪਹੁੰਚੇ। ਔਰ ਉਹਨਾਂ ਨੇ ਕਿਹਾ ਵੀ ਇੱਕ ਪਾਸੇ ਗੁਰੂ ਸਾਹਿਬ ਨੂੰ ਹਿੰਦ ਦੀ ਚਾਦਰ ਕਹਿ ਕੇ ਮੁਲਕ ਉਹਨਾਂ ਨੂੰ ਯਾਦ ਕਰਨ ਦੀ ਕੋਸ਼ਿਸ਼ ਕਰ ਰਿਹਾ, ਪਰ ਦੂਜੇ ਪਾਸੇ ਪੰਜਾਬ ਦੀ ਆਪਣੀ ਯੂਨੀਵਰਸਿਟੀ ਜਿਹੜੀ ਹੈ ਉਹਦੇ 'ਚ ਇਸ ਹਿਸਟਰੀ ਨੂੰ ਡਿਸਕਸ ਕਰਨ ਨੂੰ ਪ੍ਰੋਹਿਬਿਟ ਕਰ ਰਹੀ ਹੈ। ਔਰ ਅਸੀਂ ਸਮਝਦੇ ਹਾਂ ਕਿ ਵੀ ਇਹ ਬਹੁਤ ਚੰਗੀ ਗੱਲ ਹੈ ਕਿ ਐਟਲੀਸਟ ਭਾਵੇਂ ਇਹ ਕੰਗ ਔਰ ਦੂਸਰੇ ਡਿਫਰੈਂਟ ਪਾਰਟੀਜ਼ ਨੇ, ਪਰ ਉਹਨਾਂ ਨੇ ਇਸ ਦੇ ਉੱਤੇ ਗੱਲ ਕੀਤੀ। ਇਸੇ ਪੀਰੀਅਡ 'ਚ ਵੀਕਐਂਡ 'ਤੇ ਸਾਨੂੰ ਸਾਡੇ ਵੀਰ ਅਮਰਜੀਤ ਸਿੰਘ LA ਤੋਂ ਉਹਨਾਂ ਨੇ ਸਬੂਤਾਂ ਸਹਿਤ ਜਿਹੜਾ ਵੀ ਹਰਿਆਣੇ ਦੇ ਵਿੱਚ ਵੀ ਇਹ ਜਿਹੜਾ ਦਿਨ ਮਨਾਇਆ ਜਾਣਾ ਉਹਨੂੰ ਗੀਤਾ ਜਯੰਤੀ ਕੁਰੂਕਸ਼ੇਤਰ 'ਚ ਜਿਹੜੀ ਮਨਾਈ ਜਾਣੀ ਹੈ ਉਹਦੇ ਨਾਲ ਜੋੜਨ ਦੀ ਕੋਸ਼ਿਸ਼ ਹੈ 25 ਨਵੰਬਰ ਨੂੰ। ਔਰ ਉਹਨਾਂ ਨੇ ਜਿਹੜੇ ਈਵਨ ਜਲੂਸ ਹਰਿਆਣੇ 'ਚ ਨਿਕਲਣੇ ਨੇ ਉਹ ਵੀ ਕੁਰੂਕਸ਼ੇਤਰ ਜਾ ਕੇ ਐਂਡ ਹੋਣੇ ਨੇ, ਉਹਨੂੰ ਗੀਤਾ ਜਯੰਤੀ ਦੇ ਖਾਤੇ 'ਚ ਪਾਉਣ ਦੀ ਲਾਈਨ ਹੈ। ਔਰ ਕਿਉਂਕਿ ਉਸ ਦਿਨ ਉੱਥੇ ਮੋਦੀ ਨੇ ਵੀ ਆਉਣਾ ਹੈ, ਫਿਰ ਇਹ ਵੀ ਉਹਨਾਂ ਨੇ ਦੱਸਣਾ ਹੈ ਕਿਉਂਕਿ ਉਹ ਪੰਜਾਬ ਦੇ ਵਿੱਚ ਜਿਹੜੀਆਂ 2024 ਦੀਆਂ ਚੋਣਾਂ ਲਈ BJP ਦੀ ਵਿਕਟਰੀ ਲਈ ਗਰਾਊਂਡ ਤਿਆਰ ਕਰ ਰਹੇ ਨੇ। ਉਹ ਦਿਖਾਉਣਾ ਚਾਹੁੰਦੇ ਨੇ ਕਿ ਸਿੱਖ ਹਿੰਦੂ 'ਚ ਕੋਈ ਫਰਕ ਨਹੀਂ ਰਿਹਾ, ਸਿੱਖ ਜਿਹੜੇ ਨੇ ਅੱਡੀਆਂ ਚੁੱਕ ਕੇ ਜਿਹੜਾ ਉਹ BJP 'ਚ ਜੁਆਇਨ ਕਰ ਰਹੇ ਨੇ, ਆ ਰਹੇ ਨੇ। ਔਰ ਇਸ ਸਬੰਧ 'ਚ ਇਹ ਕੀ ਸਾਜ਼ਿਸ਼ ਹੈ, ਇਸ ਦੇ ਉੱਤੇ ਅੰਗਰੇਜ਼ ਸਿੰਘ ਪੰਨੂ ਇਹ ਐਡਵੋਕੇਟ ਨੇ, ਉਹਨਾਂ ਦਾ ਮੋਬਾਈਲ ਨੰਬਰ ਵੀ ਹੈ ਔਰ ਇਹ ਏਕਤਾ ਕਾਲੋਨੀ ਕਰਨਾਲ ਹਰਿਆਣੇ 'ਚ ਰਹਿੰਦੇ ਨੇ। ਉਹਨਾਂ ਨੇ ਜਥੇਦਾਰ ਅਕਾਲ ਤਖਤ ਸਾਹਿਬ ਨੂੰ ਚਿੱਠੀ ਵੀ ਲਿਖੀ ਹੈ ਔਰ ਉਹਦੇ 'ਚ ਵਿਸ਼ਾ ਉਹਨਾਂ ਨੇ ਕਿਹਾ ਕਿ ਹਰਿਆਣਾ ਸਰਕਾਰ ਵੱਲੋਂ 25 ਨਵੰਬਰ 2025 ਨੂੰ ਕੁਰੂਕਸ਼ੇਤਰ ਵਿੱਚ ਆਯੋਜਿਤ ਕੀਤੇ ਜਾ ਰਹੇ ਗੁਰੂ ਤੇਗ ਬਹਾਦਰ ਸਾਹਿਬ ਦੇ 350ਵੇਂ ਸ਼ਹੀਦੀ ਪਰਬ ਵਿੱਚ ਮਰਿਆਦਾ ਭੰਗ ਹੋਣ ਦੀ ਸੰਭਾਵਨਾ ਸੰਬੰਧੀ ਪ੍ਰੋਗਰਾਮ ਦੀ ਤਾਰੀਖ ਬਦਲਣ ਲਈ ਅਪੀਲ। ਔਰ ਉਹਦੇ 'ਚ ਉਹਨਾਂ ਨੇ ਇਹ ਕਿਹਾ ਕਿ ਵੀ ਮੈਂ ਅੰਗਰੇਜ਼ ਸਿੰਘ ਪੰਨੂ ਐਡਵੋਕੇਟ ਪੁੱਤਰ ਬਲਦੇਵ ਸਿੰਘ, ਆ ਮੇਰਾ ਐਡਰੈਸ ਹੈ, ਮੈਂ ਇੱਥੋਂ ਦਾ ਰਹਿਣ ਵਾਲਾ। ਸਾਰਿਆਂ ਨੂੰ ਪਤਾ ਹੈ ਕਿ ਸਾਰੀ ਦੁਨੀਆ 'ਚ ਗੁਰੂ ਤੇਗ ਬਹਾਦਰ ਸਾਹਿਬ ਦਾ 350ਵਾਂ ਸ਼ਹੀਦੀ ਦਿਵਸ ਪੂਰੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ। ਇਸ ਕੜੀ 'ਚ ਹਰਿਆਣਾ ਸਰਕਾਰ ਵੱਲੋਂ ਵੀ 25 ਨਵੰਬਰ ਨੂੰ ਕੁਰੂਕਸ਼ੇਤਰ 'ਚ ਸ਼ਹੀਦੀ ਸਮਾਗਮ ਆਯੋਜਿਤ ਕੀਤਾ ਜਾ ਰਿਹਾ। ਫਿਰ ਉਹਨਾਂ ਨੇ ਕਿਹਾ ਕਿ ਵੀ ਇਸ ਆਯੋਜਨ ਦੀ ਤਾਰੀਖ ਤੇ ਸਥਾਨ ਸੰਬੰਧੀ ਗੰਭੀਰ ਚਿੰਤਾਵਾਂ ਉਪਜ ਰਹੀਆਂ ਹਨ। ਉਸੇ ਦਿਨ ਗੀਤਾ ਜਯੰਤੀ ਮਹੋਤਸਵ ਵੀ ਆਯੋਜਿਤ ਕੀਤਾ ਜਾ ਰਿਹਾ ਹੈ ਜੋ 24 ਨਵੰਬਰ ਤੋਂ 1 ਦਸੰਬਰ 2025 ਤੱਕ ਚੱਲੇਗਾ। ਇਸ ਦੌਰਾਨ ਸਜਾਵਟ, ਗੀਤ ਸੰਗੀਤ, ਨਾਚ ਪ੍ਰਦਰਸ਼ਨ, DJ, ਉੱਚੀ ਆਵਾਜ਼ ਵਾਲੇ ਢੋਲ ਵੱਜਦੇ ਨੇ ਤੇ ਸ਼ਹਿਰ ਦੇ ਕਈ ਰਸਤੇ ਬੰਦ ਕਰ ਦਿੱਤੇ ਜਾਂਦੇ ਨੇ। ਐਸੇ ਮਾਹੌਲ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਦਾ ਸ਼ਹੀਦੀ ਸਮਾਗਮ ਆਯੋਜਿਤ ਕਰਨਾ ਸਿੱਖ ਮਰਿਆਦਾ ਦਾ ਉਲੰਘਣ ਸਾਬਤ ਹੋ ਰਿਹਾ। ਫਿਰ ਉਹਨਾਂ ਨੇ ਕਿਹਾ ਵੀ ਇਸ ਤੋਂ ਇਲਾਵਾ ਜਿਹੜੀ ਸਾਡੇ ਕੋਲ ਜਾਣਕਾਰੀ ਹੈ, ਔਰ ਉਹਨਾਂ ਨੇ ਪੂਰਾ ਉਸ ਹਰਿਆਣਾ ਸਰਕਾਰ ਦਾ ਜਿਹੜਾ ਆਦੇਸ਼ ਹੈ ਉਸ ਦੀ ਕਾਪੀ ਵੀ ਭੇਜੀ ਹੈ ਕਿ ਵੀ ਜਿਹੜੀ ਸਾਡੇ ਕੋਲ ਜਾਣਕਾਰੀ ਹੈ ਉਸ 'ਚ ਹਰਿਆਣਾ ਦੇ 4 ਜ਼ਿਲ੍ਹਿਆਂ 'ਚੋਂ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਯਾਤਰਾਵਾਂ ਕੁਰੂਕਸ਼ੇਤਰ ਪਹੁੰਚਣਗੀਆਂ, ਜਿਨ੍ਹਾਂ ਨੂੰ ਉਸੇ ਦਿਨ ਗੀਤਾ ਜਯੰਤੀ ਮਹੋਤਸਵ ਦੇ ਨਾਲ ਜੋੜਨ ਦੀ ਯੋਜਨਾ ਹੈ। ਉਹਨਾਂ ਨੂੰ ਤੁਸੀਂ ਉਸ ਖਾਤੇ 'ਚ ਪਾ ਦਿਓ। ਜੇ ਇਹ ਹੋਇਆ ਤਾਂ ਪਵਿੱਤਰ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਦੇ ਵਿਚਕਾਰ ਭੀੜ ਭਾੜ, ਨਾਚ, DJ ਸੰਗੀਤ ਦੀਆਂ ਕਿਰਿਆਵਾਂ ਕਰਕੇ ਗੰਭੀਰ ਬੇਅਦਬੀ ਹੋਣ ਦੀ
ਸੰਭਾਵਨਾ ਹੈ। ਔਰ ਉਹਨਾਂ ਦਾ ਫਿਰ ਇਹ ਕਹਿਣਾ ਵੀ ਸੂਤਰਾਂ ਅਨੁਸਾਰ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਜਗਦੀਸ਼ ਸਿੰਘ ਝੀਂਡਾ ਤੇ ਹਰਿਆਣਾ ਸਰਕਾਰ ਦੇ OSD ਪ੍ਰਭਲੀਨ ਸਿੰਘ ਇਸ ਸਮਾਗਮ ਨੂੰ ਉਸੇ ਦਿਨ ਆਯੋਜਿਤ ਕਰਨ ਦੇ ਪੱਖ ਵਿੱਚ ਹਨ, ਕਿਉਂਕਿ ਉਸੇ ਦਿਨ ਪ੍ਰਧਾਨ ਮੰਤਰੀ ਮੋਦੀ ਵੀ ਕੁਰੂਕਸ਼ੇਤਰ ਹੋਣਗੇ। ਐਸੇ ਵਿੱਚ ਦੋਵਾਂ ਆਯੋਜਨਾਂ ਦੇ ਇੱਕ ਸਾਥ ਹੋਣ ਨਾਲ ਸਿੱਖ ਮਰਿਆਦਾ ਤੇ ਸ਼ਰਧਾ ਨੂੰ ਠੇਸ ਪਹੁੰਚਣ ਦਾ ਖਤਰਾ ਹੈ। ਹਰਿਆਣਾ ਸਰਕਾਰ ਵੱਲੋਂ ਇਸ ਸੰਬੰਧੀ ਜਾਰੀ ਕੀਤਾ ਗਿਆ ਪੱਤਰ ਵੀ ਨੱਥੀ ਕੀਤਾ ਜਾ ਰਿਹਾ। ਡਿਟੇਲ ਫਿਰ ਉਹਨਾਂ ਨੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਇਹ ਬੇਨਤੀ ਕੀਤੀ ਹੈ ਕਿ ਅਕਾਲ ਤਖਤ ਸਾਹਿਬ ਵੱਲੋਂ ਹੁਕਮ ਜਾਰੀ ਕੀਤਾ ਜਾਏ ਕਿ ਹਰਿਆਣਾ ਸਰਕਾਰ ਵੱਲੋਂ 25 ਨਵੰਬਰ 2025 ਨੂੰ ਆਯੋਜਿਤ ਕੀਤੇ ਜਾਣ ਵਾਲੇ ਇਸ ਸਮਾਗਮ ਨੂੰ ਤੁਰੰਤ ਰੋਕਿਆ ਜਾਏ ਅਤੇ ਗੁਰੂ ਤੇਗ ਬਹਾਦਰ ਸਾਹਿਬ ਦੇ 350ਵੇਂ ਸ਼ਹੀਦੀ ਸਮਾਗਮ ਲਈ ਨਵੀਂ ਤਾਰੀਖ ਨਿਰਧਾਰਿਤ ਕਰਨ ਦੇ ਹੁਕਮ ਦਿੱਤੇ ਜਾਣ। ਇਸੇ ਤਰ੍ਹਾਂ ਸਿੱਖ ਮਰਿਆਦਾ ਪੂਰੀ ਤਰ੍ਹਾਂ ਬਣੀ ਰਹਿ ਸਕਦੀ ਹੈ। ਸੋ ਅਸੀਂ ਵੀ ਇਹਨਾਂ ਸਾਰੇ ਵੀਰਾਂ ਦੀ ਆਵਾਜ਼ 'ਚ ਆਪਣੀ ਆਵਾਜ਼ ਰਲਾਉਂਦੇ ਹਾਂ ਕਿ ਵੀ ਆਲਰੇਡੀ ਦੀਵਾਲੀ ਤੇ ਬੰਦੀ ਛੋੜ ਵੀ ਰਲਗੜ ਕੀਤਾ, ਹੁਣ ਗੀਤਾ ਜਯੰਤੀ ਤੇ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਵੀ ਰਲਗੜ, ਤੇ ਉਹ ਹਿੰਦ ਦੀ ਚਾਦਰ ਦੇ ਨਾਂ ਥੱਲੇ ਜੋ ਕੁਛ ਵੀ ਡਰਾਮੇਬਾਜ਼ੀਆਂ ਕੀਤੀਆਂ ਜਾ ਰਹੀਆਂ ਨੇ, ਉਹ ਆਲਰੇਡੀ ਜਿਹੜੀ ਉਹ ਸਾਰੇ ਦਾ ਪਾਰਟ ਹੈ, ਉਹ ਐਂਟਾਈ ਮੁਸਲਮ ਉਹਨਾਂ ਨੂੰ ਪ੍ਰੈਜ਼ੈਂਟ ਕਰਕੇ ਔਰ ਹਿੰਦੂ ਧਰਮ ਦੇ ਜਿਹੜਾ ਹਿੰਦੂਤਵਾਦੀ ਆਪਣੀ ਆਈਡੀਓਲੋਜੀ ਨੂੰ ਇਹਨਾਂ ਦੀ ਅੱਗੇ ਤੋਰਨ ਦੀ ਲਾਈਨ ਹੈ। ਜੀ ਰਾਜ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਹੁਣ ਆਪਾਂ ਆਪਣੇ ਜਿਹੜੇ ਵਿਊਅਰਸ ਮੈਸੇਜ ਨੇ ਉਹ ਲੈਣ ਜਾ ਰਹੇ ਹਾਂ। ਸਭ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ। ਸੋਨਮਾਲ ਜੀ ਸਾਡੇ ਪਹਿਲੇ ਵਿਊਅਰ ਨੇ, ਸਾਨੂੰ ਫਤਿਹ ਬੁਲਾਉਂਦੇ ਨੇ, ਖਾਲਸਾ ਜ਼ਿੰਦਾਬਾਦ ਕਹਿੰਦੇ ਨੇ, ਔਰ ਨਾਲੇ ਇਹ ਵੀ ਕਹਿੰਦੇ ਨੇ ਕਿ ਡਾਕਟਰ ਸਾਹਿਬ ਜਿਹੜੇ ਨਹੀਂ ਸੁਨੱਖੇ ਉਹਨਾਂ ਬਾਰੇ ਵੀ ਕੁਝ ਕਿਹਾ ਕਰੋ। ਨਹੀਂ, ਸਾਡੀਆਂ ਨਜ਼ਰਾਂ 'ਚ ਤੁਸੀਂ ਸਾਰੇ ਹੀ ਸੁਨੱਖੇ ਹੋ। ਔਰ ਅਮਰਜੀਤ ਸਿੰਘ ਸਾਨੀ, ਧਰਮ ਸਿੰਘ ਜੀ ਵੀ ਔਰ ਕੀਰਤਨ ਜੀ ਵੀ ਇਹ ਕਹਿੰਦੇ ਜਿੱਦਾਂ ਜਿਹੜਾ ਸਰਤਾਜ ਹੋਰਾਂ ਨੇ ਕਿਹਾ ਕਿ ਗੁਰੂ ਤੇਗ ਬਹਾਦਰ ਦੇ ਹਿੰਦੀ ਚਾਦਰ ਨੇ, ਪਰ ਉਹ ਸਿਸਟਰੀ ਦੀ ਚਾਦਰ ਨੇ ਉਹਨਾਂ ਨੇ ਕਿਹਾ। ਬਿਲਕੁਲ ਠੀਕ ਹੈ, ਅਸੀਂ ਆਲਰੇਡੀ ਡਿਸਕਸ ਕੀਤਾ। ਸੋ ਦੇਸ਼ ਪੰਜਾਬ ਦੇ ਵੀ ਔਰ ਇਸੇ ਤਰ੍ਹਾਂ ਰਾਜਵਿੰਦਰ ਸਿੰਘ ਜੀ ਵੀ ਔਰ ਇੰਦਰਜੀਤ ਸਿੰਘ ਸੈਣੀ ਜੀ ਵੀ, ਫਿਰ ਇਸੇ ਤਰ੍ਹਾਂ ਬਲਵੀਰ ਸਿੰਘ ਜੀ ਵੀ, ਔਰ ਕਹਿੰਦੇ ਨੇ ਕਿ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਪੰਜਾਬ ਬਚਾਓ, ਮੁਹਿੰਮ ਚਲਾਓ, ਰੈਫਰੈਂਡਮ ਕਰਵਾਓ, ਆਪਣਾ ਘਰ ਖਾਲਸਾ ਜ਼ਿੰਦਾਬਾਦ, ਪੰਜਾਬ ਰੈਫਰੈਂਡਮ, ਆਜ਼ਾਦੀ ਹਾਲ ਖਾਲਸਾ ਜ਼ਿੰਦਾਬਾਦ। ਚਰਨਜੀਤ ਸਿੰਘ ਔਰ ਮੁਹੰਮਦ ਯਾਕੂਬ ਜੀ ਹੋਰਾਂ ਦੇ ਕਾਫੀ ਸਾਰੇ ਮੈਸੇਜ ਨੇ। ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ। ਔਰ ਕਹਿੰਦੇ ਡਾਕਟਰ ਸਾਹਿਬ ਅੱਜ ਕਹਿੰਦੇ ਨੇ 27 ਅਕਤੂਬਰ ਹੈ, प्लीज़ कुछ बात करें। 27 अक्टूबर 1947 एंड 1948 के दिन इंडिया ने मेरे कश्मीर पर कब्जा किया। ਮੁਹੰਮਦ ਯੂਨਸ ਜੀ ਜਦੋਂ ਅਸੀਂ ਨਹੀਂ, ਮੁਹੰਮਦ ਯਾਕੂਬ ਜੀ ਹੈ। ਹਾਂ, ਯਾਕੂਬ ਜੀ ਦੀ ਗੱਲ ਹੀ ਕਰ ਰਹੇ ਹਾਂ। ਹਾਂਜੀ, ਜਦੋਂ ਅਸੀਂ ਗੱਲ ਕਰਦੇ ਹਾਂ ਉਦੋਂ ਤੁਸੀਂ ਕਹਿੰਦੇ ਹੋ ਜੀ ਤਾਜ਼ਾ ਘਟਨਾਵਾਂ ਤੇ ਗੱਲ ਕਰੋ। ਜੇ ਅਸੀਂ ਪੁਰਾਣੀਆਂ ਤੇ ਕਰਦੇ ਹਾਂ ਤੁਸੀਂ ਏਦਾਂ ਕਹਿੰਦੇ। ਨਹੀਂ, ਅਸੀਂ ਕਸ਼ਮੀਰ ਦਾ ਤਾਂ ਜ਼ਿਕਰ ਹਮੇਸ਼ਾ ਹੀ ਹੁੰਦਾ ਹੈ ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਵੀ ਕਸ਼ਮੀਰੀ ਬਹਾਦਰੀ ਨਾਲ ਰਜਿਸਟ ਕਰ ਰਹੇ ਨੇ ਔਰ ਇਸ 'ਚ ਵੀ ਕੋਈ ਦੋ ਰਾਵਾਂ ਨਹੀਂ ਕਿ ਇੰਡੀਆ ਨੇ ਹੁਣ ਜਿਹੜੇ ਨੇ ਤਾਲਿਬਾਨ ਰਜੀਮ ਉਹ ਆਪਣੀ ਪ੍ਰੋਕਸੀ ਬਣਾ ਕੇ ਉਹ ਸਾਰੇ ਗੱਲ ਨੂੰ ਔਰ ਉਹਨਾਂ ਤੋਂ ਕਵਾਇਆ ਤਾਲਿਬਾਨ ਰਜੀਮ ਤੋਂ ਕਿ ਜੰਮੂ ਕਸ਼ਮੀਰ ਭਾਰਤ ਦਾ ਅਤੂਟ ਅੰਗ ਹੈ। ਇਹ ਬਹੁਤ ਖਤਰਨਾਕ ਮੂਵ ਹੈ। ਸੋ ਅਸੀਂ ਤਾਂ ਹਮੇਸ਼ਾ ਹੀ ਕਸ਼ਮੀਰੀਆਂ ਤੋਂ ਪ੍ਰੇਰਨਾ ਵੀ ਲੈਂਦੇ ਹਾਂ, ਮੋਟੀਵੇਸ਼ਨ ਵੀ ਲੈਂਦੇ ਹਾਂ ਔਰ ਅਸੀਂ ਸਾਡਾ ਤਾਂ ਇਹੀ ਮੰਨਣਾ ਹੈ ਕਿ ਰੋਡ ਫਰਮ ਲਾਹੌਰ ਟੂ ਸ੍ਰੀਨਗਰ ਗੋਜ਼ ਵਾਇਆ ਅੰਮ੍ਰਿਤਸਰ, ਕਿ ਖਾਲਿਸਤਾਨ ਦੀ ਆਜ਼ਾਦੀ ਦੇ ਨਾਲ ਸਿੱਧੇ ਤੌਰ ਤੇ ਜੰਮੂ ਕਸ਼ਮੀਰ ਦੀ ਆਜ਼ਾਦੀ ਵੀ ਜੁੜੀ ਹੋਈ ਹੈ। ਰਾਜਵਿੰਦਰ ਕੌਰ ਜੀ ਵੀ ਔਰ ਇਸੇ ਤਰ੍ਹਾਂ ਹਾਂਜੀ ਸੁਖਜੀਵਨ ਬੱਚੂ ਜੀ ਵੀ, ਹਰਮਨ ਪੰਨੂ ਜੀ ਵੀ ਔਰ ਯਾਕੂਬ ਜੀ ਕਹਿੰਦੇ ਗਜ਼ਾ ਪਰ ਦੁਬਾਰਾ ਬੰਬਾਰੀ ਜਿਹੜੀ ਹੈ ਹੋ ਰਹੀ ਹੈ, ਦੁਨੀਆ ਫਿਰ ਤਮਾਸ਼ਾ ਦੇਖ ਰਹੀ ਹੈ ਜੀ। ਔਰ ਫਿਰ ਉਹਨਾਂ ਨੇ ਲਿਖਿਆ ਗੁਰਮੁਖੀ ਚ ਕੀ ਲਿਖਿਆ ਮੈਂ ਤੁਹਾਨੂੰ ਦੱਸਦੀ ਹਾਂ। ਯਾਕੂਬ ਜੀ ਉਹਨਾਂ ਨੇ ਲਿਖਿਆ ਖਾਲਿਸਤਾਨ ਜ਼ਿੰਦਾਬਾਦ ਕਾਫੀ ਦਫਾ ਗੁਰਮੁਖੀ ਦੇ ਵਿੱਚ। ਔਰ ਜਤਿੰਦਰ ਸਿੰਘ ਜੀ ਵੀ ਔਰ ਫਿਰ ਕਹਿੰਦੇ ਨੇ ਯਾਕੂਬ ਜੀ ਕਹਿੰਦੇ ਨੇ ਕਿ ਇਸ ਵਕਤ ਜਿਹੜਾ ट्रम्प है कहाँ है, सुना है कि मलेशिया और चाइना का विजिट कर है, कहते बड़ी गल है। और राजनप्रीत सिंह जी भी और घुसके जी भी और गुरविंदर मान जी भी और याकूब जी कहते आजकल कौन किसके साथ है कुछ पता नहीं चलता, यूएसए किसके साथ है किसी को कोई पता नहीं। जसकीरत सिंह जी भी ਇਹ ਤਾਂ ਇਵੇਂ ਹੀ ਹੈ ਜਿਵੇਂ ਉਹ ਜੋਗਾ ਸਿੰਘ ਨਾਂ ਦੇ ਇੱਕ ਸੱਜਣ ਨੂੰ ਕਹਿਣ ਲੱਗੇ ਜੋਗਿਆ ਤੂੰ ਕਿਹਦੇ ਜੋਗਾ, ਉਹ ਕਹਿੰਦਾ ਜੋਗਿਆ
ਉਹ ਕਹਿੰਦਾ ਮੈਂ ਆਪਣੇ ਜੋਗਾ ਕਿਸੇ ਜੋਗਾ ਨਹੀਂ। ਇਹ ਸਭ ਸੋ ਅਮਰੀਕਾ ਆਪਣੇ ਜੋਗਾ ਹੈ। ਸੋ ਇਹ ਹਰ ਕੋਈ ਇਹ ਦੇਖ ਰਿਹਾ ਵੀ ਅਸੀਂ ਕਿਵੇਂ ਜਿਹੜਾ ਇਸ ਚੋਂ ਆਪਣਾ ਫਿੱਟ ਹੋਈ ਹੈ ਸਾਰੇ ਚੋਂ। ਸੋਲੀਸਿਟਰ ਜੀ ਵੀ ਔਰ ਫਿਰ ਇਸੇ ਤਰ੍ਹਾਂ ਹਾਂਜੀ ਕਹਿੰਦੇ ਖਾਲਸਾ ਜ਼ਿੰਦਾਬਾਦ, ਪਾਕਿਸਤਾਨ ਬੰਦਾ, ਵਾਰ ਪਾਕਿਸਤਾਨ। ਔਰ ਫਿਰ ਇਸੇ ਤਰ੍ਹਾਂ ਸਾਡੇ ਕੋਲ ਮੁਹੰਮਦ ਜਗੂਬ ਜੀ ਕਹਿੰਦੇ ਚਲੋ ਚਲੋ ਰਾਵਲ ਰਾਜ ਕੀ ਕਹਿੰਦੇ ਰਾਜਵਿੰਦ ਚਲੋ। और फिर कहते हैं कि हनीमून ख़त्म नहीं हुआ डॉक्टर साहब और इंडिया और यूएसए का देख लेना। और कहते पंजाबी पर प्रोग्राम करने के लिए बहुत बहुत शुक्रिया। साडा दोनों का कहते ने पंजाबी हो तो फिर पंजाबी क्यों नहीं कहते बोलते तुसी पंजाब और कहते जेडे पाकिस्तान लाहौर विच भी वालो। और पाल सिंह जी भी और मोहम्मद जॉनस जी भी खालसा जिंदाबाद कहते ने, सत श्री अकाल कहते ने, सलाम वालेकुम कहते वालेकुम सलाम जी। और फिर इस तरह परमजीत सिंह समरा जी भी सानू फतेह बुलाते हैं। और जॉनस जी फिर कहते ने इन्हों का मैनू मैसेज थोड़ा समझ नहीं आया। कहते डॉक्टर साहब अगर इंडिया हुकूमत वोट लेने के लिए फॉल्स फ्लैग कर सकती है या कर रहे हैं, नुकसान कहते इंडिया अवाम का ही होगा। तालिबान ऐसा करे तो नुकसान अवाम का भी होगा। ਅਲਟੀਮੇਟਲੀ ਤਾਂ ਸਫਰ ਆਵਾਮ ਹੀ ਕਰਦੀ ਹੈ ਜੀ। ਇਹ ਸਾਰਿਆਂ ਦੇ ਤਾਂ ਬੱਚੇ ਬਾਹਰ ਸੈਟਲ ਨੇ, ਇਹਨਾਂ ਨੇ ਤਾਂ ਹਾਂਜੀ ਉੱਥੋਂ ਭੱਜ ਜਾਣਾ। ਬਿਲਕੁਲ। ਬਲਿਹਾਰ ਸਿੰਘ ਕੰਗ ਜੀ ਵੀ ਔਰ ਡਾਕਟਰ ਪਰਮਜੀਤ ਸਿੰਘ ਸਮਰਾ ਜੀ ਵੀ ਕਹਿੰਦੇ ਅੱਜ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਜੀ ਦਾ ਸ਼ਹੀਦੀ ਦਿਵਸ ਹੈ। ਔਰ ਮੈਂ ਵੀ ਦੇਖਿਆ ਇਹਨਾਂ ਦਾ ਮੈਸੇਜ, ਮੈਨੂੰ ਸਮਝ ਨਹੀਂ ਆਇਆ ਜਾਂ ਤਾਂ ਇਹ ਕੁਝ ਹੋਰ ਲਿਖਣਾ ਚਾਹੁੰਦੇ ਨੇ, ਲਿਖਿਆ ਕੁਝ ਹੋਰ ਗਿਆ ਮਿਸਟੇਕ ਬਾਈ। ਔਰ ਬਲਿਹਾਰ ਸਿੰਘ ਉਹਨਾਂ ਦਾ ਸ਼ਹੀਦੀ ਦਿਨ ਤਾਂ ਹੁਣ 6 ਸਤੰਬਰ ਨੂੰ ਹੀ ਫਿਕਸ ਕੀਤਾ। ਹਾਲਾਂਕਿ ਇਹਦੇ ਚ ਸੰਭਵ ਹੈ ਕਿ ਵੀ ਉਹਨਾਂ ਨੂੰ ਕਈ ਦਿਨ ਰੱਖ ਕੇ ਟਾਰਚਰ ਕੀਤਾ ਗਿਆ, ਲੇਕਿਨ ਉਹ 6 ਸਤੰਬਰ ਹੀ ਮੰਨਿਆ ਗਿਆ ਹੈ ਜੀ। ਔਰ ਫਿਰ ਇਸੇ ਤਰ੍ਹਾਂ ਬਲਾਲ ਅਹਿਮਦ ਜੀ ਵੀ ਹਲੋ ਕਹਿੰਦੇ ਨੇ, ਸਾਨੂੰ ਕਹਿੰਦੇ ਨੇ ਕਿ ਵੈਰੀ ਗੁੱਡ ਸ਼ਾਈਨਿੰਗ ਮਾਰਨਿੰਗ ਹੈਗੀ ਹੈ ਲਾਹੌਰ ਦੇ ਵਿੱਚ। ਚਲੋ ਤੁਸੀਂ ਧੁੱਪ ਸੇਕੋ। ਹਾਂਜੀ। ਫਿਆਜ਼ ਕਬਰ ਜੀ ਵੀ ਖਾਲਸਾ ਜ਼ਿੰਦਾਬਾਦ ਕਹਿੰਦੇ। ਫਿਰ ਕਹਿੰਦੇ ਨੇ ਬਲਾਲ ਜੀ ਕਹਿੰਦੇ ਕਿ ਲੇਟ की मजात डॉक्टर साहब दरअसल यहाँ कहते फजर की नमाज है, सो वक्त होता है और आपके प्रोग्राम का टाइम वही होता है, सो इसीलिए कहते मैं लेट हाँ। हाँ कोई गल नहीं, वेलकम जी। ਤੁਹਾਡਾ ਹਮੇਸ਼ਾ ਹੌਸਲਾ ਹੁੰਦਾ ਜਦੋਂ ਤੁਸੀਂ ਦੇਖਦੇ ਹੋ। ਬਿਲਕੁਲ। ਸਭ ਦਾ ਬਹੁਤ ਬਹੁਤ ਸ਼ੁਕਰੀਆ। ਸੋ ਇਸ ਤਰ੍ਹਾਂ ਆਪਣੇ ਵਿਊਜ਼ ਕੋਲ ਨੇ ਇਜਾਜ਼ਤ। ਵਿਊਅਰਸ ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਮੁੱਕਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tvrefor.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਮੁੱਕਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸਾਨੂੰ ਆਗਿਆ ਦਿਓ। ਦੇਖਦੇ ਰਹੋ TV 4 ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।